बिस्मिल्लाहिर्रहमानिर्रहीम। कूक फरीदा कूक तू ज्यों राखा जवार, जब लग टांडा ना गिरे तब लग कूक पुकार। लो जी, इस वेले असी फैजपुर हाज़र हाँ। हाजी फकीर असर अंसारी फैजपुरी होरां दे दौलत कदे दे उत्ते ते आप पंजाबी ज़ुबान दे राखे भी ने और एक मुहक्कक दानश्वर भी ने, पड़चोली ने और 300 ਦੇ ਕਰੀਬ ਛੋਟੀਆਂ ਵੱਡੀਆਂ ਕਿਤਾਬਾਂ ਦੇ ਲਿਖਾਰੀ ਨੇ। ਤੇ ਇਹ ਆਪ ਦਾ ਜਿਹੜਾ ਕੰਮ ਹੈ ਉਹ ਹਰ ਹਵਾਲੇ ਨਾਲ ਸਲਾਹਣਯੋਗ ਹੈ। ਤੇ ਬਿਲਖਸੂਸ ਜਦੋਂ ਅਸੀਂ ਗੱਲ ਕਰਾਂਗੇ ਜਿਹੜਾ ਹੁਣ ਤਾਜ਼ਾ ਕੰਮ ਇਹਨਾਂ ਕੀਤਾ ਹੈ ਉਹ ਵੇ ਕੁਰਾਨ ਪਾਕ ਦੀ ਤਰਜਮਾ और तफसीर, और बिल्कुल आसान पंजाबी च कीता है ताकि आम लोकाई नूं ਉਹ ਫਾਇਦਾ ਹੋ ਸਕੇ ਉਹਦਾ। ਇਹ ਇਹਨਾਂ ਦਾ ਸਭ ਤੋਂ ਵੱਡਾ ਕਾਰਨਾਮਾ। ਇਹਨਾਂ ਦਾ ਸਾਰੇ ਕੰਮ ਇੱਕ ਪਾਸੇ, ਇਹ ਕੰਮ ਇੱਕ ਪਾਸੇ, ਤੇ ਅੱਲਾਹ ਤਾਲਾ ਕਬੂਲ ਫਰਮਾਏ। ਤੇ ਇਹ ਇਹਨਾਂ ਨੇ ਆਪਣੀ ਸਾਰੀ ਹਯਾਤੀ ਪੰਜਾਬੀ ਜ਼ੁਬਾਨ ਦੀ ਸੇਵਾ 'ਚ ਗੁਜ਼ਾਰੀ ਹੈ। ਇਕੱਠ ਹੋਣ ਛੋਟੇ ਵੱਡੇ, ਔਰ 70 ਤੋਂ ਲੈ ਕੇ 80, 80 ਤੋਂ 90, 90 ਤੋਂ 2000 ਤੇ ਹੁਣ 2024 ਕੋਈ ਐਸਾ ਦੌਰ ਨਹੀਂ ਸੀ ਜਦੋਂ ਇਹਨਾਂ ਨੇ ਪੰਜਾਬੀ ਦੀ ਸੇਵਾ ਨਹੀਂ ਕੀਤੀ। ਵੱਡੇ ਵੱਡੇ ਇਕੱਠ ਖੜਾਏ ਜਿਹਦੇ ਵਿੱਚ ਇਹਨਾਂ ਨੇ ਰੂਹਨੁਮਾਈਆਂ ਕਰਾਈਆਂ। ਇਹ ਪਿੱਛੇ ਇਹ ਬੋਰਡ ਵੀ ਲੱਗਾ ਹੈ ਤਾਜ਼ਾ ਕਿ ਹੁਣ ਤੋਂ ਇਹਨਾਂ ਨੇ ਕਮ ਅਜ਼ ਕਮ 1 2 3 4 5 ਕਿਤਾਬਾਂ ਬਲਕਿ 7 ਕਿਤਾਬਾਂ ਦੀ ਰੂਹਨੁਮਾਈ ਕਰਵਾਈ ਆਪਣੇ ਇੱਥੇ ਫੈਜ਼ਪੁਰ ਖੁਰਦ। ਔਰ ਇਹ ਇਹਨਾਂ ਦਾ ਇਹ ਕੰਮ ਸਾਰੇ ਪੰਜਾਬੀ ਮੰਨਦੇ ਨੇ। ਤੇ ਹੁਣ ਇਹਨਾਂ ਤੇ PhD ਵੀ ਹੋ ਰਹੀ ਹੈ। ਤੇ ਵੈਸੇ ਇਸ ਤੋਂ ਪਹਿਲੇ ਵੀ ਇਹਨਾਂ ਤੇ BS ਦੇ ਵਿੱਚ ਵੀ ਕੰਮ ਹੋ ਚੁੱਕਿਆ। ਤੇ ਹੁਣ ਜਿਹੜਾ PhD ਦਾ ਮੁਕਾਬਲਾ ਹੈ ਉਹ ਇੱਕ ਦੋਸਤ ਜੋਹਰ ਟਾਊਨ ਤੋਂ ਕੰਮ ਕਰ ਰਹੇ ਨੇ। ਅਸੀਂ ਗੱਲ ਕਰਾਂਗੇ ਹਾਜੀ ਸਾਹਿਬ ਦੇ ਨਾਲ। ਤਾਂ ਹਾਜੀ ਸਾਹਿਬ ਕੀ ਹਾਲ ਹੈ ਸਿਹਤ ਦਾ? ਅਲਹਮਦੁਲਿਲਾ ਜੀ, ਸ਼ੁਕਰ ਹੈ, ਖੈਰ ਹੈ ਜੀ। ਹਾਜੀ ਸਾਹਿਬ ਉਮਰ ਮੁਬਾਰਕ ਕਿੰਨੀ ਹੋ ਗਈ ਹੈ ਇਸ ਵੇਲੇ? ਉਮਰ ਦੀ 1940 ਤੋਂ ਹਿਸਾਬ ਲਾਈਏ ਤੇ 84 ਸਾਲ ਬਣ ਗਏ ਨੇ। 84 ਸਾਲ, ਹਾਂਜੀ, ਠੀਕ ਹੋ ਗਿਆ ਜੀ। ਤੇ ਹਾਜੀ ਸਾਹਿਬ ਤੁਸੀਂ ਪੰਜਾਬੀ ਦਾ ਜਿਹੜਾ ਕੰਮ ਕੀਤਾ ਹੈ, ਤੁਹਾਨੂੰ ਇਸ ਵੱਲ ਕਿਸ ਤਰ੍ਹਾਂ ਆਏ ਸੋ? ਇਹ ਬਚਪਨ ਦੇ ਵਿੱਚ ਜੀ ਮੈਂ ਵਾਲਦ ਦੇ ਕੋਲ ਬੈਠਾ ਹਾਂ। ਹਕੀਮ ਮੁਹੰਮਦ ਇਬਰਾਹੀਮ ਨਕਸ਼ਬੰਦੀ ਰਹਿਮਤੁल्लाह ਅਲੈਹ ਮੇਰੇ ਵਾਲਦ ਦਾ ਨਾਂ ਹੈ ਜੀ ਜੀ। ਤੇ ਉਹ ਕਿਤਾਬ ਪੜ੍ਹਦੇ ਹੁੰਦੇ ਹਨ। ਜਿਹੜੇ ਕੋਈ ਗਮੀ ਖੁਸ਼ੀ ਹੋਣੀ ਤੇ ਕੋਠੇ ਦੇ ਉੱਤੇ ਬਹਿ ਜਾਣਾ ਉਹਨਾਂ ਨੇ ਮੰਜੀਆਂ ਢਾ ਕੇ ਤੇ ਕਿਤਾਬ ਸ਼ੁਰੂ ਕਰ ਦੇਣੀ। ਜੰਗ ਹਾਮਦ ਲੈ ਲਿਆ, ਹੀਰ ਵਾਰਿਸ ਸ਼ਾਹ ਲੈ ਲਈ, ਮੀਆਂ ਮੁਹੰਮਦ ਸਾਹਿਬ ਉਹਨਾਂ ਨੇ ਸੈਫੁਲ ਮਲੂਕ ਲੈ ਲਈ। ਉਹ ਫਿਰ ਪੜ੍ਹਦੇ ਹਨ ਤੇ ਦੀਵਾ ਮੈਂ ਹੱਥ ਵਿੱਚ ਫੜਦਾ। ਠੀਕ ਹੈ ਜੀ। ਬਲਬ ਨਹੀਂ ਹਨ ਹੁੰਦੇ, ਪੱਖੇ ਹੱਥ ਨਾਲ ਚੱਲਣ ਵਾਲੇ ਹੁੰਦੇ ਹਨ। ਹੁਕਾ ਪੀਂਦੇ ਹਨ ਲੋਕ, ਕਿਤਾਬ ਬੜੇ ਸ਼ੌਕ ਨਾਲ ਸੁਣਦੇ ਹਨ। ਰੇਡੀਓ ਨਹੀਂ, TV ਨਹੀਂ, ਮੋਬਾਇਲ ਜਿਹੜਾ ਹੈ ਉਹ ਤੇ ਆਇਆ ਹੀ ਹੋਣੇ, ਘਰ ਘਰ ਆ ਗਿਆ, ਹਰ ਫਰਦ ਕੋਲ ਆ ਗਿਆ। ਤੇ ਉਹ ਪਹਿਲੇ ਜਿਹੜੀ ਇਹਨਾਂ ਦੀ ਪੜ੍ਹਾਈ ਉਹ ਹੌਲੀ ਹੌਲੀ ਮਾਂਦ ਹੋ ਗਈ। ਉਹ ਫਿਰ ਮੈਂ ਨਿੰਨੋਂ ਲੈਂਦਾ ਹਾਂ ਕਿ ਇਹ ਜਿਹੜਾ ਇਮਾਮ ਕਾਸਮ ਦਾ ਜੰਗ ਚਾਚਾ ਪੜ੍ਹਿਆ ਸੀ, ਅੱਬੇ ਨੂੰ ਮੈਂ ਚਾਚਾ ਆਂਦਾ ਹਾਂ। ਜੀ 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 ਜੀ। ਹਾਂ, ਇਹ ਜਿਹੜਾ ਅਖੀਰ ਤੇ ਸ਼ੇਰ ਪੜ੍ਹਿਆ ਜੇ, ਕਹਿ ਕਸੀਦਾ ਕਾਸਬੀ ਕਾਸਮ ਦਾ ਅਹਵਾਲ। ਇਹ ਕਸੀਦਾ ਕਾਸਬੀ ਜਿਹੜਾ ਸੀ ਇਹ ਜੁਲਾਇਆ ਸੀ, ਅਨਸਾਰੀ ਸੀ। ਉਹਨੇ ਆਖਣਾ ਤੂੰ ਨਿੰਨੋਂ ਲੈਂਦਾ ਰਹਿਣਾ, ਦੀਵੇ ਨੂੰ ਫੂਕ ਨਾ ਮਾਰਦਾ ਕਿਧਰੇ। ਬਹਰਾਲ ਉਹ ਇਹ ਵੇਖ ਕੇ ਮੈਨੂੰ ਸ਼ੌਕ ਹੁੰਦਾ ਗਿਆ ਤੇ ਇੰਨਾ ਸ਼ੌਕ ਹੋਇਆ ਕਿ ਦਿਨ ਰਾਤ ਮੈਂ ਕਿਤਾਬਾਂ ਫੋਲਣ ਲੱਗ ਪਿਆ ਵਾਲਦ ਦੀਆਂ। ਮੇਰਾ ਤਾਇਆ ਮੁਹੰਮਦ ਇਸਮਾਈਲ ਜਿਹੜਾ ਹੈ ਉਹ ਵੀ ਕਿਤਾਬ ਦੋਵੇਂ ਭਰਾ ਰਲ ਕੇ ਪੜ੍ਹਦੇ ਹਨ। ਫਿਰ ਮੈਂ ਹੌਲੀ ਹੌਲੀ ਪੜ੍ਹਨ ਵੀ ਲੱਗ ਪਿਆ। ਫਿਰ ਪਿੰਡ ਦੇ ਵਿੱਚ ਮੈਂ ਮਸ਼ਹੂਰ ਹੋ ਗਿਆ ਜੀ, ਮੁਹੰਮਦ ਬੂਟਾ ਕਿਤਾਬ ਪੜ੍ਹਦਾ ਹੈ। ਇਹ ਫਿਰ ਮਹਿਫਲਾਂ ਦੇ ਵਿੱਚ ਮੈਨੂੰ ਉਹਨਾਂ ਬੁਲਾਣਾ ਤੇ ਬੁਲਾ ਕੇ ਤੇ ਉਹਨਾਂ ਨੇ ਜਨਾਬ ਸੁੰਨੀ ਕਿਤਾਬ ਮੈਂ ਰੇਖ ਲਾ ਕੇ ਪੜ੍ਹਨਾ, ਹੇਕ ਲਾ ਕੇ। ਸ਼ਾਹਨਾਮਾ ਕਰਬਲਾ ਛਪਿਆ ਹਜ਼ਰਤ ਅਹਿਮ ਅਕਬਰ ਦੈਮ ਕਾਦਰੀ ਰਹਿਮਤੁल्लाह ਅਲੈਹ ਦਾ। ਤੇ ਉਹ ਬੜਾ ਸੁਣਦੇ ਹਨ ਮੁਹਰਮਾਂ ਵਿੱਚ। ਅੱਗੇ ਪਿੱਛੇ ਇੱਕ ਸ਼ੇਰ ਇਹੋ ਜਿਹਾ ਸੀ ਕਿ ਉਹ ਜਿਹੜੇ ਸ਼ਹਾਦਤ ਦਾ ਵਕਤ ਆਇਆ ਤੇ ਕਾਸਦ ਆਇਆ ਜੀ, ਮੇਰਾ ਸਾਹਿਬ ਕਾਸਦ ਆਇਆ ਹਜ਼ਰਤ ਸੁਗਰਾ ਦਾ ਖੱਤ ਲੈ ਕੇ। ਤੇ ਉਹ ਇੱਕ ਸ਼ੇਰ ਮੈਨੂੰ ਯਾਦ ਹੈ। ਉਦੋਂ ਇਮਾਮ ਹੁਸੈਨ ਅਲੈਹਿਸਲਾਮ ਉਹਨਾਂ ਕਾਸਦ ਨੂੰ ਫਰਮਾਇਆ, ਉਧਰੋਂ ਜੰਗ ਵਾਲੇ ਜਿਹੜੇ ਹਨ ਉਹ ਆਉਂਦੇ ਹਨ ਆ ਸਾਹਮਣੇ ਤੇ ਆ ਜਿਹੜੀ ਕੋਈ ਸੱਟ ਮਾਰਨੀ ਮਾਰ ਲੈ ਤੂੰ, ਅਸੀਂ ਤੇਰਾ ਸਰ ਮੁਬਾਰਕ ਜਿਹੜਾ ਹੈ ਲਾਣਾ ਹੈ।
ਤੇ ਉਹ ਖਲੇ ਆਪਨੇ ਨੈਣ ਸਾਹਿਬ ਨੇ ਸ਼ੇਰ ਲਿਖਿਆ ਕਿ ਝੱਬ ਮਾਰ ਜਿਹੜੀ ਸੱਟ ਮਾਰਨੀ ਆ, ਝੱਬ ਮਾਰ ਜਿਹੜੀ ਸੱਟ ਮਾਰਨੀ ਆ, ਖੜੀ ਫੌਜ ਮੈਦਾਨ ਲਲਕਾਰਦੀ ਏ, ਐਨ ਵਕਤ ਤੇ ਕਾਸਦਾ ਆਣ ਲਿਆ, ਮੁਲਾਕਾਤ ਹੋ ਜਾਂਦੀ ਵਾਰ ਦੀ। ਇਹ ਫਿਰ ਮੈਂ ਸ਼ੇਰ ਪੜ੍ਹਨੇ, ਦੁਨੀਆ ਨੇ ਬੜਾ ਖੁਸ਼ ਹੋਣਾ। ਫਿਰ 1952 ਦੇ ਵਿੱਚ ਮੈਂ ਪਹਿਲੀ ਛੋਟੀ ਜਿਹੀ ਕਿਤਾਬ ਲਿਖੀ ਲਿਆਕਤ ਅਲੀ ਖਾਨ ਸ਼ਹੀਦ ਉੱਤੇ। ਉਹ ਤਾਲਬ ਚਿਸ਼ਤੀ ਸਾਹਿਬ ਵੱਲੋਂ ਕਿਸੇ ਵੇਚਦੇ ਹੁੰਦੇ ਹਨ ਜਿਨ੍ਹਾਂ ਨੇ ਪੰਜਾਬੀ ਦਰਬਾਰ ਰੇਡੀਓ ਪਾਕਿਸਤਾਨ ਲਾਹੌਰ ਤੇ ਕਾਇਮ ਕੀਤਾ ਸੀ। ਜੀ ਜੀ ਜੀ। ਉਹਨਾਂ ਨੇ ਨਾਲ 3 ਬੰਦੇ ਹੁੰਦੇ ਹਨ ਤੇ ਬੱਛੋ ਵਾਲੀ ਤਰਜ਼ ਹੁੰਦੀ ਸੀ। ਉਹ ਬੱਛੋ ਵਾਲੀ ਤਰਜ਼ ਦੇ ਵਿੱਚ ਉਹਨਾਂ ਨੇ ਆਖਿਆ ਲਿਖ ਕੋਈ, ਉਹ ਮਲਕ ਬਸ਼ੀਰ ਅਹਿਮਦ ਤਾਜਰ ਕੁਤਬ ਕਸ਼ਮੀਰੀ ਬਾਜ਼ਾਰ ਵਾਲਿਆਂ ਛਾਪਿਆ ਤੇ ਉਹ ਉਹਨਾਂ ਨੇ ਵੇਚਿਆ ਕਿੱਸਾ। ਉਹ ਹੌਸਲਾ ਮੇਰਾ ਵਧਿਆ। ਉਹਦੇ ਬਾਅਦ ਫਿਰ ਮੈਂ ਰੁਸਤਮ ਸਰਾਬ ਲਿਖੀ, ਇਹ ਨਜ਼ਮ ਹੈਗੀ ਹੈ ਜੀ ਪੰਜਾਬੀ ਵਿੱਚ। ਫਿਰ ਹੌਸਲਾ ਵਧਿਆ, ਰੇਡੀਓ ਆ ਗਿਆ, TV ਆ ਗਿਆ। ਫਿਰ ਆਲੀ ਜਾ ਮੈਂ TV ਤੇ ਵੀ ਚਲਾ ਗਿਆ। ਅਬੀਦਾ ਸੈਯਦ ਜਿਹੜੇ ਸੀ ਜਦੋਂ ਰੇਡੀਓ ਪਾਕਿਸਤਾਨ ਲਾਹੌਰ ਹੁੰਦੇ ਹਨ, ਉਹਨਾਂ ਨੇ 1 ਸਾਲ ਮੈਨੂੰ ਦਿੱਤਾ ਤੇ ਜਿਹੜਾ ਕੋਈ ਸ਼ਾਇਰ ਲੱਭਦਾ ਲਿਆ ਹੀ ਪੜ੍ਹਾਉਂਦੇ ਆ। ਉਹ ਫਿਰ ਤਾਲਬ ਚਿਸ਼ਤੀ ਸਾਹਿਬ ਜਿਹੜੇ ਹਨ ਪੰਜਾਬੀ ਦਰਬਾਰ ਦੇ ਵਿੱਚ ਸ਼ਾਇਰ ਦਾ ਤਾਰਾ ਵੀ ਕਰਾਉਂਦੇ ਹਨ ਤੇ ਉਹਨਾਂ ਦਾ ਕਲਾਮ ਸੁਣ ਲੈਂਦੇ। 1 ਸਾਲ ਪੂਰਾ ਮੈਂ ਸ਼ਾਇਰਾਂ ਨੂੰ ਲਿਜਾਂਦਾ ਰਿਹਾ। ਫਿਰ ਜਿਹੜੇ TV ਦਾ ਦੌਰ ਆਇਆ, ਗੁੰਗੀਆਂ ਫਿਲਮਾਂ ਖਤਮ ਹੋ ਗਈਆਂ ਭੱਟੀ ਸਾਹਿਬ, ਜੀ ਜੀ। TV ਦਾ ਦੌਰ ਆ ਗਿਆ। ਦਿਲਦਾਰ ਪਰਵੇਜ਼, ਪ੍ਰੋਫੈਸਰ ਦਿਲਦਾਰ ਪਰਵੇਜ਼ ਭੱਟੀ ਸਾਹਿਬ ਜਿਹੜੇ ਹਨ ਮੇਜ਼ਬਾਨ ਹੁੰਦੇ ਹਨ, ਉਹ ਮੇਰੇ ਕੋਲ ਤਸ਼ਰੀਫ ਲਿਆਉਂਦੇ ਹੁੰਦੇ ਹਨ। ਅਜਮਲ ਨਿਆਜ਼ੀ ਸਾਹਿਬ ਹੋਰਾਂ ਦੇ ਨਾਲ ਆਏ, ਮੁਸ਼ਤਾਕ ਕਮਲ ਸਾਹਿਬ ਹੋਰਾਂ ਦੇ ਨਾਲ, ਮੀਆਂ ਜ਼ਫਰ ਮਕਬੂਲ ਸਾਹਿਬ ਹੋਰਾਂ ਦੇ ਨਾਲ ਆਏ। ਇਹਦੇ ਇਲਾਵਾ ਜੀ ਬੜੇ ਬੜੇ ਅੱਛੇ ਲੋਕ ਇੱਥੇ ਆਏ ਤੇ ਫਿਲਮੀ ਲੋਕ ਵੀ ਆਉਂਦੇ ਰਹੇ, ਸ਼ਾਇਰ ਵੀ, ਅਦੀਬ ਵੀ, ਮੌਰਖ ਵੀ। ਸਿੰਧ ਦੇ ਵਿੱਚੋਂ ਮੈਂ ਮਹਿਰ ਕਚੇਲਵੀ ਹੋਰਾਂ ਨੂੰ ਬੁਲਾਉਂਦਾ ਹਾਂ, ਉਹ ਤਸ਼ਰੀਫ ਲਿਆਉਂਦੇ ਰਹੇ। ਫਿਰ ਲਾਲ ਮੁਹੰਮਦ ਪਠਾਨ ਆਉਂਦਾ ਸੀ, ਡਾਇਰੈਕਟਰ ਹੈਗਾ ਸੀ ਥਰ ਪਾਦਕਰ ਮਿਊਜ਼ੀਅਮ ਦਾ। ਫਿਰ ਰਾਜਾ ਦਾਹਿਰ ਦੀ ਔਲਾਦ ਦੇ ਵਿੱਚੋਂ ਅਸਮਤ ਡਾਰੀ ਹੈ ਜਿਨ੍ਹਾਂ ਦੀ ਫੋਟੋ ਸਾਹਮਣੇ ਲੱਗੀ ਹੈ। ਠੀਕ ਹੈ ਜੀ। ਇਹ ਤਸ਼ਰੀਫ ਦੀ ਹੈ। ਮੈਂ ਇਹਨਾਂ ਦੇ ਕੋਲ ਵੀ ਗਿਆ, ਹੌਲੀ ਹੌਲੀ ਮਸ਼ਹੂਰ ਹੁੰਦਾ ਗਿਆ। ਮੈਂ ਕਿਹਾ ਇਹ ਤੇ ਬੜਾ ਚੰਗਾ ਕੰਮ ਹੈ, ਮੈਨੂੰ ਤੇ ਜਾਣਦਾ ਨਹੀਂ ਕੋਈ ਫੈਜ਼ਪੁਰ ਵਿੱਚ, ਤੇ ਹੁਣ ਮੈਨੂੰ ਖਾਟਾ ਹੁੰਦਾ ਪੈ ਨੇ ਹੈ ਜੀ। ਇਹਦੇ ਇਲਾਵਾ ਜੀ ਇਹ ਇਜਾਦ ਹੋਇਆ ਜੇ ਹਲੇ ਮੋਬਾਈਲ, ਤੇ ਉਹਦੇ ਵਿੱਚ ਵੀ ਹੁਣ ਤੱਕ ਪ੍ਰੋਗਰਾਮ ਉਹਨਾਂ ਦੇ ਬਾਰੇ ਆਉਂਦੇ ਰਹਿੰਦੇ ਨੇ, ਸੁਣੇ ਵਗੈਰਾ। ਫਿਰ ਜਨਾਬ ਇੱਕ ਵਕਤ ਐਸਾ ਆਇਆ ਕਿ ਮੈਨੂੰ ਰੂਹਨਮਾਈਆਂ ਕਰਾਉਣ ਦਾ ਸ਼ੌਕ ਹੋਇਆ। ਰੂਹਨਮਾਈਆਂ ਜਿਹੜੀਆਂ ਹਨ ਉਹ ਮੈਂ ਨਵੀਆਂ ਕਿਤਾਬਾਂ ਪੁੱਛਣੀਆਂ। ਫਿਰ ਜਨਾਬ ਪੱਗਾਂ ਬਣਾਉਣ ਦਾ ਸ਼ੌਕ ਲੱਗ ਗਿਆ ਮੈਨੂੰ। ਇਹਦੇ ਬਾਅਦ ਜੀ ਮੈਂ ਕੋਈ ਮਹਿਫਲਾਂ ਕਰਾਉਂਦਾ ਹਾਂ, ਰਾਤ ਜਾਗਾ। ਰਾਤ ਜਾਗੇ ਦੇ ਵਿੱਚ ਬੰਦੇ ਕੋਈ 10 ਗਿਣਨੇ ਮੈਂ, ਰਾਤ ਲੰਘ ਜਾਵੇ। ਉਹਨਾਂ ਦੇ ਹਾਲਾਤ, ਉਹਨਾਂ ਦੀ ਜ਼ੁਬਾਨੀ ਸੁਣਨੇ। ਰਾਜਾ ਰਸਾਲੂ ਸਾਹਿਬ ਹੋਰਾਂ ਨੇ ਹਾਲਾਤ ਸੁਣੇ, ਫਿਰ ਡਾਕਟਰ ਜਮਾਲ ਹੁਸ਼ਿਆਰਪੁਰੀ ਸਾਹਿਬ ਹੋਰਾਂ ਨੇ ਸੁਣੇ, ਸਹਿਰਾਈ ਗੁਰਦਾਸਪੁਰੀ ਹੋਰਾਂ ਨੂੰ ਬੁਲਾਇਆ। ਫਿਰ ਇਕਬਾਲ ਰਾਈ ਹਾਲੀਬਾ ਕਹਿੰਦੇ ਹਯਾਤ ਨੇ, ਉਹ ਤਸ਼ਰੀਫ ਤੇ ਆਉਂਦੇ ਰਹੇ। ਇਹ ਅਸੀਰ ਸੋਲਵੀ ਸਾਹਿਬ ਆਉਂਦੇ ਰਹੇ। ਫਿਰ ਇਹਦੇ ਨਾਲ ਸ਼ਾਕਰ ਸਰਵਰੀ, ਡਾਕਟਰ ਸਦੀਕ ਹੱਲ ਆਉਂਦਾ ਰਿਹਾ। ਆਪਣੇ ਹਜ਼ਰਤ ਇਸਮਾਈਲ ਮਟਵਾਲਾ ਸਾਹਿਬ ਤਸ਼ਰੀਫ ਲਿਆਉਂਦੇ ਰਹੇ। ਰੇਡੀਓ ਦਾ ਕੋਈ ਬੰਦਾ, TV ਦਾ ਕੋਈ ਬੰਦਾ ਐਸਾ ਨਹੀਂ ਜਿਹੜਾ ਮੇਰੇ ਕੋਲ ਨਹੀਂ ਆਇਆ। ਇਹ ਨੇੜੇ ਹੈਗਾ ਹੀ। ਫਿਰ ਇੱਥੇ ਸ਼ੂਟਿੰਗਾਂ ਵੀ ਹੁੰਦੀਆਂ ਹਨ, TV ਦੇ ਪ੍ਰੋਗਰਾਮ ਬਣਦੇ ਹਨ, ਉਹਦੇ ਵਿੱਚ ਵੀ ਮੈਂ ਸ਼ਾਮਲ ਹੋ ਜਾਣਾ। ਤੇ ਸ਼ਾਮਲ ਐਵੇਂ ਹੋਣਾ ਕਿ ਪਤੀਲਾ ਇੱਕ ਚੌਲਾਂ ਦਾ ਪਕਾਣਾ, ਚਾਹ ਦਾ ਪਤੀਲਾ ਪਕਾਣਾ, ਤੇ ਉਹ ਅਦਾਕਾਰਾਂ ਨੂੰ ਲੈ ਆਉਣਾ। ਇਹ ਸੋਨਾ ਚਾਂਦੀ ਇੱਕ ਚੱਲਦਾ ਰਿਹਾ ਪ੍ਰੋਗਰਾਮ, ਉਹ ਮੈਂ ਫੜ ਕੇ ਘਰ ਲੈ ਆਉਣਾ। ਖਲੀਫਾ ਨਜ਼ੀਰ ਨੂੰ ਲੈ ਆਉਣਾ ਹੁੰਦਾ ਹਾਂ। ਫਿਰ ਬੁੱਢਾ ਸ਼ੇਖ ਜੁਗਨੀ ਗਾਉਂਦਾ ਹੁੰਦਾ ਸੀ, ਉਹਨੂੰ ਲੈ ਆਉਣਾ। ਅਨੈਬ ਸਿੰਘ ਭੱਟੀ ਸਾਹਿਬ ਆ ਜਾਂਦੇ ਹਨ। ਇਹਦੇ ਇਲਾਵਾ ਜਨਾਬ ਗੁਲੂਕਾਰ ਜਿਹੜੇ ਨੇ ਇਹ ਤਸ਼ਰੀਫ ਲਿਆਉਂਦੇ ਰਹੇ। ਉਹ ਫਿਰ ਮੈਂ ਹੌਲੀ ਹੌਲੀ ਰੂਸ਼ਨਾਸ ਹੁੰਦਾ ਰਿਹਾ। ਠੀਕ ਹੈ। ਇੱਥੋਂ ਤੱਕ ਕਿ ਕਿਤਾਬਾਂ ਵੀ ਮੈਂ ਲਿਖਦਾ ਰਿਹਾ। ਬਾਲ ਜਵਾਨ ਹੁੰਦੇ ਰਹੇ, ਇਹਨਾਂ ਦੀਆਂ ਪੜ੍ਹਾਈਆਂ ਕਰਾਈਆਂ। ਇਹ ਕਿਸੇ ਨੂੰ BA ਕਰਾਇਆ, ਕਿਸੇ ਨੂੰ MA ਕਰਾਇਆ, ਕਿਸੇ ਨੂੰ FA ਕਰਾਇਆ। ਇਹਦੇ 9 ਬੱਚਿਆਂ ਨੂੰ ਮੈਂ ਵੇਲੇ ਸਿੱਖ ਵਿਆਹਿਆ। ਠੀਕ ਹੈ। ਫਿਰ ਇਹਨਾਂ ਦੇ ਰਹਿਣ ਲਈ ਜਗ੍ਹਾ ਕੋਈ ਨਹੀਂ ਹੈਗੀ। ਸਾਡੇ ਦਾਦਾ ਜੀ ਹੋਰਾਂ ਨੂੰ ਜਵਾਬ ਮਿਲ ਗਿਆ ਇੱਕ ਮਜ਼ਾਰ ਤੋਂ। ਉਹ ਮਜ਼ਾਰ ਹੈਗਾ ਤੁਹਾਡੇ ਰਾਹ ਵਿੱਚ ਆਇਆ ਹੈ, ਫੁੱਲਾਂ ਵਾਲੀ ਮੰਡੀ ਤੋਂ ਉਹਨਾਂ ਨੂੰ ਆਈ ਹੈ ਨਾ ਨੈਣਸੋ, ਬਾਬਾ ਜ਼ਕਰੀਆ ਸ਼ਾਹ ਰਹਿਮਤੁল্লাਹ ਅਲੈਹ। ਅੱਛਾ। ਉਹਦੇ ਮਤਵਲੀ ਹਨ ਮੇਰੇ ਬਜ਼ੁਰਗ।
ਅਸੀਂ ਅਸਲ ਦੇ ਵਿੱਚ ਹੈਗੇ ਆ ਖਲੀਫੇ ਉਹਨਾਂ ਦੇ, ਤੇ ਉਹ ਮੇਰੇ ਦਾਦੇ ਦੇ ਸਕੇ ਮਾਮੇ ਨੇ। ਇਹ ਨਕਸ਼ਬੰਦੀ ਸਿਲਸਿਲਾ ਤੁਹਾਡਾ? ਆ ਨਕਸ਼ਬੰਦੀ ਮੁਜੱਦਦੀ ਠੀਕ ਇਹ ਹੈ। ਮੇਰੇ ਵਾਲਦ ਦਾ ਸਿਲਸਿਲਾ ਹੈ ਤੇ ਮੈਂ ਆਪਣੇ ਵਾਲਦ ਦੀ ਬੈਠ ਹੋਇਆ ਹਾਂ। ਮਾਸ਼ਾਅੱਲਾ। ਮੈਂ ਵੀ ਨਕਸ਼ਬੰਦੀ ਮੁਜੱਦਦੀ ਹਾਂ। ਇਹ ਸਾਡਾ ਸਿਲਸਿਲਾ ਚਲਾ ਜਾਂਦਾ ਹੈ ਹਜ਼ਰਤ ਖਾਜਾ ਤਵੱਕਲ ਮਾਲਵੀ ਰਹਿਮਤੁल्लाह ਤਾਲਾ। ਮਾਸ਼ਾਅੱਲਾ। ਉਹਨਾਂ ਦੇ ਦੋ ਮਰੀਜ਼ ਹਨ, ਖਾਜਾ ਨੂਰ ਆਲਮ ਤੇ ਖਾਜਾ ਮਹਬੂਬ ਆਲਮ। ਵਾਹ ਜੀ। ਖਾਜਾ ਮਹਬੂਬ ਆਲਮ ਜਿਹੜੇ ਹਨ ਉਹ ਵੱਡੇ ਹਨ। ਖਾਜਾ ਨੂਰ ਆਲਮ ਸੈਦਗੀ ਜ਼ਿਲ੍ਹਾ ਗੁਜਰਾਤ ਦੇ ਕੋਲ ਪਿੰਡ ਫੜੀਆ ਉਹਦੇ ਕਰੀਬ ਸੈਦਾ ਸ਼ਰੀਫ ਬਸਤੀ ਦੇ ਰਹਿੰਦੇ ਹਨ। ਮੈਂ ਉੱਥੇ ਬੜੀ ਵਾਰ ਗਿਆ, ਆਪਣੇ ਉਸਤਾਦ ਦੈਮ ਇਕਬਾਲ ਦੈਮ ਨੂੰ ਵੀ ਮਿਲ ਗਿਆ ਉਹਨਾਂ ਦੇ ਉਰਸਾਂ ਵਿੱਚ। ਅੱਛਾ ਇਹ ਦੱਸੋ, ਹਾਂਜੀ, ਜਿਹੜੇ ਦਾਇਮ ਇਕਬਾਲ ਦਾਇਮ ਸਨ ਉਹ ਤੁਹਾਡੇ ਕੋਲ ਕਿਸ ਦੌਰ ਚ ਆਏ ਸਨ ਇੱਥੇ? ਦੈਮ ਇਕਬਾਲ ਦੈਮ ਸਾਹਿਬ ਜਿਹੜੇ ਨੇ ਇਹਨਾਂ ਨੇ ਜਿਹੜੇ ਸ਼ਾਹਨਾਮਾ ਕਰਬਲਾ ਲਿਖ ਲਿਆ ਤੇ ਉਹ ਛਪ ਗਿਆ। ਮੈਂ ਪੜ੍ਹਦਾ ਰਿਹਾ, ਮੈਨੂੰ ਬੜਾ ਸ਼ੌਕ ਸੀ ਕਿ ਇਹਨਾਂ ਦੀ ਜ਼ਿਆਰਤ ਕਰਾਂ। ਉਹ ਫਿਰ ਜੀ ਮੇਰਾ ਇੱਕ ਮੂੰਹ ਬੋਲਿਆ ਭਰਾ ਬਣਿਆ ਸੀ ਅਬਦੁੱਲਾ ਜੀ ਚਿਸ਼ਤੀ ਸ਼ੋਰਕੋਟੀ। ਅੱਛਾ ਜੀ। ਉਹਨਾਂ ਆਖਿਆ ਜੀ ਦੈਮ ਇਕਬਾਲ ਦੈਮ ਨੂੰ ਮਿਲਣਾ ਬੜਾ ਆਸਾਨ ਹੈ, ਇੱਥੇ ਅਸੀਂ ਰੇਲ ਗੱਡੀ ਤੇ ਬਵਾਂਗੇ, ਰਾਤ ਨੂੰ ਸਵੇਰੇ ਅਸੀਂ ਉੱਥੇ ਅੱਪੜ ਜਾਵਾਂਗੇ। ਮੈਂ ਤੇ ਮੇਰਾ ਮੂੰਹ ਬੋਲਿਆ ਭਰਾ ਅਬਦੁੱਲਾ ਜੀ ਚਿਸ਼ਤੀ ਜਿਹੜਾ ਸੀ ਉਹ ਰੇਲ ਤੇ ਬਹਿ ਗਏ ਰਾਤ ਦੇ ਟਾਈਮ ਤੇ ਸਰਗੋਡੇ ਵਾਲੇ ਤੇ। ਅੱਛਾ ਜੀ। ਉਹ ਫਿਰ ਜਨਾਬ ਉੱਥੇ ਉਤਰ ਕੇ ਗੁਜਰਾਤ ਫਿਰ ਅੱਗੇ ਦੈਮ ਇਕਬਾਲ ਦੈਮ ਸਾਹਿਬ ਹੋਰਾਂ ਨੂੰ ਮਿਲੇ। ਨਹੀਂ ਇੱਥੇ ਵੀ ਤੇ ਆਏ ਸਨ ਨਾ ਤੁਹਾਡੇ ਕੋਲ? ਮੇਰੇ ਕੋਲ ਬੜੀ ਵਾਰ ਤਸ਼ਰੀਫ ਲੈ ਆਏ। ਅੱਛਾ ਜ਼ਿਆਦਾ ਵਾਰੀ ਆਏ ਨੇ? ਬੜੀ ਵਾਰ ਆਏ ਨੇ। ਕੋਈ ਕਿਤਾਬਤ ਕਰਾਣੀ ਹੁੰਦੀ ਹਨ ਤੇ ਉਹ ਮੇਥੋਂ ਕਿਤਾਬਤ ਕਰਵਾ ਕੇ ਫਿਰ ਮੈਂ ਲਾਹੌਰੋਂ ਛਪਵਾ ਦਿੰਦਾ। ਅੱਛਾ ਮੈਂ ਇੱਥੇ ਗੱਲ ਰੋਕਦਿਆਂ ਅਰਜ਼ ਕਰਾਂਗਾ ਜੀ ਕਿ ਤੁਹਾਡੀ ਸ਼ਖਸੀਅਤ ਦਾ ਇੱਕ ਪੱਖ ਜੀ ਕਿਤਾਬਤ ਵੀ ਹੈ। ਜੀ ਚਲੋ ਹੁਣ ਤੇ ਕੰਪਿਊਟਰ ਆ ਗਿਆ, ਹਾਂਜੀ, ਮਗਰ ਤੁਸੀਂ ਤੇ ਅੱਗੋਂ ਜਬਾਰ ਸਾਹਿਬ ਵੀ ਕਿਤਾਬਤ ਕਰਦੇ ਸਨ। ਇਹ ਬੱਚੇ ਮੇਰੇ ਜਿਹੜੇ ਨੇ ਜੀ ਇਹ ਪੰਜੇ ਹੀ ਕਾਤਬ ਨੇ। ਅੱਛਾ। ਖੁਸ਼ਨਵੀਸ ਨੇ। ਉਹ ਸਾਨੂੰ ਇੱਕ ਜ਼ਿਲ੍ਹੇ ਦਾ ਕੰਮ ਮਿਲਦਾ ਹੈ ਨਾ ਇਲੈਕਸ਼ਨ ਇਹ ਦਾ। ਕਿਤਾਬਤ ਤੁਸੀਂ ਕਿੱਥੋਂ ਸਿੱਖੀ? ਕਿਤਾਬਤ ਜਿਹੜੀ ਹੈ ਜੀ ਇਹ ਬੜਾ ਸ਼ੌਕ ਸੀ ਮੈਨੂੰ ਬਚਪਨ ਵਿੱਚ। ਅੱਛਾ। ਤੇ ਮੈਨੂੰ ਪਤਾ ਨਹੀਂ ਕਾਤਬ ਕਿੱਥੇ ਮਿਲਣਗੇ। ਸਾਡੇ ਪਿੰਡ ਜਾਮਿਆ ਮਸਜਿਦ ਕਾਰੀਆਂ ਦਾ ਜਿਹੜਾ ਇਮਾਮ ਖਤੀਬ ਸੀ ਉਹਦੇ ਕੋਲੋਂ ਮੈਂ ਪੁੱਛਿਆ, ਮੈਂ ਆਖਿਆ ਜੀ ਕਾਤਬ ਕਿੱਥੋਂ ਮਿਲੇਗਾ? ਉਹਨਾਂ ਆਖਿਆ ਜੀ ਮਲਕ ਦੀਨ ਮੁਹੰਮਦ ਐਂਡ ਸਨਦ ਬੁੱਲ ਰੋਡ ਲਾਹੌਰ। ਠੀਕ ਹੈ, ਠੀਕ ਹੋ ਗਿਆ। ਦੇ ਨਾਲ ਹੀ ਬੜੀ ਵੱਡੀ ਪ੍ਰੈਸ ਹੈਗੀ ਸੀ ਦੀਨ ਮੁਹੰਮਦ ਦੀ ਪ੍ਰੈਸ, ਤੂੰ ਉੱਥੇ ਚਲਾ ਜਾ। ਅੱਛਾ। ਮੈਂ ਆਖਿਆ ਜੀ ਮੈਨੂੰ ਤੇ ਪਹਿਚਾਣਦਾ ਨਹੀਂ ਕੋਈ। ਠੀਕ ਹੈ। ਤੇ ਪਤਾ ਨਹੀਂ ਕੀ ਗੱਲ ਕਰਨੀ ਜਾ ਕੇ ਏਡੇ ਵੱਡੇ ਬੰਦੇ। ਅੱਛਾ। ਉਹ ਫਿਰ ਆਪ ਨੇ ਆਖਿਆ ਕਿ ਖੱਟ ਲੈ ਜਾ। ਕਾਰੀ ਹੋਰਾਂ ਨੇ, ਕਾਰੀ ਗੁਲਾਮ ਮੁਹੰਮਦ ਹੋਰਾਂ ਨੇ ਜਿਨ੍ਹਾਂ ਮੈਨੂੰ ਗੁਰਤੀ ਦਿੱਤੀ ਸੀ, ਖੱਟ ਲਿਖ ਦਿੱਤਾ। ਖੱਤ ਲਿਖ ਦਿੱਤਾ। ਖੱਟ ਮੈਂ ਲੈ ਕੇ ਉੱਥੇ ਗਿਆ। ਮਲਕ ਦੀਨ ਮੁਹੰਮਦ ਹੋਰਾਂ ਨੂੰ ਮੈਂ ਵੇਖਿਆ, ਬੜਾ ਚੌੜਾ ਸੀਨਾ, ਵੱਡਾ ਵੱਡਾ ਸਰ ਮੁਬਾਰਕ, ਉੱਤੇ ਲਾਲ ਟੋਪੀ ਪਾਈ ਫੁੰਮਣ ਵਾਲੀ ਰੋਮੀ ਟੋਪੀ। ਰੂਮੀ ਟੋਪੀ। ਤੇ ਉਹ ਵਾਲੇ ਬੈਠੇ ਹਨ, ਉਹਨਾਂ ਦੇ ਕੋਲ ਸ਼ੋਰਸ਼ ਕਾਸ਼ਮੀਰੀ, ਸ਼ੋਰਸ਼ ਕਾਸ਼ਮੀਰੀ, ਅਟਾਉਲਾ ਸ਼ਾਹ ਬੁਖਾਰੀ, ਅਬਦੁਲ ਰਮਾਨ ਤਾਰਕ, ਅਬਦੁਲ ਰਮਾਨ ਸ਼ੌਕ ਔਰ ਉਹਨਾਂ ਦਾ ਬੇਟਾ ਮੁਹੰਮਦ ਆਰਫ ਜਿਹੜਾ ਮਾਨਾਵਾ ਆਰਫ ਰਸਾਲਾ ਛਪਾਉਂਦਾ ਹੈ। ਤੇ ਉਹ ਮੈਨੂੰ ਪੁੱਛਣ ਲੱਗੇ ਕਾਕਾ ਕਿਹੜੀ ਕਿਤਾਬ ਚਾਹੀਦੀ ਹੈ? ਮੈਂ ਕਿਹਾ ਜੀ ਮੈਨੂੰ ਸਾਰੀਆਂ ਹੀ ਕਿਤਾਬਾਂ ਚਾਹੀਦੀਆਂ ਨੇ। ਤੇ ਆਖਣ ਲੱਗੇ ਕੋਈ ਲਿਆਂਦੀ ਆ ਕਿ ਸ਼ੈ ਵੀ? ਮੈਂ ਕਿਹਾ ਜੀ ਮੈਂ ਪਤਾ ਕਰਨ ਆਇਆ, ਲੱਭਦੀਆਂ ਕਿੱਥੋਂ ਨੇ ਤੇ ਮੈਂ ਲੈ ਜਾਵਾਂਗਾ। ਨਾਲੇ ਇੱਕ ਹੋਰ ਮੈਨੂੰ ਕੰਮ ਹੈ, ਮੈਨੂੰ ਸ਼ੌਕ ਹੈ ਕਿਤਾਬਤ ਦਾ, ਤੇ ਉਹ ਮੇਰੀ ਮਦਦ ਕਰੋ। ਮਲਕ ਦੀਨ ਮੁਹੰਮਦ ਨੇ ਆਰਫ ਨੂੰ ਆਖਿਆ ਜਾ ਇਹਨਾਂ ਨੂੰ ਕਾਤਬਾਂ ਦੀ ਬੈਠਕ ਵਿੱਚ ਲੈ ਜਾ। ਉਹ ਫਿਰ ਜਨਾਬ ਇਹ ਜਿਹੜਾ ਚੌਕ ਹੈਗਾ ਨਾ ਬੁੱਲ ਰੋਡ ਵਾਲਾ, ਜੀ ਜੀ ਜੀ, ਸਾਹਮਣੇ ਇੱਕ ਬੈਠਕ ਹੁੰਦੀ ਸੀ, ਉਹਦੇ ਵਿੱਚ 40 ਕੁ ਕਾਤਬ ਉਹਨਾਂ ਦੀਆਂ ਦਿਨ ਰਾਤ ਕਿਤਾਬਾਂ ਲਿਖਦੇ ਹਨ, ਕੁਰਾਨ ਪਾਕ ਲਿਖਦੇ ਹਨ। ਤੇ ਉਸ ਵੇਲੇ ਜੇ ਹਲੇ ਮੈਂ ਗਿਆ ਤੇ ਉਹ ਹਲੇ ਇਹ ਜਿਹੜੇ ਹੋਏ ਨੇ ਨਾ ਨਸੀਮ ਹਿਜਾਜ਼ੀ, ਇਹਨਾਂ ਦੇ ਰਹਿਮਤੁल्लाह ਅਲੈਹ ਹੋਏ ਨੇ, ਬੜੇ ਚੰਗੇ ਬੰਦੇ ਹਨ, ਨਾਵਲ ਨਵੀਸ। ਉਹਨਾਂ ਦਾ 100 ਸਾਲ ਬਾਅਦ ਨਾਵਲ ਜਿਹੜਾ ਸੀ ਕਿਤਾਬਤ ਹੋ ਰਿਹਾ ਸੀ। ਠੀਕ ਹੈ। ਉਹ ਫਿਰ ਮੈਂ ਕਿਹਾ ਇਹ ਨਾਮ ਮੈਂ ਸੁਣਿਆ ਸੀ ਤੇ ਅੱਜ ਉਹਨਾਂ ਦੀ ਕਿਤਾਬ ਹੀ ਦੇਖ ਲਈ, ਮੈਂ ਬੜਾ ਖੁਸ਼ ਹੋਇਆ। ਤੇ ਆਲਮ ਸਾਹਿਬ ਨੇ ਖੁਸ਼ੀ ਮੁਹੰਮਦ ਨਾਜ਼ਰ ਦੇ ਹੱਥ ਵਿੱਚ ਮੇਰੀ ਬਾਂਹ ਫੜਾ ਦਿੱਤੀ। ਉਹ ਹੈਡ ਹੈਗੇ ਹਨ ਕਾਤਬਾਂ ਦੇ, ਤੇ ਉਹਨਾਂ ਦੇ ਟਾਈਟਲ ਹੀ ਲਿਖਦੇ ਹਨ ਕਿਤਾਬਾਂ ਦੇ। ਬਾਕੀ ਉਹ ਕਾਤਬ ਵਿਚਲਾ ਕੰਮ ਜਿਹੜਾ ਹੈ ਕਿਤਾਬ ਦਾ ਉਹ ਦੂਜੇ ਕਾਤਬ ਲਿਖਦੇ ਸਨ। ਉਹਦੇ ਵਿੱਚ ਮੈਨੂੰ ਬੜੇ ਬੜੇ ਰਸ਼ੀਦ ਆਦਲ ਗੜੀ ਮਿਲੇ ਮੈਨੂੰ, ਜਿਹੜੇ ਕੁਰਾਨ ਪਾਕ ਲਿਖਦੇ ਹਨ।
ਹੋਰ ਬੜੇ ਬੜੇ ਕਾਬਲ ਲੋਕ ਮਿਲੇ। ਮੈਂ ਉਹਨਾਂ ਦੇ ਹੱਥ ਵਹਿੰਦਾ ਰਿਹਾ। ਮੈਂ ਕਿਹਾ ਹੱਥ ਮੇਰੇ ਵਰਗੇ ਨੇ, ਮੂੰਹ ਵੀ ਜਿਹੜਾ ਇਨਸਾਨਾਂ ਆਖੂ ਹੈ, ਇਹ ਫਰਿਸ਼ਤਿਆਂ ਕੋ ਲਿਖ ਕਿਵੇਂ ਲੈਂਦੇ ਨੇ। ਵਾਹ ਉਹ ਜਨਾਬ ਉੱਥੇ ਮੈਂ 4 ਦਿਨ ਰਿਹਾ, ਪਰ ਉਹ ਮੈਨੂੰ ਰਾਸ ਨਾ ਆਈ ਉੱਥੋਂ ਦੀ ਮਹਿਫਲ। ਮੈਂ ਪਿੰਡੋਂ ਹੈਗਾ ਹਾਂ ਤੇ ਬਾਹਰ ਸਵੇਰੇ ਉੱਠ ਕੇ ਜਾਣਾ ਝਾੜੇ ਬਹਿਣ ਲਈ, ਤੇ ਇੱਕ ਉਧਰ ਪੈਰ ਇੱਥਾ ਰੱਖਣੀ, ਇੱਕ ਉਧਰ ਰੱਖਣੀ, ਤੇ ਬੜੇ ਆਨੰਦ ਦੇ ਨਾਲ ਰਫਾ ਹਜਤ ਕਰਕੇ ਲੋਟੇ ਨਾਲ ਹੱਥ ਪਾਣੀ ਕਰਨਾ। ਉੱਥੇ ਉਦੋਂ ਕੜਵੰਜੀਆਂ ਬਣੀਆਂ ਹੁੰਦੀਆਂ ਹਨ। ਅੱਛਾ ਜੀ। ਤੇ ਹੇਠਾਂ ਕਨਾਲੀ ਰੱਖੀ ਹੁੰਦੀ ਸੀ ਹਰ ਘਰ ਵਿੱਚ, ਤੇ ਉਹ ਜੇ ਹਲੇ ਰਫਾ ਹਜਤ ਕਰ ਲੈਂਦੇ ਹਨ ਤੇ ਚੂੜੀ ਆਉਂਦੀ ਹੁੰਦੀ ਸੀ, ਉਹ ਆਣ ਕੇ ਤੇ ਉਹ ਗੰਢ ਲੈ ਜਾਂਦੀ ਸੀ। ਉੱਥੇ ਮੈਂ ਜਰਾ ਜਾਣਾ, ਮੈਨੂੰ ਹਵਾੜ ਪੈਣੀ, ਮੈਂ ਫਿਰ ਭੱਜ ਭੱਜਣਾ। ਇੱਥੇ ਦਾਤਾ ਸਾਹਿਬ ਦੇ ਕੋਲ ਗੋਭੀ ਦੇ ਖੇਤ ਹੁੰਦੇ ਹਨ, ਜੜਾਂ ਹੁੰਦੀਆਂ ਹਨ, ਇੱਥੇ ਆ ਕੇ ਮੈਂ ਰਫਾ ਹਜਤ ਕਰਕੇ ਜਾਣਾ। ਉਹ ਫਿਰ ਮੈਂ ਰਹਿ ਗਿਆ। ਰਾਤ ਮੈਂ ਰਹਿੰਦਾ ਹਾਂ ਆਪਣੀ ਖਾਲਾ ਦੇ ਕੋਲ। ਇਹ ਖਾਲਾ ਮੇਰੀ ਜਿਹੜੀ ਸੀ ਇਹ ਲਾਹੌਰ ਰਹਿੰਦੀ ਸੀ, ਉਹਨਾਂ ਦੀ ਹਵੇਲੀ ਹੈਗੀ ਸੀ ਚਿੱਟੀ, ਤੇ ਅੰਦਰੂਨ ਮੋਤੀ ਗੇਲ ਲਾਹੌਰ ਹਾਜ਼ਰ ਨਾ। ਲੰਘ ਜਾਓ ਤੁਸੀਂ ਗੱਲ ਜਾਰੀ ਰੱਖੋ। ਇਹਨਾਂ ਦੀ ਤਸਵੀਰ ਲਾਓ, ਮੇਰੀ ਹਾਜ਼ਰ ਜਿਹੜੀ ਹੈ ਇੱਥੇ ਖਲੋ। ਕੌਣ ਫੌਤ ਹੋਇਆ? ਹਾਂ ਬਾਬਾ ਨਹੀਂ ਹੈਗਾ, ਉਹਦਾ ਪੁੱਤਰਾ ਫੌਤ। ਚਲੋ ਜਾ ਕੇ ਇਹਨਾਂ ਰਾਜੇ ਹੋਣੀ ਇਹ ਮੇਰੀ ਗੁਰਦੀ ਗਈ ਜੀ। ਅੱਛਾ ਜੀ, ਮਾਸ਼ਾਅੱਲਾ। ਠੀਕ ਆ, ਆ ਗਏ ਨੇ ਤਸਵੀਰ ਚ। ਆਹੋ ਮੇਰੀ ਨੂੰਹ ਗਈ ਸੀ, ਅੱਜ ਵੀ ਗਈ ਸੀ, ਤੇ ਇਹ ਉਮਰਾ ਕਰਕੇ ਆਏ ਨੇ ਮਾਸ਼ਾਅੱਲਾ। ਟਾਪ ਹੋਇਆ ਹੈ। ਤੇ ਉਹ ਫਿਰ ਜੀ ਵਕਤ ਬੀਤਦਾ ਰਿਹਾ। ਫਿਰ ਮੈਂ ਤਲਾਸ਼ ਕਰਦਾ ਹਾਂ ਕਾਤਬ ਦੇ ਉਸਤਾਦ ਦੀ। ਇੱਕ ਰਾਤ ਜਾਮਿਆ ਮਸਜਿਦ ਦੇ ਵਿੱਚ ਇੱਕ ਸ਼ਾਇਰ ਆਇਆ, ਖਾਤਮ ਹੁਸੈਨ ਰਾਜਾ ਤਮੂਲੀ ਵਾਲੇ। ਠੀਕ ਹੈ ਜੀ। ਤੇ ਨਾਲ ਉਹਨਾਂ ਦਾ ਭਰਾ ਆਇਆ, ਤੇ ਉਹਨਾਂ ਰਾਤ ਅਸ਼ਾ ਤੋਂ ਬਾਅਦ ਬੜੀ ਮਹਿਫਲ ਗਰਮਾਈ। ਉਹਨਾਂ ਦਾ ਤਰੀਕਾਕਾਰ ਇੱਕ ਇਹ ਸੀ ਕਿ ਮਿੰਬਰ ਦੇ ਉੱਤੇ ਬਹਿ ਕੇ ਨਾ ਜੀ ਖਾਤਮ ਹੁਸੈਨ ਰਾਜਾ ਤਮੂਲੀ ਵਾਲਾ ਆਪਣੇ ਛੋਟੇ ਭਰਾ ਨਾਥ ਖਾਨ ਨੂੰ ਵਿੱਚ ਦੀ ਪੌੜੀ ਤੇ ਪਾਉਂਦੇ ਹਨ, ਤੇ ਉਹ ਇੱਕ ਦੂਜੇ ਨੂੰ ਇਸ਼ਾਰਾ ਕਰਦੇ ਹਨ, ਹੁਣ ਤੂੰ ਬੋਲਣਾ ਹੈ, ਹੁਣ ਮੈਂ ਗੱਲ ਕਰਨੀ ਹੈ। ਉਹਨਾਂ ਨੇ ਸਬਰੇ ਬਲਾਲ ਕਿਤਾਬ ਛਾਪੀ ਸੀ, ਤੇ ਉਹ ਸਬਰੇ ਬਲਾਲ ਦਵਾਨੀ ਹਦੀਆ ਲੈ ਕੇ ਦਿੰਦੇ ਹਨ। ਉਹ ਫਿਰ ਮੇਰੇ ਕੋਲ ਦਵਾਨੀ ਨਹੀਂ ਹੈਗੀ। ਮੈਂ ਆਪਣੀ ਫੁੱਫੀ ਕੋਲੋਂ ਜਾ ਕੇ ਤੇ ਟਗਾ ਲਿਆ, ਚਾਚੇ ਕੋਲੋਂ ਟਗਾ ਲਿਆ, ਦਵਾਨੀ ਪੂਰੀ ਕਰਕੇ ਮੈਂ ਵੀ ਲਈ। ਉਹ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਦੱਸੋ ਇਹ ਲਿਖਵਾਈ ਕਿੱਥੋਂ? ਉਹਨਾਂ ਆਖਿਆ ਜੀ ਇਹ ਤਾਜ ਮੁਹੰਮਦ ਜ਼ਰੀ ਰਕਮ ਤੇ ਮੁਨਸ਼ੀ ਜਿਹੜੇ ਵੱਡੇ ਹੋਏ ਨੇ ਇਹਨਾਂ ਤੋਂ ਤਾਜ ਜ਼ਰੀ ਰਕਮ, ਤੇ ਇੱਕ ਮੈਨੂੰ ਨਾਮ ਭੁੱਲਣ ਲੱਗ ਪਿਆ ਨੇ, ਪਰਵੀਨ ਰਕਮ, ਅਬਦੁਲ ਮਜੀਦ ਪਰਵੀਨ ਰਕਮ ਬੈਠਾ ਕਾਤਬਾਂ ਦੇ ਵਿੱਚੋਂ ਲਿਖਵਾਈ। ਉਹ ਫਿਰ ਮੈਂ ਆਖਿਆ ਯਾਰ ਕੋਈ ਪਤਾ ਖਤਾ ਇਹ ਉਹਨਾਂ ਦਾ ਇੱਕ ਸ਼ਾਗਿਰਦ ਹੈਗਾ ਹੈ ਕੋਟ ਮਾਮੂਦ ਵਿੱਚ। ਮੈਂ ਆਖਿਆ ਇਹ ਤੇ ਬੜਾ ਨੇੜੇ ਵੀ ਮੈਂ ਦਿਨੇ ਜਾਵਾਂਗਾ। ਉਹ ਫਿਰ ਮੈਂ ਰੋਗਾ ਰੱਖ ਕੇ ਤੇ ਗਿਆ ਜੀ ਕੋਟ ਮਾਮੂਦ ਪੈਦਲ। ਜੁੱਤੀ ਮੇਰੇ ਪੈਰੀ ਨਹੀਂ ਸੀ, ਖੱਦਰ ਦੀ ਲੱਕੜੀ ਬੱਧੀ ਸੀ, ਇੱਕ ਬਨੈਣ ਪਾਈ ਸੀ, ਗੁਰਬਤ ਬੇਬਹਾ ਸੀ। ਤੇ ਜਿਹੜੇ ਮੈਂ ਗਿਆ ਤੇ ਮੀਆਂ ਸਾਹਿਬ ਨੂੰ ਮਿਲਿਆ। ਉਹਨਾਂ ਆਖਿਆ ਕਾਕਾ ਕਾਹਦਾ ਦਮ ਕਰਾਉਣਾ ਹੈ? ਮੈਂ ਕਿਹਾ ਜੀ ਦਮ ਨਹੀਂ, ਮੈਂ ਖੁਸ਼ ਹੁੰਦੀ ਸੀ, ਸਿੱਖਣੀ ਨਹੀਂ। ਉਹਨਾਂ ਫਿਰ ਵੈਦਪੁਰ ਦਾ ਪੁੱਛਿਆ ਮੈਨੂੰ, ਆਖਣ ਲੱਗੇ ਰੋਜ਼ ਆ ਜਾ ਕਰੇਗਾ? ਮੈਂ ਕਿਹਾ ਜੀ ਆ ਜਾ ਕਰਾਂਗਾ। ਫਿਰ ਮੈਂ ਰੋਜ਼ਾ ਰੱਖ ਕੇ ਸਾਰੀ ਦੇ ਵਕਤ ਪੈਦਲ ਜਾਂਦਾ ਹਾਂ। 6 ਘੰਟੇ ਮੈਂ ਉੱਥੇ ਮਸ਼ਕ ਕਰਦਾ ਹਾਂ, ਫਿਰ ਵਾਪਸ ਪੈਦਲ ਆ ਜਾਂਦਾ ਹਾਂ। ਤਰਾਬੀਆਂ ਦੇ ਵਿੱਚ ਸ਼ਾਮਲ ਹੋਣਾ, ਅਗਲੇ ਦਿਨ ਲਈ ਫਿਰ ਪ੍ਰੋਗਰਾਮ ਬਣਾਉਣਾ। ਇਵੇਂ ਖੁਸ਼ਨਸੀਬੀ ਮੈਨੂੰ ਕਿਉਂ ਖੱਟਾਂ ਵਿੱਚੋਂ ਅਕਲ ਹੋਈ। ਅਰਬੀ, ਉਰਦੂ, ਇੰਗਲਿਸ਼ ਤੇ ਗੁਰਮੁਖੀ। ਡਾਕਟਰ ਜਮਾਲ ਹੁਸ਼ਿਆਰਪੁਰੀ ਨੇ ਆਪਣਾ ਪਹਿਲੇ ਕਾਇਦਾ ਗੁਰਮੁਖੀ ਕਾਇਦਾ ਜਿਹੜਾ ਸੀ ਨਾ ਜੀ, ਉਹ ਮੇਰੇ ਤੋਂ ਲਿਖਵਾਇਆ ਸੀ। ਅੱਛਾ ਜੀ, ਗੁਰਮੁਖੀ ਚ? ਹਾਂ ਜੀ। ਯਾਨੀ ਤੁਸੀਂ ਗੁਰਮੁਖੀ ਵੀ ਲਿਖ ਲੈਂਦੇ ਹੋ? ਮੈਂ ਲਿਖ ਲੈਣਾ, ਹੁਣ ਵੀ ਲਿਖ ਸਕਦਾ। ਇਹ ਫਿਰ ਮੇਰੇ ਜਿਹੜਾ ਬੇਟਾ ਹੈ ਵੱਡਾ ਅਬਦੁਲ ਜਵਾਰ ਅਸਦ, ਇਹਨੇ ਐਮਓ ਕਾਲਜ ਦੇ ਵਿੱਚ ਰਹਿ ਕੇ ਹਫੀਜ਼ ਸਦੀਕੀ ਸਾਹਿਬ ਉਹਨਾਂ ਦਾ ਰਸਾਲਾ, ਪ੍ਰੋਫੈਸਰ ਹਫੀਜ਼ ਸਦੀਕੀ, ਹਾਂਜੀ ਹਾਂਜੀ, ਉਹਨਾਂ ਦੀ ਇੱਕ ਭੈਣ ਹੁੰਦੀ ਸੀ ਜ਼ਹਿਦਾ ਸਦੀਕੀ। ਅੱਛਾ ਜੀ। ਉਹ ਰਸਾਲਾ ਛਪਾਉਂਦੇ ਹਨ, ਉਹ ਮੈਨੂੰ ਲੈ ਦਿੱਤਾ। ਫਿਰ ਡਾਕਟਰ ਰਸ਼ੀਦ ਅਨਵਰ, ਉਹਨਾਂ ਦਾ ਰਸਾਲਾ ਜਿਹੜਾ ਇਹ ਪੰਜਾਬੀ ਮੈਂ ਲਿਖਣ ਲੈ ਪਿਆ। ਇਕਬਾਲ ਸਲਾਹੁਦੀਨ ਹੋਰਾਂ ਨੇ ਕੋਈ ਕਿਤਾਬਾਂ ਦੇ ਦੇਣੀਆਂ ਮੈਨੂੰ, ਗੁੱਲ ਕਰਨਾ ਚੈਂਬਰਾਂ ਬਣਾਉਣ ਨਹੀਂ ਕਿਉਂ। ਇਹਦੇ ਇਲਾਵਾ ਜੀ
ਇਕਬਾਲ ਰਾਹੀ ਉਹਨਾਂ ਨੇ ਮੈਨੂੰ ਛਾਲਵੀਓਂ ਬੱਚਿਆਂ ਦਾ ਰਸਾਲਾ ਛਪਦਾ ਸੀ ਉਹਦੀ ਕਿਤਾਬ ਲੈ ਦਿੱਤੀ। ਮੈਂ ਬੱਚਿਆਂ ਦੀ ਰੋਜ਼ੀ ਦਾ ਸਬੱਬ ਬਣ ਗਿਆ, ਚੱਲਦਾ ਰਿਹਾ ਸਿਲਸਿਲਾ। ਫਿਰ ਜਨਾਬ ਇਹਨਾਂ ਨੇ ਰਹਿਣ ਲਈ ਕੋਈ ਜਗ੍ਹਾ ਜੁਗਾ ਜਿਹੜੀ ਸੀ ਇਹ ਬਣਾਈ। ਇਹ ਫਿਰ ਅੱਲਾਹ ਤਾਲਾ ਨੇ ਮੈਨੂੰ ਮੌਕਾ ਦਿੱਤਾ ਤੇ 9 ਸ਼ਾਦੀਆਂ ਬੱਚਿਆਂ ਦੀਆਂ ਕੀਤੀਆਂ। ਮਾਸ਼ਾਅੱਲਾ। ਹੁਣ ਉਹਨਾਂ ਨੂੰ ਮੈਂ ਵੱਖਰਾ ਇਸ ਗੱਲੇ ਕਰਦਾ ਹਾਂ ਕਿ ਅੱਗੇ ਹਾਲ ਔਲਾਦ ਵੱਧ ਗਈ ਬਾਬਾ, ਸਵੇਰੇ ਦੇਗ ਦਾ ਖਰਚਾ ਹੋ ਜਾਂਦਾ ਹੈ। ਉਹ ਫਿਰ ਮੈਂ ਕਿਹਾ ਜੀ ਤੁਸੀਂ ਆਪਣੇ ਪਤੀਲਿਆਂ ਵਿੱਚ ਪਕਾ ਲਿਆ ਕਰੋ ਜੋ ਕੋਈ ਪਕਾਣਾ ਖਾਣਾ ਜੇ। ਤੇ ਮੈਨੂੰ ਅਬਦੁੱਲਾ ਦੇ ਨਾਲ ਰਹਿਣ ਦਿਆ ਤੇ ਮੈਨੂੰ ਅੱਲਾ ਨੇ ਤੌਫੀਕ ਦਿੱਤੀ, ਉਮਰੇ ਵੀ ਕੀਤੇ ਨੇ, ਹੱਜ ਦੀ ਵੀ ਸਾਦਤ ਮਿਲੀ। 5 ਮੁਲਕਾਂ ਦਾ ਸਫ਼ਰ ਮੈਂ ਕੀਤਾ ਹੈ ਜੀ, ਤੁਰਕੀ ਦਾ, ਸ਼ਾਮ ਦਾ, ਸਾਊਦੀ ਅਰਬ ਦਾ, ਇਰਾਕ ਦਾ, ਈਰਾਨ ਦਾ। ਉਹ ਫਿਰ ਮੈਂ ਕਿਤਾਬ ਵੀ ਲਿਖੀ ਇੱਕ ਜ਼ਿਆਰਾਤ ਦੀ। ਜ਼ਿਆਰਾਤ ਦੀ ਫਸੀਰੂ ਫਿਲ ਅਰਜ਼ੇ। ਉੱਥੇ ਮੈਨੂੰ ਇੱਕ ਬੰਦਾ ਮਿਲ ਗਿਆ ਬੜਾ ਪਿਆਰਾ ਜਿਹਾ, ਹਜ ਦੇ ਦੌਰਾਨ ਮਿਲਿਆ ਸੀ, ਸਾਜਿਦੁਲ ਕਾਬੀ। ਮਾਸ਼ਾਅੱਲਾ। ਮੌਲਾ ਵੀ ਰਹਿੰਦਾ ਸੀ ਤੇ ਮੈਨੂੰ ਉਹਨੇ ਆਪਣਾ ਪਤਾ ਦੇ ਦਿੱਤਾ ਸੀ, ਕਦੀ ਆਓ ਨਾ ਤੇ ਮੈਨੂੰ ਮਿਲਣਾ। ਉਹ ਫਿਰ ਮੈਂ ਤੇ ਜਾ ਨਹੀਂ ਹਾਂ ਸਕਦਾ। ਇੱਕ ਅਦਾਰੇ ਨੇ ਮੈਨੂੰ ਕਿਤਾਬਾਂ ਦੇ ਉੱਤੇ 5 ਮੁਲਕਾਂ ਦਾ ਸਫ਼ਰ ਦੇ ਦਿੱਤਾ। ਉਦੋਂ ਫਿਰ ਮੈਂ ਤਿਆਰ ਹੋ ਕੇ ਜਿਹਲੇ ਗਿਆ, ਸਾਜਿਦੁਲ ਕਾਬੀ ਮਿਲਿਆ ਮਹੱਲਾ ਹਲੇ ਵਫਾ ਵਿੱਚ, ਕਰਬਲਾ ਮੋਹਲਾ ਵਿੱਚ। ਉਹਨੇ ਫਿਰ ਮੈਨੂੰ ਸਾਰੇ ਮਜ਼ਾਰ ਪਾਕ ਅੰਦਰੋਂ ਵਿਖਾਏ। ਹਜ਼ਰਤ ਇਮਾਮ ਹਸਨ ਅਲੈਹਿਸਲਾਮ ਦੇ ਰੋਜ਼ੇ ਦੇ ਵਿੱਚ ਸ਼ਾਹੀ ਇਜਾਜ਼ਤ ਤੋਂ ਬਗੈਰ ਨਹੀਂ ਜਾ ਸਕਦਾ। ਉਹਨਾਂ ਨੇ ਮੈਨੂੰ ਅੰਦਰ ਵੀ ਲੈ ਗਏ, ਨੰਗੇ ਸ਼ਹੀਦਾਂ ਵੀ ਦੇਖਿਆ, ਹਜ਼ਰਤ ਅਲੀ ਅਸਗਰ ਉਹਨਾਂ ਦਾ ਵੀ ਮਜ਼ਾਰ, ਹਜ਼ਰਤ ਅਲੀ ਅਕਬਰ ਉਹਨਾਂ ਦਾ ਵੀ, ਹਜ਼ਰਤ ਅਬਾਸ ਦੇ ਰੋਜ਼ੇ ਦੇ ਅੰਦਰ ਲੈ ਗਏ। ਨਜਦੇ ਅਸ਼ਰਫ ਦੇ ਵਿੱਚ ਹਜ਼ਰਤ ਅਲੀ ਕਰਮੱਲਾ ਵਜਹਾ ਉਹਦਾ ਰੋਜ਼ਾ ਅੰਦਰੋਂ ਵਿਖਾਇਆ। ਫਿਰ ਜਨਾਬ ਇੱਕ ਉੱਥੇ ਸਾਡੀ ਰਾਕਟ ਦੇ ਬਹਿ ਕੇ ਜਿਹੜੀ ਗਈ ਸੀ ਨਾ ਖਲਾਲ ਵਰਦ, ਜੀ ਜੀ, ਉਹ ਅਨੂਸ਼ਾ ਅਨਸਾਰੀ ਤੇ ਉਹ ਕੌਮ ਵਿੱਚ ਰਹਿੰਦੇ ਹਨ, ਉਹਨਾਂ ਨਾਲ ਵੀ ਮੁਲਾਕਾਤ ਹੋਈ। ਉਹਨਾਂ ਨੇ ਤਾਬਨ ਕੀਤਾ, ਜਿੱਥੇ ਮੈਂ ਨਹੀਂ ਹਾਂ ਜਾ ਸਕਦਾ ਆਪਣੀ ਸਰਕਾਰੀ ਗੱਡੀਆਂ ਤੇ ਲੈ ਗਏ, ਮਸ਼ਹਦ ਸ਼ਰੀਫ ਵਿੱਚ ਲੈ ਗਏ, ਖੁਰਾਸਾਨ ਦਾ ਸੂਬਾ ਫਰਾਇਆ। ਫਿਰ ਇਮਾਮ ਰਜ਼ਾ ਜਿਹੜੇ ਹੋਏ ਨੇ ਉਹਨਾਂ ਦੇ ਮਜ਼ਾਰ ਪਾਕ ਦੇ ਇੱਕ ਮੁਕਾਬਲਾ ਹੋਇਆ ਸੀ ਤੇ ਉਹ ਹਰ ਰੋਜ਼ ਮੁਕਾਬਲਾ ਹੁੰਦਾ ਹੈ, ਕੋਈ ਸਵਾਲ ਪੁੱਛਦੇ ਨੇ। ਉਹ ਫਿਰ ਮੈਨੂੰ ਵੀ ਉਹਨਾਂ ਨੇ ਸ਼ਾਮਿਲ ਕੀਤਾ ਸਾਜਿਦੁਲ ਕਾਬੀ ਨੇ। ਉਹਦੇ ਵਿੱਚ ਮੈਨੂੰ ਅਵਲ ਉਹਨਾਂ ਲੈ ਆਉਣਾ। ਮੈਨੂੰ ਤਾਰੀਖ ਅਕਬਰ ਹੈਗੀ ਹੈ, ਇਮਾਮਾਂ ਪਾਕਾਂ ਦਾ ਹਰ ਹਾਲਤ ਵਿੱਚ ਮੈਂ ਹਰ ਦੌਰ ਦੇ ਵਿੱਚ ਹਰ ਮਕਾਮ ਦੇ ਉੱਤੇ ਉਹਨਾਂ ਦੇ ਹਾਲਾਤ ਜਾਣਨਾ। ਉਹ ਫਿਰ ਮੈਨੂੰ ਇੱਕ ਸਿੱਕਾ ਸੋਨੇ ਦਾ ਮਿਲਿਆ ਉੱਥੋਂ। ਮਾਸ਼ਾਅੱਲਾ। ਫਿਰ ਉਹਨਾਂ ਨੇ ਖਾਸ ਤਾਮ ਦਿੱਤਾ ਜਿਹੜਾ 4 ਬੰਦੇ ਰੱਜ ਕੇ ਖਾਂਦੇ ਨੇ। ਇਹਦੇ ਇਲਾਵਾ ਫਿਰ ਬਸਰੇ ਵੀ ਲੈ ਗਏ ਮੈਨੂੰ, ਬਗਦਾਦ ਸ਼ਰੀਫ ਦੇ ਵਿੱਚ ਬੜਾ ਵਕਤ ਮਿਲ ਗਿਆ ਤੇ ਉੱਥੇ ਹਜ਼ਰਤ ਬਾਲੋਲ ਦਾ ਰੋਜ਼ਾ ਵੇਖਿਆ। ਜ਼ਬੈਦਾ ਸ਼ਹਜ਼ਾਦੀ ਜਿਹੜੀ ਸੀ ਖਲੀਫਾ ਹਾਰੂਨ ਰਸ਼ੀਦ ਦੇ ਘਰ ਦੀ, ਉਹਨਾਂ ਦਾ ਭਰਾ ਸੀ ਬਹਿਲੋਲ। ਫਿਰ ਦਰਿਆਏ ਦਜਲਾ ਦੇ ਕਿਨਾਰੇ ਬਹਿ ਕੇ ਮੈਂ ਰੋਂਦਾ ਵੀ ਰਿਹਾ ਕੋਈ ਚਿਰ। ਉਹ ਇਹ ਗੱਲ ਹੈ ਕਿ ਇੱਥੇ ਕਿਤਾਬਾਂ ਦੀ ਪੁਲ ਬਣਾਈ ਸੀ ਤੇ ਇਹਦੇ ਇਲਾਵਾ ਜੀ ਉਹ ਲਹੂ ਜਿਹੜਾ ਸੀ ਰੁੜਿਆ ਸ਼ਹੀਦਾਂ ਦਾ। ਫਿਰ ਇਹ ਹਲਾਕੂ ਖਾਨ ਦੀ ਜਿਹੜੀ ਦੌਰ ਆਇਆ ਨਾ ਜੀ, ਤੇ ਉਹਨੇ ਪੁਲ ਬਣਾਈ ਕਲਮੀ ਨੁਕਸੇ ਕਿਤਾਬਾਂ ਤੇ, ਘੋੜੇ ਚਬਾਏ। ਫਿਰ ਇਹਨੇ ਸ਼ਹੀਦ ਕੀਤੇ ਕਿ 3 ਦਿਨ ਦਜਲੇ ਦਾ ਪਾਣੀ ਜਿਹੜਾ ਸੀ ਉਹ ਲਾ ਗਿਆ, 3 ਦਿਨ ਸਿਆਹੀ ਦੇ ਖੁਰ ਕੇ ਕਾਲੇ ਰੰਗ ਦਾ ਰਿਹਾ ਜੀ। ਇਹਦੇ ਇਲਾਵਾ ਫਿਰ ਉਹ ਮੈਂ ਵੇਖਿਆ ਜਾ ਕੇ ਹਜ਼ਰਤ ਇਬਰਾਹਿਮ ਖਲੀਲੁੱਲਾਹ ਦਾ ਵਲਾਦਤ ਗਾਹ। ਫਿਰ ਉਸ ਗਾਹ ਹੋਈ ਜਿੱਥੇ ਆਪਦੀ ਪਰਵਰਿਸ਼ ਹੋਈ। ਉਹ ਟੱਠਾ ਮੀਨਾਰ ਵੀ ਦੇਖਿਆ ਜਿੱਥੇ ਨਮਰੂਦ ਚੜ੍ਹ ਕੇ ਨਾ ਜੀ ਤੀਰ ਮਾਰਦਾ ਸੀ। ਮੁਅੱਲਕ ਬਾਗਾਂ ਵਾਲੀ ਜਗ੍ਹਾ ਵੇਖੀ, ਅਜਾਇਬ ਘਰ ਵੇਖਿਆ, ਫਿਰਿਆ ਤੁਰਿਆ, ਸਾਰੀ ਸੈਰ ਕੀਤੀ। ਦਮਿਸ਼ਕ ਦੀ ਸ਼ਹਿਰ ਜਿਹੜੀ ਹਜ਼ਰਤ ਬਲਾਲ ਰਜ਼ੀ ਅੱਲਾਹ ਅਨਹੁ ਦਾ ਰੋਜ਼ਾ, ਉਹ ਫਿਰ ਕਿਤਾਬ ਲਿਖੀ। ਉਹ ਕਿਤਾਬ ਜਿਹੜੀ ਸੀ ਇੱਕ ਮੇਰੀ ਤਹਿਰਾਨ ਵਿੱਚ ਵੀ ਆਪਣੀ। ਬਗਦਾਦ ਸ਼ਰੀਫ ਵਿੱਚ ਬੜੇ ਸਨ ਮਜ਼ਾਰਾਤ, ਆਓ ਸਾਰੇ ਦੇਖੇ ਤੇ ਮੈਂ ਉੱਥੇ ਹਜ਼ਰਤ ਜੁਨੈਦ ਬਗਦਾਦੀ, ਹਜ਼ਰਤ ਸ਼ੇਖ ਅਬਦੁਲ ਕਾਦਰ ਜਿਲਾਨੀ। ਇੱਥੇ ਇੱਕ ਰਾਤ ਰਹਿਣ ਦਾ ਮੈਨੂੰ ਮੌਕਾ ਮਿਲਿਆ। ਪੀਰਾਨੇ ਪੀਰ ਹਜ਼ਰਤ ਸ਼ੇਖ ਅਬਦੁਲ ਕਾਦਰ ਦੀ ਜਿਲਾਨੀ ਜੀ ਜੀ ਰਜ਼ੀ ਅੱਲਾਹ ਤਾਲਾ ਅਨਹੁ ਦੇ ਰੋਜ਼ੇ ਪਾਕ ਤੇ ਇੱਕ ਰਾਤ ਮੈਂ ਰਿਹਾ। ਡੇਰਾ ਗਾਜ਼ੀ ਖਾਨ ਦਾ ਇੱਕ ਮੁੰਡਾ ਸੀ ਉੱਥੇ ਮਹਮਾਦ ਹੈਗਾ ਸੀ।
ਉਹ ਇੱਟਾਂ ਉੱਟਾਂ ਲਾਉਂਦਾ ਸੀ, ਸੀਮੈਂਟ ਵਗੈਰਾ ਲਾਉਣਾ ਉਹਨੇ, ਠੱਠੀ ਦੀਵਾਰ ਨੂੰ ਬਣਾਉਣਾ। ਤੇ ਉਹ ਮੈਨੂੰ ਮਿਲਿਆ ਤੇ ਮੈਂ ਕਿਹਾ ਯਾਰ ਇੱਕ ਰਾਤ ਮੈਨੂੰ ਅੰਦਰ ਵਾਸਤੇ ਰੋਟੀ ਤੇ। ਉਹ ਕਹਿੰਦਾ ਲੱਗਾ ਜੀ ਇਹ ਰਾਤ ਦਾ ਬਾਦਸ਼ਾਹ ਜਿਹੜਾ ਹੈ ਉਹ ਇਜਾਜ਼ਤ ਦਿੰਦਾ ਹੈ ਜਾਂ ਇੱਥੋਂ ਦੀ ਜਿਹੜੀ ਤਨਜ਼ੀਮ ਹੈ। ਮੈਂ ਕਿਹਾ ਯਾਰ ਇੱਕ ਗੋਝੇ ਦੇ ਵਿੱਚ ਪਾ 20 ਟੁਮਨ, ਉਹ ਟੁਮਨ ਚੱਲਦੇ ਨੇ ਨਾ, ਤੇ ਜਾ ਕੇ ਫਲ ਫੁੱਲ ਖਾ ਕੇ ਆ ਜਾ ਤੇ ਫਿਰ ਮੈਨੂੰ ਇੱਕ ਝਾਤੀ ਮਰਵਾ ਦੇ। ਉਹ ਫਿਰ ਜਿਹੜੇ ਫਾਰਗ ਹੋ ਕੇ ਆਇਆ ਕਹਿੰਦਾ ਗੱਲ ਉਹ ਸ਼ਾਇਰ ਨੇ ਮੈਂ ਵਾੜਿਆ ਤੈਨੂੰ, ਤੇਰੀ ਮੈਂ ਤਲਾਸ਼ੀ ਲੈ ਲੈਣੀ ਹੈ, ਹੀਰੇ ਮੋਤੀ ਲੱਗੇ ਨੇ ਰੋਲੇ ਪਾਪ ਤੇ ਉਹ ਲਾ ਕੇ ਲੈ ਜਾਂਦੇ ਨੇ ਲੋਕ ਤਬਰਕਨ। ਉਹ ਫਿਰ ਜੀ ਮੈਨੂੰ ਮੌਕਾ ਅੰਦਰ ਮਿਲਿਆ, ਜਿਹੜਾ ਸ਼ਜਰਾ ਮੁਬਾਰਕ ਉਹਨਾਂ ਦੇ ਸਿਰਹਾਣੇ ਲਿਖਿਆ ਹੈ ਗੌਸ ਉਹ ਪਾਕ ਵੀ ਮੈਂ ਦੇ? ਲਿਆਇਆ। ਤੇ ਉੱਥੇ ਇੱਕ ਜਨਾਜ਼ਾ ਵੀ ਮੈਂ ਪੜਿਆ, ਸੁਣੀ ਜਿਹੜੇ ਨੇ ਉਹ ਜਨਾਜ਼ਾ ਉੱਥੇ ਪੜ੍ਹਦੇ ਨੇ। ਠੀਕ ਹੈ। ਉਹਨੇ ਬੀਬੀਆਂ ਨੇ ਨਹੀਂ ਇੱਕ ਕਿਤਾਬ ਬਣਾਈ ਪਿੱਛੇ, ਹਜ਼ਰਤ ਗੌਸਲਾ ਜਲਾਨੀ ਰਹਿਮਤੁਲਾਹ ਅਲੈਹ ਦੇ ਮਜ਼ਾਰ ਦੇ ਕੋਲ ਬੜੀ ਵੱਡੀ ਹਵੇਲੀ ਹੈ, ਉਹ ਬੜੀ ਵੱਡੀ ਜਗ੍ਹਾ ਹੈ ਜਿੱਥੇ ਆਵਾਜ਼ ਕਰਦੇ ਹਨ ਤੇ 70,000 ਬੰਦੇ ਜਾਣ ਕੇ ਸੁਣਦੇ ਹਨ ਤੇ ਉਹ ਲਿਖਦੇ ਹਨ ਨੁਸਖੇ। ਉਹ ਫਿਰ ਜਨਾਬ ਉਹ ਜਨਾਜ਼ਾ ਵੀ ਪੜਿਆ ਮੈਂ। ਇਹਦੇ ਇਲਾਵਾ ਫਿਰ ਜਨਾਬ ਉਹ ਬਗਦਾਦ ਦੀਆਂ ਗਲੀਆਂ ਵਿੱਚ ਫਿਰਿਆ। ਠੀਕ ਹੈ। ਫਿਰ ਜਨਾਬ ਬਗਦਾਦ ਜਿਹੜਾ ਹੈ ਪਹਿਲੇ ਇਹਨੂੰ ਮਦੈਨ ਆਉਂਦੇ ਹਨ, ਫਿਰ ਇਹਨਾਂ ਫੇਰਵਾਂ ਦੇ ਦੌਰ ਦੇ ਵਿੱਚ ਇਹਦਾ ਨਾਮ ਬਗਦਾਦ ਹੋ ਗਿਆ। ਇਹਦੇ ਇਲਾਵਾ ਫਿਰ ਅੱਜ ਕੱਲ੍ਹ ਜਿਹੜਾ ਹੈ ਨਾ ਜੀ ਇਹਨੂੰ ਨਾਂ ਇਮਾਮਾਂ ਪਾਕਾਂ ਦੇ ਨਾਂ ਤੇ ਰੱਖਿਆ ਗਿਆ ਹੈ। ਉਹ ਨਾਮ ਮੈਨੂੰ ਕੋਈ ਭੁੱਲਣ ਦਾ ਕਹਿੰਦੇ ਇਮਾਮ, ਤੇ ਉਹਨਾਂ ਦੇ ਨਾਂ ਤੇ ਸਿੱਕੇ ਦੇ ਵਿੱਚ ਵੀ ਹੁਣ ਉਹ ਨਾਂ ਚੱਲਦਾ ਹੈ। ਠੀਕ ਹੋ ਗਿਆ। ਅੱਛਾ ਇਹ ਦੱਸੋ, ਇਹ ਤੇ ਬਾਹਰ ਦਾ ਸਫਰਨਾਮਾ ਹੋ ਗਿਆ ਨਾ? ਉਹ ਫਿਰ ਬਾਹਰ ਦਾ ਮੈਂ ਇੱਕ ਥੋੜਾ ਜਿਹਾ ਇੱਥੇ ਬਿਆਨ ਕਰਾਂਗਾ ਕਿ ਅੱਜ ਦੀ ਜਿਹੜੀ ਸਾਡੀ ਬੈਠਕ ਹੈ ਕੂਕ ਪਾਕਿਸਤਾਨ ਕੂਕ ਦੀ, ਇਹਦੇ ਵਿੱਚ ਹਾਜੀ ਫਕੀਰ ਅਸਰ ਅੰਸਾਰੀ ਹੋਰਾਂ ਦੇ ਨਾਲ ਗੱਲਬਾਤ ਜਾਰੀ ਹੈ ਤੇ ਨਾਲ ਮੌਜੂਦ ਨੇ ਜਨਾਬ ਅਕੀਲ ਸ਼ਾਫੀ ਸਾਹਿਬ। ਤੇ ਇਹ ਅਕੀਲ ਸ਼ਾਫੀ ਸਾਹਿਬ ਬਹੁਤ ਜ਼ਬਰਦਸਤ ਨਕੀਬ ਵੀ ਨੇ ਔਰ ਪੰਜਾਬੀ ਜ਼ਬਾਨ ਦੀ ਸੇਵਾਕਾਰ ਨੇ ਔਰ ਇਹਨਾਂ ਦਾ ਭਰਵਾਂ ਕੰਮ ਹੈ। ਕਾਸ਼ਮੀਰੀ ਹੋਰਾਂ ਦੇ ਦੋਤਰੇ ਦੇ ਮਾਸ਼ਾਅੱਲਾ ਮਾਸ਼ਾਅੱਲਾ। ਫਿਰ ਇਹਨਾਂ ਦਾ ਜਿਹੜਾ ਹੈ ਨਾ ਗੁਲਜ਼ਾਰ ਖਲੀਫ ਉਹ ਫਿਲਮੀ ਸ਼ਾਇਰ ਹੈਗਾ, ਉਹਦੇ ਭਤੀਜੇ ਨੇ। ਵਧੀਆ ਜੀ ਵਧੀਆ, ਮਾਸ਼ਾਅੱਲਾ ਮਾਸ਼ਾਅੱਲਾ। ਲਾਹੌਰ ਨਾਲ ਬੜਾ ਪਿਆਰ ਹੈ ਇਹਨਾਂ ਨੂੰ। ਇਹਨਾਂ ਨੇ ਲਾਹੌਰ ਦੇ ਉੱਤੇ ਪਹਿਲੀ ਕਿਤਾਬ ਲਿਖੀ, ਮੈਂ ਕਿਤਾਬਤ ਕੀਤੀ। ਫਿਰ ਮੈਂ ਸੀ ਅਰਬੀਆਂ ਵੀ ਲਿਖਦਾ ਗਿਆ ਤੇ ਹੁਣ ਇਹਨਾਂ ਨੇ ਇੱਕ ਬੜਾ ਨਿਰਾਲਾ ਕੰਮ ਕੀਤਾ ਹੈ। ਮੈਨੂੰ ਵੇਖ ਕੇ ਨਾ ਜੀ ਤਫਸੀਰ ਮੇਰੀ ਵੇਖ ਕੇ ਇਹਨਾਂ ਨੇ 114 ਸੂਰਤਾਂ ਦਾ ਤਾਰਫ ਲਿਖਿਆ ਹੈ। ਪੁਰਾਣੀ ਸੂਰਤਾਂ ਦਾ? ਹਾਂ, ਕੁਰਾਨ ਦੀਆਂ ਸੂਰਤਾਂ ਮੁਬਾਰਕਾਂ ਜਿਹੜੀਆਂ ਨੇ 114 ਇਹ ਸੂਰਤਾਂ ਦਾ ਤਾਰਫ ਐਵੇਂ ਲਿਖਿਆ ਹੈ ਕਿ ਸੂਰਤ ਜਿਹੜੀ ਹੈ ਮੱਕੇ ਸ਼ਰੀਫ ਦੇ ਨਾਲ ਹੋਈ ਜਾਂ ਮੱਕੇ ਸ਼ਰੀਫ ਦੇ ਵਿੱਚ ਐਤਾਂ ਕਿੰਨੀਆਂ ਨੇ, ਰਕੂ ਕਿੰਨੇ ਨੇ। ਇਹ ਛਪ ਗਿਆ ਜੀ ਕੰਮ ਹੈ? ਇਹ ਛਪ ਤਿਆਰ ਹੈ और 10 दिन 15 दिन में इंशाल्लाह छपेगी इंशाल्लाह। ਚਲੋ ਮਾਸ਼ਾਅੱਲਾ ਮਾਸ਼ਾਅੱਲਾ। ਤੇ ਅੱਜ ਹੀ ਫਕੀਰ ਅਸਰ ਅੰਸਾਰੀ ਫੈਜ਼ਪੁਰੀ ਉਹਨਾਂ ਦੇ ਸੱਜੇ ਪਾਸੇ ਬੈਠੇ ਨੇ ਜਨਾਬ ਡਾਕਟਰ ਮੀਆਂ ਜ਼ਫਰ ਮਕਬੂਲ ਸਾਹਿਬ। ਆਪ ਬਜ਼ਮੇ ਮੌਲਾ ਸ਼ਾਹ ਦੇ ਚੇਅਰਮੈਨ ਵੀ ਨੇ। ਹਜ਼ਰਤ ਸਾਈਂ ਮੌਲਾ ਸ਼ਾਹ ਮਜੇਠਵੀ ਰਹਿਮਤੁल्लाह ਅਲੈਹ ਜਿਹੜੇ ਕਿ ਮਰਦੇ ਕਾਮਲ ਸਨ ਔਰ ਸ਼ਾਹੀ ਕਾਦਰੀ ਸਿਲਸਿਲਾ ਸੀ ਉਹਨਾਂ ਦਾ, ਤੇ ਆਪ ਉਹਨਾਂ ਦੇ ਜਾਨਸ਼ੀਨ ਵੀ ਨੇ, ਸਾਹਿਬਜ਼ਾਦੇ ਨੇ। ਤੇ ਆਪ ਦੇ ਨਾਲ ਬੈਠੇ ਨੇ ਜਨਾਬ ਮੁਹੰਮਦ ਅਰਸਲਾਨ ਸਾਹਿਬ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਜੀ, ਇਹ ਜੋ ਕਿ ਇੱਥੇ ਹੁਣ ਗੱਲਬਾਤ ਜਾਰੀ ਹੈ ਤੇ ਮੈਂ ਥੋੜਾ ਰਾਏ ਲਵਾਂਗਾ। ਜਨਾਬ ਅਕੀਲ ਸ਼ਾਫੀ ਸਾਹਿਬ ਕੀ ਹਾਲ ਹੈ? ਅਲਹਮਦੁਲਿल्लाह। ਅੱਛਾ ਸਰ, ਇਹ ਦੱਸੋ ਕਿ ਹਾਜੀ ਫਕੀਰ ਅਸਰ ਅੰਸਾਰੀ ਫੈਜ਼ਪੁਰੀ ਹੋਰਾਂ ਦਾ ਜਿਹੜਾ ਭਰਵਾਂ ਕੰਮ ਹੈ ਪੰਜਾਬੀ ਜ਼ੁਬਾਨ ਦੀ ਸੇਵਾ ਔਰ ਜਿਹੜੇ ਇਕੱਠ ਕਰਾਣੇ ਤੇ ਇਸ ਤੋਂ ਇਲਾਵਾ ਮੁਲਕ ਭਰ ਤੇ ਮੁਲਕ ਤੋਂ ਬਾਹਰ ਜਿਸ ਤਰ੍ਹਾਂ ਦੱਸ ਰਹੇ ਨੇ ਕਿਤਾਬਤ ਵੀ ਹੈ, ਆਪਣਾ ਤਹਿਕੀਕ ਵੀ ਹੈ, ਪੜਚੋਲ ਦਾ ਕੰਮ ਹੈ ਔਰ ਇਕੱਠ ਕਰਾਉਂਦੇ ਨੇ ਤੇ ਇੱਕ ਸਾਰੀ ਉਮਰ ਇਹਨਾਂ ਨੇ ਇਸ ਵਿੱਚ ਲੰਘਾ ਦਿੱਤੀ। ਤੇ ਤੁਸੀਂ ਇਹਨਾਂ ਦੇ ਨਾਲ ਕਿਦੋਂ ਦੇ ਤੁਹਾਡਾ ਸੰਬੰਧ ਹੋਇਆ ਇਹਨਾਂ ਦੇ ਨਾਲ? ਮੈਂ ਭੱਟੀ ਸਾਹਿਬ ਪਹਿਲੇ ਤਾਂ ਤੁਹਾਡਾ ਸ਼ੁਕਰੀਆ ਕਿ ਤੁਸੀਂ ਆਪਣੇ ਚੈਨਲ ਦੇ ਨਾਲ ਸਾਨੂੰ ਤਸ਼ਰੀਫ ਲਿਆਏ, ਸਾਡਾ ਮਾਣ ਵਧਾਇਆ, ਸਾਡੇ ਉਸਤਾਦ ਹੋਰਾਂ ਦਾ ਵੀ ਮਾਣ ਵਧਾਇਆ। ਇਹ ਤੁਹਾਡੇ ਵਾਸਤੇ ਸਾਡੇ ਵਾਸਤੇ ਬੜੇ ਇਜ਼ਾਜ਼ ਦੀ ਗੱਲ ਹੈ ਕਿ ਅਸੀਂ ਬਾਬਾ ਜੀ ਅਸਰ ਅੰਸਾਰੀ ਦੇ ਅਹਿਦ ਵਿੱਚ ਜ਼ਿੰਦਾ ਹਾਂ। ਮਾਸ਼ਾਅੱਲਾ ਤੇ ਫਿਰ ਪੰਜਾਬੀ ਦਾ ਕੰਮ ਕਰ ਰਹੇ ਹਾਂ। ਇਹ ਇੱਕ ਚੱਲਦਾ ਫਿਰਦਾ ਇਨਸਾਈਕਲੋਪੀਡੀਆ ਨੇ ਪੰਜਾਬੀ ਦਾ। ਵਧੀਆ ਜੀ। ਕਿਸੇ ਵੀ ਮੌਜੂ ਤੋਂ ਤੁਸੀਂ ਗੱਲ ਕਰ ਲਵੋ ਤੁਹਾਨੂੰ ਪੂਰੀਆਂ ਦਲੀਲਾਂ ਦੇ ਨਾਲ ਦੱਸਣਗੇ ਕਿ ਵੀ ਇਹ ਕੰਮ ਐਸਾ ਤੇ ਇਹ ਕੰਮ ਐਸਾ।
ਮੇਰਾ ਤਲਕ ਬਾਬਾ ਜੀ ਨਾਲ ਜੀ 1995 ਦੇ ਵਿੱਚ ਹੋਇਆ ਪਹਿਲੀ ਦਫਾ। ਅੱਛਾ ਜੀ। ਹਾਂ 1995 ਵਿੱਚ ਮੇਰਾ ਵੀ ਖਾਨਦਾਨ ਜਿਹੜਾ ਹੈ ਉਹ ਅਦਬੀ ਘਰਾਣਾ ਹੈ। ਮੇਰੇ ਅੰਮੀ ਦੇ ਚਾਚਾ ਜੀ ਸਨ ਅਖਤਰ ਕਸ਼ਮੀਰੀ, ਜਿਨ੍ਹਾਂ ਦਾ ਬੜਾ ਮਸ਼ਹੂਰ ਘਰਾਣਾ ਹੈਗਾ ਸੀ, ਝੂਠ ਬੋਲਣੀ ਨੇ ਝੂਠੀ ਹੈ ਕਾਸ਼ਮਾਨੀ, ਅੱਛਾ ਜੀ। 65 ਦੇ ਵਿੱਚ ਮਸ਼ਹੂਰ ਹੋਇਆ। ਬਹੁਤ ਬਹੁਤ ਮਸ਼ਹੂਰ ਹੋਇਆ। ਫਿਰ ਤਰਾਣਾ ਸੀ ਉਹਨਾਂ ਦਾ ਦਿਓ ਰਗੜਾ ਬਲੋ ਜੀ ਇਹਨੂੰ ਦਿਆ ਰਗੜਾ, ਮੁੱਕ ਜਾਏ ਕੁਫਰ ਦਾ ਝਗੜਾ ਬਲੋ ਜੀ ਇਹਨੂੰ ਦਿਓ ਰਗੜਾ। ਵੇਖੋ ਜੀ ਵੇਖੋ, ਇਹਨਾਂ ਦਾ ਮਿੱਟੀ ਦੇ ਪਹਿਲਵਾਨ। ਭਲਵਾਨ ਅੱਲਾ ਕਰਿਆ ਕਰੋ, ਖਾਲੀ ਦਮ ਨਾ ਭਰਿਆ ਕਰੋ। ਇਹ ਵੀ ਨਾਨਾ ਜੀ ਦਾ। ਫਿਰ ਹੋਰ ਕਰਕੇ ਨਾਨਕਿਆਂ ਨੂੰ ਵੀ ਦਾਦਕਿਆਂ ਨੂੰ ਮੇਰੇ ਤਾਇਆ ਜੀ ਸਨ ਗੁਲਜ਼ਾਰ ਖਲੀਲ, ਅੱਛਾ ਇਹ ਜੀ। ਫਿਲਮੀ ਸ਼ਾਇਰ ਸਨ। ਜ਼ੰਜ਼ਰ ਤੇ ਜ਼ਮੀਨ, ਜੱਗ ਵਾਲਾ ਮੇਲਾ, ਮੇਰਾ ਦਿਲ ਤੇਰਾ ਗਮ, ਇਹ 70 ਦੀ ਦਹਾਈ ਦੇ ਫਿਲਮਾਂ ਨੇ, ਉਹਨਾਂ ਨੇ ਗੀਤ ਲਿਖੇ। ਫਿਰ ਮੇਰੇ ਵਾਲਦ ਸਾਹਿਬ ਹਾਜੀ ਮੁਹੰਮਦ ਇਜਾਜ਼ ਤਾਹਿਰ, ਉਹ ਵੀ ਸ਼ਾਇਰ ਸਨ। ਨਜ਼ੀਰ ਚੌਧਰੀ ਸਨ ਮੀਆਂ ਸਾਹਿਬ ਨਹੀਂ ਆਲੇ ਜੀ ਜੀ, ਉਹਨਾਂ ਦੇ ਸ਼ਾਗਿਰਦ ਚੁਬਾਰੇ ਵਾਲੇ ਚੁਬਾਰੇ ਅਨਸਾਰੀ ਸਾਹਿਬ। ਬਸ ਮਤਲਬ ਕਿ ਮੈਂ ਵੀ ਜਿਹੜਾ ਨਾ ਪਦਾਇਸ਼ੀ ਤੌਰ ਤੇ ਹੀ ਅੱਲਾਹ ਪਾਕ ਨੇ ਮੈਨੂੰ ਵੀ ਕੋਈ ਅਤਾ ਕਰ ਦਿੱਤਾ। ਤੇ ਜਦੋਂ ਫਿਰ ਬਾਬਾ ਜੀ ਨਾਲ ਮੁਲਾਕਾਤ ਹੋਈ ਹੈ ਤੇ ਇਹਨਾਂ ਦਾ ਕੰਮ ਵੇਖ ਕੇ ਤੇ ਬਸ ਇਹੀ ਕਿਹਾ ਜਾਂਦਾ ਹੈ, ਮੈਂ ਸਦਕੇ ਮੈਂ ਵਾਰੀ ਵਾਹ। ਜਿਉਂਦਾ ਰਵੇ ਅਸਰਨ ਸਾਰੀ। ਵਾਹ ਵਾਹ ਵਾਹ। ਜਿੰਨੀ ਦੇਰ ਤੱਕ ਬਾਬਾ ਜੀ ਕੋਈ ਚੀਜ਼ ਨਵੀਂ ਲਿਖ ਨਾ ਲੈਣ, ਰਾਤ ਨੂੰ ਨੀਂਦਰ ਨਹੀਂ ਆਉਂਦੀ। ਵਧੀਆ ਜੀ ਵਧੀਆ। ਅੱਛਾ ਜੀ, ਇਹ ਬੜੀ ਸੋਹਣੀ ਤੁਸੀਂ ਗੱਲ ਕਰ ਰਹੇ ਹੋ। ਇਹ ਤੁਸੀਂ ਇਤਰਾਫ ਵੀ ਕੀਤਾ ਹੈ। ਅਸੀਂ ਹੁਣ ਰਾਏ ਲਵਾਂਗੇ ਜਨਾਬ ਸਾਹਿਬਜ਼ਾਦਾ ਡਾਕਟਰ ਮੀਆਂ ਜ਼ਫਰ ਮਕਬੂਲ ਸਾਹਿਬ ਕੋਲੋਂ ਕਿ ਜਿਨ੍ਹਾਂ ਜਿਹੜੇ ਖੁਦ ਵੀ 72 ਕਿਤਾਬਾਂ ਦੇ ਮੁਸੰਨਫ ਨੇ, ਲਿਖਾਰੀ ਨੇ, ਮੁਤਰਜਮ ਵੀ ਨੇ, ਆਪਣਾ ਪਰਖ ਪੜਚੋਲ ਦਾ ਬੜਾ ਭਰਵਾਂ ਕੰਮ ਹੈ। ਹੀਰ ਜਿਹੜੀ ਹੈ ਨਾ ਜੀ ਸਾਈਂ ਮੌਲਾ ਸ਼ਾਹ ਦੀ, ਉਹਦੇ ਉੱਤੇ ਨਾ ਬੜਾ ਭਰਵਾਂ ਕੰਮ ਕੀਤਾ ਹੈ। ਤੇ ਬਾਬਾ ਜੀ ਫਕੀਰ ਅਸਰ ਅੰਸਾਰੀ ਉਹਨਾਂ ਦੇ ਡੇਰੇ ਤੇ ਅੱਜ ਇਹ ਵੀ ਮੌਜੂਦ ਨੇ ਤੇ ਮੈਂ ਇਹਨਾਂ ਕੋਲ ਪੁੱਛਣਾ ਚਾਹਾਂਗਾ ਕਿ ਜਨਾਬ ਡਾਕਟਰ ਮੀਆਂ ਜ਼ਫਰ ਮਕਬੂਲ ਸਾਹਿਬ ਕੋਲੋਂ ਕਿ ਬਾਬਾ ਜੀ ਫਕੀਰ ਅਸਰ ਅੰਸਾਰੀ ਜਿਹੜੇ ਨੇ, ਇਹਨਾਂ ਦੇ ਭਰਵੇਂ ਕੰਮ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਇਹ ਤੇ ਆਪ ਹੀ ਜੀ ਪੰਜਾਬੀ ਦੇ ਥੰਮ ਹੈਗੇ ਨੇ ਤੇ ਸੇਵਕ ਹੈਗੇ ਨੇ ਪੰਜਾਬੀ ਅਦਬ ਦੇ। ਬੜਾ ਕੰਮ ਇਹਨਾਂ ਕੀਤਾ। ਔਰ ਇਹ ਮੁੰਡਾ ਜਿਹਾ ਹੀ ਨਿੱਕੀ ਜਿਹੀ ਉਮਰ ਦਾ ਜਦੋਂ ਮੈਨੂੰ ਮਿਲਿਆ ਹੈ ਜੀ, ਤੇ ਇਹਦੇ ਬਾਅਦ ਹੁਣ ਵੇਖੋ ਜੀ ਬੂਰ ਆ ਗਿਆ ਹੈ, ਦਾੜੀ ਮੁਬਾਰਕ ਕੀਤੀ ਹੋ ਗਈ ਹੈ, ਕਿਤਾਬਾਂ ਛਾਪਦੇ ਆ ਜੀ ਜੀ ਗੈਡਾਂ ਇਹਨਾਂ ਦੀਆਂ ਮੈਂ ਵੇਖੀਆਂ ਨੇ, ਕਾਲੀਆਂ ਵੀ ਲੱਗੀਆਂ ਜੀ ਸਕੂਲਾਂ ਜੀ ਦੇ ਜੀ ਜੀ ਵਿੱਚ। ਜੀ ਜੀ। ਫਿਰ ਇਹਦੇ ਇਲਾਵਾ ਦਾਦੇ ਦਾ ਬੜਾ ਭਰਵਾਂ ਕੰਮ ਇਹਨਾਂ ਕੀਤਾ। ਫਿਰ ਛਾਪਦੇ ਤੇ ਮੁਹਰ ਵਰਤਦੇ ਰਹੇ ਨੇ। ਮਾਸ਼ਾ ਮੈਂ ਇਹਨਾਂ ਦੇ ਦਾਦੇ ਦੀਆਂ ਕਿਤਾਬਾਂ ਦੀਆਂ ਰੂਨਮਾਈਆਂ ਇੱਥੇ ਕਰਾਈਆਂ ਨੇ। ਫਿਰ ਜਨਾਬ ਇਹਨਾਂ ਦੇ ਲਿਖੇ ਗੀਤ ਜਿਹੜੇ ਨੇ ਨਾਰਖਾਨਾ ਕੋਲੋਂ ਪੜ੍ਹਾਏ ਨੇ, ਮਾਸ਼ਾ। ਲੋਕਾਰਾਂ ਦੇ ਕੋਲੋਂ ਹੈ ਜੀ, ਆਸ਼ਕ ਲੋਹਾਰ ਦੇ ਕੋਲੋਂ ਮੈਂ ਇਹਨਾਂ ਦਾ ਗੀਤ ਜਿਹੜਾ ਹੈ ਮਹਿਫਲ ਦੇ ਵਿੱਚ ਪੜ੍ਹਾਇਆ ਗਿਆ, ਗਾਇਆ ਗਿਆ। ਤੇ ਜਨਾਬ। अस्सलाम वालेकुम जी। वालेकुम अस्सलाम। जी भट्टी साहब मेरी ते इन्हां दी पहली मुलाकात ਉਹ ਮੈਂ ਮਾੜਾ ਜਿਹਾ ਘਰ ਹੁੰਦਾ ਸੀ, ਮੰਜੀ ਤੇ ਬੈਠੇ ਸਾਂ, ਮੈਂ ਆਇਆ, ਮੈਨੂੰ ਇਹਨਾਂ ਕੋਲ ਘੱਲਿਆ ਸੀ ਸਦੀਕ ਤਸਵੀਰ ਨੂੰ। ਉਸ ਵਕਤ ਅਜੇ ਇਹਨਾਂ ਦੀ ਦਾੜੀ ਮੁਬਾਰਕ ਨਹੀਂ ਸੀ ਆਇਆ, ਤਾਂ ਮੈਂ ਪਹਿਲੇ ਦਿਨ ਦਾ ਦੇਖਿਆ ਕਿ ਮੋਚਨੇ ਦੇ ਨਾਲ ਆਪਣੇ ਵਾਲ ਫਿਰ ਪੁੱਟਦੇ ਸੀ। ਤਾਂ ਮੈਨੂੰ ਵੇਖ ਕੇ ਕਹਿੰਦੇ ਹਾਂ ਬਈ ਕਿੱਥੋਂ ਕਿਵੇਂ? ਮੈਂ ਦੱਸਿਆ ਕਿ ਮੇਰਾ ਨਾਂ ਹੈ ਤੇ ਮੈਂ ਸ਼ੁਕਰ ਤੋਂ ਆਇਆ। ਬਾਬੇ ਹੋਰਾਂ ਬੜਾ ਪਿਆਰ ਕੀਤਾ ਤੇ ਬਾਬੇ ਹੋਰਾਂ ਦੇ ਮੁਤਲਕ ਮੈਂ ਕੀ ਗੱਲ ਕਰ ਸਕਦਾ। ਇਹਨਾਂ ਨੇ ਮੇਰੇ ਜੰਮਣ ਤੋਂ 2 ਸਾਲ ਪਹਿਲੇ ਕਿਤਾਬ ਲਿਖੀ ਸੀ ਜਿਹਦਾ ਨਾਮ ਸੀ ਲਿਆਕਤ। ਜੀ ਜੀ ਠੀਕ ਹੈ ਜੀ। ਮੇਰੇ ਕੋਲ ਮੌਜੂਦ ਹੈ ਜੀ। ਔਰ ਬਾਬੇ ਹੋਰੀ ਛੋਟੀਆਂ ਮੋਟੀਆਂ ਕਿਤਾਬਾਂ ਦੇ ਬੇਸ਼ੁਮਾਰ ਕਿਤਾਬਾਂ ਦੇ ਮੁਸੰਨਫ ਨੇ। ਇਹਨਾਂ ਨੇ ਆਪਣੀਆਂ ਕਿਤਾਬਾਂ ਦੀ ਤਰਤੀਬ ਦੇ ਅਖਬਾਰ ਨਾਲ ਸਭ ਤੋਂ ਆਖਰ ਜਿਹੜੀ ਕਿਤਾਬ ਲਿਖੀ ਉਹ ਹੈ ਤਫਸੀਰ ਕੁਰਾਨ। ਇਹ ਕਿਤਾਬ ਪਿਛਲੇ ਸਾਲ ਯਾਨੀ ਅੱਜ 1 ਸਾਲ ਪੁਰਾਣੀ ਹੋ ਗਈ ਨਾ ਜੀ, ਉਹ ਮੰਜ਼ਰ ਆਮ ਤੇ ਆਉਂਦੀ। ਇਹਨਾਂ ਦੀ ਜ਼ਬਾਨ ਬੜੀ ਸਾਦਾ, ਖੂਬਸੂਰਤ ਔਰ ਭਰਵੀਂ ਮਾਲੂਮਾਤ ਨਾਲ ਭਰੀ ਹੋਈ ਹੈ। ਬਾਬੇ ਹੋਰਾਂ ਨੇ ਆਪਣੀ ਕਿਤਾਬ ਦੇ ਵਿੱਚ ਹੀ ਪਹਿਲੇ ਆਇਤ ਦਿੱਤੀ ਹੈ, ਆਇਤ ਤੋਂ ਬਾਅਦ ਉਸਦਾ ਤਰਜਮਾ ਦਿੱਤਾ ਹੈ ਨਸਲ ਵਿੱਚ, ਔਰ ਨਸਲ ਤੋਂ ਬਾਅਦ ਉਹਨਾਂ ਨੇ ਮਨਜ਼ੂਮ ਤਫਸੀਰ ਦਿੱਤੀ। और मतलब इन्होंने अपने दोनों फन ਉਹਦੇ उजागर कर दिते। इन्होंने दसता कि मैं नसर निगाह भी बहुत अच्छा हाँ और मैं शायर भी बहुत अच्छा वाह जी। और इस दौर ਦੇ ਵਿੱਚ मतलब एडा ਵੱਡਾ ਕੰਮ और एक छोटे ਜਿਹੇ ਪਿੰਡ ਵਿੱਚ बैठ के एक ਬੰਦਾ ਜਿਹੜਾ ਕਿ ਕੋਈ ਮਾਲੀ ਤੌਰ ਤੇ ਜਾਂ ਆਪਣੇ ਵਸਾਇਲ ਦੇ ਇਤਬਾਰ ਨਾਲ एडा ਮਜ਼ਬੂਤ ਨਹੀਂ ਹੈ, और ਉਹਨੇ ਇੱਕ ਕਿਤਾਬ ਛਾਪੀ। ਇਸ ਕਿਤਾਬ ਦੇ 19 ਵਾਲੀਅਮ ਨੇ। ਕਿਸੇ ਦੇ ਵਿੱਚ ਇੱਕ ਪਾਰਾ ਹੈ, ਕਿਸੇ ਵਿੱਚ 2 ਨੇ, ਕਿਸੇ ਵਿੱਚ 4 ਨੇ, ਕਿਸੇ ਦੇ 5 ਨੇ ਜੀ। ਉਹ ਬਹੁਤ ਖੂਬਸੂਰਤ ਕੰਮ ਹੈ। ਉਹ ਵੇਖ ਕੇ ਮਤਲਬ ਇੱਕ ਦਫਾ ਬੰਦੇ ਦੀ ਭੁੱਖ ਲੱਥ ਜਾਂਦੀ। ਵਾਹ। ਇਸ ਤੋਂ ਪਹਿਲੇ ਵੀ ਕਾਫੀ ਕੰਮ ਹੋਇਆ
ਲੇਕਿਨ ਇਹ ਸਭ ਤੋਂ ਚੰਗਾ ਸ਼ਾਇਦ ਇਸ ਵਾਸਤੇ ਲੱਗਦਾ ਹੈ ਕਿ ਬਿਲਕੁਲ ਕਰੀਬ ਦਾ ਹੈ। ਇਹਨਾਂ ਦੀ ਜ਼ਬਾਨ ਨੂੰ ਹਰ ਬੰਦਾ ਬੜੀ ਆਸਾਨੀ ਨਾਲ ਸਮਝ ਸਕਦਾ ਹੈ। ਔਰ ਮੈਂ ਸਮਝਦਾ ਕਿ ਇਹ ਜਿਹੜਾ ਨਾ ਜਦੋਂ ਮੌਲਾਨਾ ਹਾਲੀ ਨੇ ਕਿਹਾ ਸੀ ਕਿ ਮੈਂ ਰੋਜ਼ੇ ਮੈਸ਼ਰ ਨੂੰ ਮੈਨੂੰ ਪੁੱਛेंगे ਕਿ ਤੂੰ ਕੀ ਲੈ ਕੇ ਆਇਆ, ਉਹਨਾਂ ਕਿਹਾ ਜੀ ਮੈਂ ਦੀਵਾਨੇ ਹਾਲੀ ਲੈ ਕੇ ਆਇਆ, ਮੁਸੱਦਰ ਸੇ ਆਦੀ ਮੈਂ ਮੁਸੱਦ ਸੇ ਹਾਲੀ। ਤੇ ਬਾਬੇ ਹੋਰਾਂ ਨੇ ਵੀ ਯਕੀਨਾਂ ਦੇ ਕਹਿਣਾ ਕਿ ਜਨਾਬ ਮੈਂ ਇਹ ਤਫਸੀਰ ਲੈ ਕੇ ਆਇਆ। ਸੁਭਾਨ ਅੱਲਾਹ। ਤੇ ਤਫਸੀਰੁਲ ਕੁਰਾਨ ਫੀ ਅਸਰੁਲ ਬਿਆਨ। ਜੀ 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 ਔਰ ਬੜਾ ਮਤਲਬ ਜਿਹੜਾ ਇਸਮ ਬਾ ਮੁਸਮਾ ਵਾਲੀ ਗੱਲ ਹੈ, ਨਾਮ ਦਾ ਤੋਂ ਹੀ ਪਤਾ ਲੱਗਦਾ ਹੈ ਕਿ ਪੁਰ ਅਸਰ ਬਿਆਨ ਜੀ ਜੀ ਉਹ ਮਤਲਬ ਬਹੁਤ ਜ਼ੂ ਬਣ ਨਹੀਂ ਨਹੀਂ ਵਰਨਾ ਅਸਰ ਤੇ ਨਾ ਜਿਹੜਾ ਵਰਤਿਆ ਉਹ ਸਾਰਿਆਂ ਨੂੰ ਪਤਾ ਕਿ ਅਸਰ ਕੀ ਪਾਇਆ ਇਹਨਾਂ ਨੇ। ਜੀ ਜੀ ਮਿਹਰਬਾਨੀ ਦਾ ਸ਼ੁਕਰੀਆ। ਲੋ ਜੀ ਬਹੁਤ ਸ਼ੁਕਰੀਆ ਜੀ। ਨਾਲ ਇਹਨਾਂ ਦੇ ਮੁਹੰਮਦ ਅਰਸਲਾਨ ਸਾਹਿਬ ਬੈਠੇ ਨੇ ਨਾ ਖਾਨ ਹੈ ਜੀ। ਤੇ ਇਹ ਜਨਾਬ ਇਹ ਸਾਡੇ ਨੌਜਵਾਨ ਤਬਕੇ ਦੇ ਨੁਮਾਇੰਦਾ ਨੇ। ਅੱਛਾ ਜੀ, ਬਾਬਾ ਜੀ ਸ਼ਖਸੀਅਤ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਜ਼ਰੂਰ ਜਨਾਬ ਅਰਜ਼ ਕਰਨਾ, ਕਿਉਂਕਿ ਉਹਨਾਂ ਦੇ ਕੰਮ ਦੇ ਹਵਾਲੇ ਨਾਲ ਉਹਨਾਂ ਨੇ ਖੁਦ ਵੀ ਬੜਾ ਕੁਝ ਦੱਸਦਾ ਹੈ ਔਰ ਸ਼ਖਸੀਅਤ ਸੀਨੀਅਰਸ ਬੈਠੇ ਨੇ। ਲੇਕਿਨ ਜਿਸ ਤਰ੍ਹਾਂ ਤੁਸੀਂ ਸਹੀ ਲਫ਼ਜ਼ ਇਸਤੇਮਾਲ ਕੀਤਾ ਕਿ ਸ਼ਖਸੀਅਤ ਦੇ ਬਾਰੇ ਮੈਂ ਥੋੜੀ ਜਿਹੀ ਗੱਲ ਜ਼ਰੂਰ ਕਰਾਂਗਾ ਕਿ ਬਾਬਾ ਜੀ ਦਾ ਮਾਸ਼ਾਅੱਲਾ ਜਿੰਨਾ ਜ਼ਿਆਦਾ ਕੰਮ ਹੈ, ਅਗਰ ਕੋਈ ਵੀ ਅਜਨਬੀ ਬੰਦਾ ਇਹਨਾਂ ਨੂੰ ਵੇਖੇ ਔਰ ਇਹਨਾਂ ਦੀ ਜ਼ਾਹਿਰੀ ਆਜਜ਼ੀ ਔਰ ਇਨਕਸਾਰੀ ਦਾ ਜਿਹੜਾ ਇੱਕ ਸਮਝ ਲਓ ਕਿ ਮੁਜ਼ਾਹਰਾ ਹੈ, ਹੰਬਾ ਬਿਲਕੁਲ ਸਹੀ ਵਰਡ ਇਸਤੇਮਾਲ ਕੀਤਾ ਡਾਕਟਰ ਸਾਹਿਬ ਨੇ। ਤੇ ਇਹ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਕਿ ਇਸ ਸ਼ਖਸ ਨੇ ਇੰਨਾ ਜ਼ਿਆਦਾ ਮਾਸ਼ਾਅੱਲਾ ਅਦਬ ਦੇ ਹਵਾਲੇ ਨਾਲ ਇਲਮ ਦੀ ਖਿਦਮਤ ਕੀਤੀ, ਅਦਬ ਦੀ ਖਿਦਮਤ ਕੀਤੀ। ਤੇ ਇਹ ਮੈਂ ਸਮਝਦਾ ਕਿ ਰੋਲ ਮਾਡਲ ਨੇ ਨੌਜਵਾਨ ਦੋਸਤਾਂ ਵਾਸਤੇ ਜਿਹੜੇ ਕਿਸੇ ਵੀ ਫੀਲਡ ਵਿੱਚ ਕੰਮ ਕਰ ਰਹੇ ਨੇ ਕਿ ਅਗਰ ਅੱਲਾਹ ਤਾਲਾ ਤੁਹਾਡੇ ਕੋਲੋਂ ਕੋਈ ਵੀ ਕੰਮ ਲੈਂਦਾ ਹੈ ਤੇ ਤੁਸੀਂ ਉਹਦੇ ਤੇ ਆਜਜ਼ੀ ਇਖਤਿਆਰ ਕਰੋ ਤੇ ਅੱਲਾਹ ਤਾਲਾ ਤੁਹਾਨੂੰ ਮਜ਼ੀਦ ਉਹਦੇ ਤੇ ਬਰਕਤਾਂ ਦਿੰਦਾ ਹੈ। ਸੁਭਾਨ ਅੱਲਾਹ। ਇਸ ਦੇ ਉਲਟ ਅਗਰ ਅਸੀਂ ਅੱਜਕੱਲ ਦੇਖੀਏ, ਅਗਰ ਕੋਈ ਵੀ ਦੋਸਤ ਥੋੜਾ ਬਹੁਤ ਅਗਰ ਉਹਦਾ ਕੋਈ ਕੰਮ ਸਾਹਮਣੇ ਆਉਂਦਾ ਤੇ ਉਹਦੇ 'ਚ ਐਸੀ ਕੈਫੀਅਤ ਆ ਜਾਂਦੀ ਕਿ ਉਹ ਮਿਲਣਾ ਵੀ ਪਸੰਦ ਨਹੀਂ ਕਰਦੇ ਦੋਸਤਾਂ ਨਾਲ। ਤੇ ਬਾਬਾ ਜੀ ਦੀ ਐਸੀ ਮੁਹੱਬਤ ਹੈ, ਮੇਰਾ ਚੁੱਕੇ ਨਾਤ ਨਾਲ ਤਾਲੁਕ ਹੈ। ਯੂਸਫ ਇੱਕ ਸਾਹਿਬ ਰਹਿਮਤੁल्लाह ਅਲੈਹ, ਉਹਨਾਂ ਦੀ ਲਾਇਬ੍ਰੇਰੀ ਉਹਨਾਂ ਦੀ ਵਫਾਤ ਤੋਂ ਬਾਅਦ ਮੈਂ ਦੇਖ ਰਿਹਾ ਉਹਨਾਂ ਦੀ ਵਸੀਅਤ ਦੇ ਮੁਤਾਬਿਕ ਤੇ ਬਾਬਾ ਜੀ ਉਹਨਾਂ ਕੋਲ ਵੀ ਤਸ਼ਰੀਫ ਲਿਆਉਂਦੇ ਸਨ। ਅਸੀਂ ਚੁੱਕੇ ਉਦੋਂ ਬਾਬਾ ਜੀ ਦੇ ਨਾਲ ਬੈਠੇ ਹੋਣਾ ਤੇ ਅਸੀਂ ਉਦੋਂ ਵੀ ਬਾਬਾ ਜੀ ਨੂੰ ਦੇਖ ਕੇ ਪੁੱਛਣਾ ਆਪਣੇ ਉਸਤਾਦਾਂ ਨੂੰ ਕਿ ਜੀ ਬਾਬਾ ਜੀ ਕਿੱਥੋਂ ਤਸ਼ਰੀਫ ਲੈਣ, ਤੇ ਉਹਨਾਂ ਨੇ ਦੱਸਣਾ ਕਿ ਜੀ ਬਾਬਾ ਜੀ ਨੂੰ ਤੁਸੀਂ ਮਾਮੂਲੀ ਬਾਬਾ ਨਹੀਂ ਸਮਝਣਾ, ਫਿਰ ਉਹਨਾਂ ਦੀ ਕਿਤਾਬਾਂ ਸਾਡੇ ਕੇ ਰੱਖਣੀਆਂ। ਉਹਨਾਂ ਨੇ ਕਿ ਜੀ ਇਹ ਬਾਬਾ ਜੀ ਦਾ ਇਹ ਕੰਮ ਹੈ। ਤੇ ਸਾਡਾ ਤੇ ਸਮਝੋ ਕਿ ਬਚਪਨ ਤੋਂ ਇਹਨਾਂ ਨਾਲ ਇੱਕ ਮੁਹੱਬਤ ਦਾ ਰਿਸ਼ਤਾ ਹੈ। ਔਰ ਜਿੱਥੇ ਵੀ ਮਿਲਦੇ ਨੇ, ਜਿੱਥੇ ਵੀ ਇਹਨਾਂ ਦੇ ਨਾਲ ਮੁਲਾਕਾਤ ਹੋਈ, ਬੜੀਆਂ ਮੁਹੱਬਤਾਂ ਨਾਲ ਨਵਾਜ਼ਦੇ ਨੇ। ਔਰ ਰੀਸੈਂਟਲੀ ਵੀ 2-3 ਦਿਨ ਪਹਿਲੇ ਬੜਾ ਖੂਬਸੂਰਤ ਪ੍ਰੋਗਰਾਮ ਸੀ, ਬੜੇ ਸਾਰੇ ਪੂਰੇ ਪੰਜਾਬ ਚੋਂ ਬਲਕਿ ਪੰਜਾਬ ਤੋਂ ਬਾਹਰੋਂ ਵੀ ਦੋਸਤ ਬੁਲਾਏ ਸਨ। ਔਰ ਮੇਰਾ ਪੁੱਤਰਾ ਆਇਆ ਜੀ ਆ ਲੁਧਿਆਣਾ ਦੇ ਵਿੱਚ ਇਸੇ ਪ੍ਰੋਗਰਾਮ ਤੇ। ਜੀ ਬਸ ਇਹੋ ਇੰਟਰਨੈਸ਼ਨਲ ਹੋ ਗਿਆ ਨਾ। ਕੋ ਪੁੱਤਰਾ ਆਇਆ ਦੁਬਈ ਵਿੱਚੋਂ ਆ, ਫਿਰ ਉਹ 2 ਮਾਡਲ ਮੈਨੂੰ ਆਏ। ਉਹ ਕਿਥੋਂ ਆਉਣ ਜਰਾ ਇੱਕ ਮੈਡਲ ਮਿਲਿਆ ਜੀ ਤਫਸੀਰੁਲ ਕੁਰਾਨ ਦੇ ਬੜੀ ਸਾਹਿਬ ਬਾਬਾ ਜੀ ਨੂੰ ਨਾ ਤੁਰਕੀ ਵਿੱਚੋਂ। ਤੁਰਕੀ ਦੇ ਨਾਲ ਸਾਈਪ੍ਰਸ ਹੈਗਾ ਜਜ਼ੀਰਾ, ਉੱਥੇ ਤਨਵੀਰੇ ਅਦਬ ਇੰਟਰਨੈਸ਼ਨਲ ਅਦਬੀ ਫੋਰਮ ਹੈ। ਉਹਨਾਂ ਨੂੰ ਕਿਉਂਕਿ ਮੈਂ ਉਹਨਾਂ ਦਾ ਨੁਮਾਇੰਦਾ ਹਾਂ ਲਾਹੌਰ ਦੇ ਵਿੱਚ, ਤੇ ਅਸੀਂ ਇੱਕ ਐਡ ਲਾਈ। ਉਹ ਐਡ ਵੀ ਜਦੋਂ ਪਹੁੰਚੀ ਨਾ ਉੱਥੇ ਤੇ ਤਫਸੀਰੁਲ ਕੁਰਾਨ ਦੇ ਕੁਝ ਨੁਸਖੇ ਮੇਰੇ ਕੋਲ ਵੀ ਸਨ, ਤੇ ਮੈਂ ਉਹਨਾਂ ਨੂੰ WhatsApp ਕੀਤੇ। ਉਹਨਾਂ ਨੇ ਬਾਬਾ ਜੀ ਵਾਸਤੇ ਨਾ ਸਪੈਸ਼ਲ ਅਦਬੀ ਗੋਲਡ ਮੈਡਲ ਜਿਹਨੂੰ ਅਸੀਂ ਕਹਿੰਦੇ ਨਾਲ ਸਰਟੀਫਿਕੇਟ ਸਾਈਪ੍ਰਸ ਤੋਂ ਭੇਜਿਆ। ਵਾਹ ਜੀ ਵਾਹ, ਫਿਰ ਵਧੀਆ। ਦੂਸਰਾ ਇੰਗਲੈਂਡ ਦੇ ਵਿੱਚ ਸਾਡੀ ਇੱਕ ਤਨਜ਼ੀਮ ਹੈ ਪਾਕ ਐਂਗਲੋ ਉਰਦੂ ਪੰਜਾਬੀ ਅਦਬੀ ਫੋਰਮ ਹੈ, ਉਹਦੇ ਵੀ ਦੋਸਤ ਮਹਿਬੂਬ ਅਹਿਮਦ ਮਹਿਬੂਬ ਸਾਹਿਬ, ਉਹਨਾਂ ਦਾ ਵੀ ਮੈਂ ਨੁਮਾਇੰਦਾ ਹਾਂ ਲਾਹੌਰ ਦੇ ਵਿੱਚ। ਉਹਨਾਂ ਨੇ ਵੀ ਅਲਹਮਦੁਲਿਲਾ ਸੁਮ ਅਲਹਮਦੁਲਿਲਾ ਬਾਬਾ ਜੀ ਵਾਸਤੇ ਗੋਲਡ ਮੈਡਲ ਭੇਜਿਆ। ਤੇ ਜਿਹੜੀ ਗੱਲ ਕਰਨ ਵਾਲੀ ਹੈ ਨਾ ਉਹ ਇਹ ਹੈਗੀ ਜੀ ਕਿ ਸਾਡੇ ਕੋਲ ਤਨਜ਼ੀਮ ਹੈ ਸਾਡੀ ਕਾਰ ਖੈਰ ਗੁਜਰਾਂਵਾਲਾ ਦੇ ਵਿੱਚ, ਪ੍ਰੋਫੈਸਰ ਡਾਕਟਰ ਅਬਦੁਲ ਮਾਜਿਦ ਹਮੀਦ ਅਲ ਮਸ਼ਰਕੀ ਸਾਹਿਬ ਜੀ। ਅਸੀਂ ਨਾ ਵੱਡੇ ਸਾਹਿਬ ਉੱਤੇ ਨਾ 10 ਬੰਦੇ ਚੁਣੇ ਨੇ ਜਿਨ੍ਹਾਂ ਨੂੰ ਅਸੀਂ ਪਿਓਰ ਸੋਨੇ ਦਾ ਨਹੀਂ ਚਾਂਦੀ ਦਾ ਤਾਜ ਪਵਾਵਾਂਗੇ। ਉਹਨਾਂ ਨੂੰ ਪਹਿਲਾ ਨਾਮ ਬਾਬਾ ਜੀ ਦਾ ਸਿਲੈਕਟ ਹੋਇਆ। ਬਹੁਤ ਫਰਵਰੀ ਵਧੀਆ। ਦੇ ਪਹਿਲੇ ਇਤਵਾਰ ਉੱਥੇ ਪ੍ਰੋਗਰਾਮ ਹੋਣਾ ਹੈ। ਉਹਦੇ ਪੂਰੇ ਪ੍ਰੋਗਰਾਮ ਦੇ ਵਿੱਚ ਬਾਬਾ ਜੀ ਦਾ ਜਿਹੜਾ ਵੱਡਾ ਕੰਮ ਹੈ, ਉਹਦਾ ਵੱਡਾ ਇਨਾਮ ਤੇ ਨਹੀਂ, ਲੇਕਿਨ ਆਪਣੀ ਬੀਤੀ ਚ ਰਹਿੰਦੇ ਹੋਇਆ ਕਾਰ ਖੈਰ ਅਦਬੀ ਤਨਜ਼ੀਮ ਜਿਹੜੀ ਹੈ ਜਿਨ੍ਹਾਂ ਦਾ ਮੈਂ ਨੁਮਾਇੰਦਾ ਵਾਂ ਲਾਹੌਰ ਦੇ ਵਿੱਚ, ਉਹਨਾਂ ਨੇ ਮਿੱਥੇ ਆਏ ਬਾਬਾ ਜੀ ਦੇ ਇਸ ਕੰਮ ਨੂੰ ਬੜੇ ਅੱਛੇ ਤਰੀਕੇ ਨਾਲ ਆਪਣੇ ਸੀਨੇ ਲਾਇਆ ਹੈ ਤੇ ਬਾਬਾ ਜੀ ਵਾਸਤੇ ਚਾਂਦੀ ਦੇ ਤਾਜ ਦਾ ਐਲਾਨ ਕਰ ਦਿੱਤਾ ਹੈ। ਬਹੁਤ ਵਧੀਆ ਜੀ। ਇਨਸ਼ਾਅੱਲਾ ਉਹ ਭਰਪੂਰ ਮਹਿਫਲ ਇਹ ਫਰਵਰੀ ਚ ਜੀ? ਫਰਵਰੀ ਦੇ ਪਹਿਲੇ ਹਫਤੇ ਜਨਾਬ। ਬਹੁਤ ਇਨਸ਼ਾਅੱਲਾ। ਬਹੁਤ ਵਧੀਆ ਜੀ, ਮਾਸ਼ਾਅੱਲਾ। ਕੀਮ ਸ਼ਾਫੀ ਸਾਹਿਬ ਮਿਲੇਗਾ ਕੰਮ। ਤੇ ਲੋ ਜੀ, ਅਸੀਂ ਇਸਲਾਮ ਸਾਹਿਬ ਗੱਲ ਕਰ ਰਹੇ ਸੀ ਇਹਨਾਂ ਦੀ ਸ਼ਖਸੀਅਤ ਦੇ ਹਵਾਲੇ ਨਾਲ ਕਿ ਫਰੀਦਾ ਮੈਨੂੰ ਮੁੰਜ ਕਰ ਨਿੱਕੀ ਕਰ ਕਰ ਕੁੱਟ, ਭਰੇ ਖਜ਼ਾਨੇ ਰੱਬ ਦੇ ਜੋ ਬਾਵੇ ਸੋ ਲੁੱਟ। ਸੋ ਇੱਜ਼ਤ ਬਹੁਤ ਵੱਡੀ ਸ਼ੈ ਹੈ ਜੀ, ਇਨਕਸਾਰੀ ਤੇ ਬੰਦਾ ਕੰਮ ਕਰੇ ਤੇ ਫਿਰ ਆਜਜ਼ੀ ਆ ਜਾਂਦੀ ਹੈ, ਤੇ ਇਲਮ ਦੇ ਨਾਲ ਹਿਲਮ ਆ ਜਾਏ ਤੇ ਫਿਰ ਕਿਆ ਹੀ ਬਾਤ। ਤੇ ਹਿਲਮ ਨਾ ਹੋਵੇ ਤੇ ਇਲਮ ਜ਼ਾਇਆ ਹੈ।
ਤੇ ਬੜੇ ਬੜੇ ਪੜ੍ਹੇ ਲਿਖੇ ਫਿਰ ਕੁਰਾਏ ਪੈ ਜਾਂਦੇ ਨੇ। ਤੇ ਇਸ ਲਈ ਰਾਹ ਤੇ ਰਹਿਣ ਲਈ ਜ਼ਰੂਰੀ ਹੈ ਕਿ ਫਰੀਦਾ ਮੈਂ ਨੂੰ ਮੁੰਝ ਕਰ ਤੇ ਨਿੱਕੀ ਕਰ ਕਰ ਕੁੱਟ, ਭਰੇ ਖਜ਼ਾਨੇ ਰੱਬ ਦੇ ਜੋ ਬਾਵੇ ਸੋ ਲੁੱਟ। ਸੋ ਇਸ ਦੇ ਪੈਕਰ ਔਰ ਪੈਕਰੇ ਉਤਮ ਜਨਾਬ ਹਾਜੀ ਫਕੀਰ ਅਸਰ ਅੰਸਾਰੀ ਫੈਜ਼ਪੁਰੀ ਸਾਡੇ ਸਾਹਮਣੇ ਇਸ ਟਾਈਮ ਮੌਜੂਦ ਨੇ, ਜਲਵਾ ਅਫਰੋਜ਼ ਨੇ। ਤੇ ਅਸੀਂ ਆਪਣੀ ਗੱਲ ਜਾਰੀ ਰੱਖਦੇ ਹਾਂ, ਗੱਲ ਨੂੰ ਅਗਾਂਹ ਵਧਾਵਾਂਗੇ। ਹਾਜੀ ਸਾਹਿਬ, ਜਿਹੜਾ ਤੁਹਾਡਾ ਇਹ ਆਖਰੀ ਜਿਹੜਾ ਹੁਣ ਤੱਕ ਆਖਰੀ ਕੰਮ ਹੈ, ਅੱਲਾ ਹੋਰ ਤੌਫੀਕ ਦੇ, ਇਹ ਜਿਹੜੀ ਤੁਸੀਂ ਤਫਸੀਰੁਲ ਕੁਰਾਨ ਫੀ ਅਸਰੁਲ ਬਿਆਨ ਲਿਖੀ ਏ, ਇਹ ਤੁਸੀਂ ਕਦੋਂ ਦਾ ਇਹ ਤੁਹਾਡੇ ਜ਼ਿਹਨ ਸੀ ਕਿ ਇਹ ਕੰਮ ਕਰਨਾ ਹੈ? ਇਹ ਜਨਾਬ ਮੇਰੀਆਂ ਕਿਤਾਬਾਂ ਛਾਪਦੀਆਂ ਨੇਗੀਆਂ ਪੰਜਾਬੀ ਦੀਆਂ, ਅੱਛਾ ਜੀ। ਤੇ ਮਕਸੂਦ ਸਾਕਬ ਸਾਹਿਬ ਹੈਗੇ ਨੇ, ਪੰਚਮ ਰਸਾਲਾ ਛਾਪਦੇ ਨੇ। ਕਮਾਲ ਰਸਾਲਾ ਜੀ, ਕਮਾਲ ਰਸਾਲਾ। ਉਹਨਾਂ ਨੇ ਇੱਕ ਮੇਰਾ ਨੰਬਰ ਛਾਪਿਆ ਪੰਚਮ ਦਾ। ਉਹ ਹੈ ਤੁਹਾਡੇ ਕੋਲ? ਉਹ ਹਾਂਜੀ, ਉਹ ਹੈ, ਪੇਸ਼ ਕਰ ਦਿਆਂਗਾ। 2 ਨੰਬਰ ਉਹਨਾਂ ਕੱਢੇ ਹਨ 2 ਮਹੀਨਿਆਂ ਵਿੱਚ। ਉਹ ਬੜਾ ਜ਼ਬਰਦਸਤ ਰਸਾਲਾ ਜੀ, ਪੰਚਮ ਤੇ ਪੰਜਾਬੀ ਰਸਾਲਿਆਂ ਦੇ ਵਿੱਚ ਮੈਂ ਉਹਨੂੰ ਸਭ ਤੋਂ ਉੱਤੇ ਰੱਖਣਾ। ਤੇ ਉਹ ਜਨਾਬ 2 ਨੰਬਰ ਛਾਪੇ ਤੇ ਉਹਨਾਂ ਦੇ ਮੂੰਹੋਂ ਨਿਕਲ ਗਿਆ ਕੋਈ ਇਸਲਾਮੀ ਕੰਮ ਵੀ ਕੀਤਾ ਹੈ। ਮੈਂ ਕਿਹਾ ਜੀ ਮੈਂ ਮੌਲਾਨਾ ਰੂਮ ਦੀਆਂ ਹਕੈਤਾਂ ਪੰਜਾਬੀ ਵਿੱਚ ਕੀਤੀਆਂ ਨੇ। ਗੁਲਿਸਤਾਨ ਜਿਹੜੀ ਹੈ ਉਹ ਬਾਬੇ ਸਾਡੀ ਰਹਿਮਤੁल्लाह ਅਲੈਹ ਦੀ ਪੰਜਾਬੀ ਵਿੱਚ ਕੀਤੀ ਹੈ, ਦੋਸਤਾਨ ਕੀਤੀ ਹੈ। ਫਿਰ ਅਲਾਮਾ ਇਕਬਾਲ ਦਾ ਉਰਦੂ ਕਲਾਮ ਨੂੰ ਪੰਜਾਬੀ ਵਿੱਚ ਢਾਲਿਆ ਹੈ। ਤੇ ਹੁਣ ਮੈਂ ਕੀ ਕਰਾਂ? ਇਹ ਆਖਣ ਲੱਗੇ ਇਸਲਾਮੀ ਕੰਮ ਇਹ ਹੁੰਦਾ ਹੈ, ਤੂੰ ਆਪਣਾ ਦਰੂਦ ਤਾਜ ਦਾ ਤਰਜਮਾ ਕੀਤਾ ਹੈ, ਫਿਰ ਇਹਦੇ ਇਲਾਵਾ ਜੀ ਉਹ ਨਮਾਜ਼ਾਂ ਦਾ ਤਰਜਮਾ ਕੀਤਾ ਹੈ, ਸੂਰਤ ਯਾਸੀਨ ਦਾ। ਵੀ ਵੱਡਾ ਕੰਮ ਕਰ। ਉਹ ਫਿਰ ਘਰ ਆ ਕੇ ਮੈਂ ਸੋਚਿਆ ਕਿ ਵੱਡਾ ਕੰਮ ਤੇ ਕੁਰਾਨ ਪਾਕ ਦਾ ਤਰਜਮਾ ਹੋ ਸਕਦਾ ਹੈ। ਤੇ ਮੈਂ ਫੈਜ਼ਪੁਰ ਦੇ ਲਈ 5 ਜਮਾਤਾਂ ਪੜ੍ਹਿਆ ਵਾਂ, ਤੇ ਮੈਂ ਕਿਵੇਂ ਕਰਾਂਗਾ? ਉਹ ਫਿਰ ਸਰਕਾਰ 30 ਤਫਸੀਰਾਂ ਮੈਂ ਲਈਆਂ। ਅੱਛਾ ਜੀ। 30 ਤਫਸੀਰਾਂ ਲੈ ਕੇ ਇੱਕ ਐਤ ਦਾ ਜਿਹੜਾ ਹੈ ਨਾ ਤਰਜਮਾ, ਉਹ ਮੈਂ ਵਹਿੰਦਾ ਹਾਂ, ਫਿਰ ਦੂਜੀ ਦਾ ਵਹਿੰਦਾ ਹਾਂ, ਫਿਰ ਤੀਜੀ ਦਾ ਵਹਿੰਦਾ ਹਾਂ। ਉਹ 30 ਤਰਜਮਾ ਵੇਖ ਕੇ ਫਿਰ ਮੇਰਾ ਦਿਲ ਜਿਹੜਾ ਮੰਨਦਾ ਹੈ ਨਾ, ਨਾਉਜ਼ ਬਿਲਾ ਇਲਹਾਮ ਤੇ ਨਹੀਂ ਹੁੰਦਾ, ਮੈਨੂੰ ਕਸ਼ਫ ਵੀ ਨਹੀਂ ਹੁੰਦਾ, ਜਿਹੜੇ ਇੱਕ ਇਸ਼ਾਰਾ ਹੁੰਦਾ ਸੀ ਕਿ ਇਹ ਲਿਖ, ਉਹ ਫਿਰ ਮੈਂ ਨੋਟ ਕਰ ਲੈਂਦਾ। ਮਸਲਨ ਇੱਕ ਤਫਸੀਰ ਦੇ ਵਿੱਚ ਇੱਕ ਬੰਦੇ ਮੁਫੱਸਰ ਨੇ ਲਿਖਿਆ ਹੈ ਕਿ ਅੱਲਾਹ ਤਾਲਾ ਜਿਹੜਾ ਹੈ ਮੁਰਦਿਆਂ ਦੇ ਵਿੱਚੋਂ ਜ਼ਿੰਦਾ ਪੈਦਾ ਕਰਦਾ ਹੈ ਤੇ ਜ਼ਿੰਦਿਆਂ ਦੇ ਵਿੱਚੋਂ ਮੁਰਦਾ ਪੈਦਾ ਕਰਦਾ ਹੈ। ਉਹ ਇੱਕ ਨੇ ਲਿਖਿਆ ਸੀ ਕਿ ਨਿੱਕਾ ਜਿਹਾ ਬੀਜ ਜਿਹੜਾ ਹੈ ਉਹ ਮੁਰਦਾ ਹੁੰਦਾ ਹੈ, ਉਹਦੇ ਵਿੱਚੋਂ ਬੋੜ ਜਿਹੜੀ ਉੱਗ ਕੇ ਜ਼ਿੰਦਾ ਹੋ ਜਾਂਦੀ ਹੈ। ਇੱਕ ਅੰਡਾ ਜਿਹੜਾ ਹੈ ਉਹ ਮੁਰਦਾ ਹੁੰਦਾ ਹੈ, ਉਹਦੇ ਵਿੱਚੋਂ ਚੂਚਾ ਨਿਕਲਦਾ ਹੈ, ਉਹ ਜ਼ਿੰਦਾ ਹੁੰਦਾ ਹੈ। ਉਹ ਫਿਰ ਮੈਂ ਜਿਹੜਾ ਲਿਖਿਆ ਸੀ ਉਹ ਲਿਖਿਆ ਕਿ ਨੇਕ ਬੰਦੇ ਦੇ ਘਰ ਭੈੜਾ ਪੁੱਤਰ ਪੈਦਾ ਹੋ ਜਾਏ ਨਾ, ਉਹ ਮੁਰਦਾ ਹੈ। ਵਧੀਆ। ਤੇ ਕਾਫਰ ਦੇ ਘਰ ਮੂਮਨ ਪੈਦਾ ਹੋ ਜਾਏ ਤੇ ਉਹ ਜ਼ਿੰਦਾ ਹੈ। ਬੜੀ ਬਾਤ, ਬੜੀ ਬਾਤ। ਮੈਂ ਟਕਰਾਰ ਕਰ ਕੇ ਨਾ ਜੀ ਐਟਾਂ ਦਾ ਤਰਜਮਾ ਉਹ ਫਿਰ ਮੈਂ ਪੜ੍ਹਿਆ ਤੇ ਹੈਗਾ ਨਹੀਂ ਹਾਂ। ਅੱਲਾਹ ਤਾਲਾ ਨੇ ਮੈਨੂੰ ਸੂਝ-ਬੂਝ ਅਤਾ ਕੀਤੀ, ਤੌਫੀਕ। ਤੁਸੀਂ ਪੜ੍ਹੇ ਲਿਖੇ ਹੋ ਸਾਡੇ ਨਜ਼ਦੀਕ। ਹਾਂਜੀ, ਉਹ ਐਸੇ ਪ੍ਰਾਇਮਰੀ ਸਕੂਲ ਵਿੱਚੋਂ 5 ਜਮਾਤਾਂ ਪੜ੍ਹਿਆ। ਕਿਉਂਕਿ ਪੜ੍ਹਾਈ ਦਾ ਮਿਆਰ ਜਿਹੜਾ ਨਾ ਉਹ ਕੰਮ ਹੈ, ਹਾਂਜੀ, ਡਿਗਰੀ ਨਹੀਂ। ਤੇ ਉਹ ਇੱਕ ਹਿਲਮ ਅਤਾ ਹੋਇਆ ਜਿਹਨੂੰ ਹਜ਼ਰਤ ਮੂਸਾ ਅਲੈਹਿਸਲਾਮ ਲੱਭਣ ਲਈ ਗਿਆ ਸੀ ਹਜ਼ਰਤ ਖਿਜ਼ਰ ਦੇ ਕੋਲ, ਹਜ਼ਰਤ ਖਿਜ਼ਰ ਅਲੈਹਿਸਲਾਮ ਦੇ ਕੋਲ। ਉਹ ਰਾਤ ਨੂੰ ਜਨਾਬ ਇੱਥੇ ਕੁੱਕੜ ਬਾਂਗਾਂ ਲੈਂਦੇ ਹੁੰਦੇ ਹਨ। ਫਿਰ ਜਨਾਬ ਨਾਲ ਜੰਗਲ ਹੁੰਦਾ ਸੀ, ਜਾਨਵਰਾਂ ਦੀਆਂ ਆਵਾਜ਼ਾਂ ਗੂੰਜਣੀਆਂ, ਤੇ ਮੈਂ ਦੀਵਾ ਬਾਲ ਕੇ ਨਾ ਤੇ ਉਹ ਤਫਸੀਰਾਂ ਦਾ ਨਾਲ ਮੁਆਜ਼ਨਾ ਕਰਦਾ ਹੁੰਦਾ। ਉਹ ਫਿਰ ਸਵੇਰੇ ਬੱਚਿਆਂ ਦੀ ਰੋਜ਼ੀ ਕਮਾਉਣੀ, ਕਿਤਾਬਤ ਕਰਨੀ, ਤੇ ਉਹ ਤਫਸੀਰਾਂ ਦਾ ਕੰਮ ਜੁੜਦਾ ਗਿਆ। ਉਹ ਬਣ ਗਿਆ 10,000 ਸਫ਼ੇ ਉੱਤੇ। ਉਹ ਫਿਰ ਮੈਂ ਤਾਜ ਕੰਪਨੀ ਵਾਲਿਆਂ ਕੋਲ ਗਿਆ, ਪਠਾਨ ਹੈਗੇ ਨੇ ਕਰਾਚੀ ਦੇ, ਉਹਨਾਂ ਠੇਕਾ ਲਿਆ ਹੈ ਅਨਾਇਤੁੱਲਾ ਤੋਂ ਬਾਅਦ। ਉਹਨਾਂ ਆਖਿਆ ਬਾਬਾ ਤੂੰ ਅਬਲ ਤੇ ਤਫਸੀਰ ਨਹੀਂ ਲਿਖ ਸਕਦਾ, ਤੇਰਾ ਹੁਲੀਆ ਹੀ ਨਹੀਂ ਮੁਫੱਸਰਾਂ ਵਾਲਾ। ਵੱਡੇ ਵੱਡੇ ਉਹਨਾਂ ਮਾਮੇ ਪਾਏ ਹੁੰਦੇ ਨੇ ਤੇ ਪੈਣੀ ਬੂਟ ਹੁੰਦੇ ਨੇ ਚਮੜੇ ਦੇ, ਫਿਰ ਉਹਨਾਂ ਨੇ ਜਰਾਬਾਂ ਹੁਣੇ ਬਾਹਰ ਤੋਂ ਮੰਗਵਾਈਆਂ ਹੁੰਦੀਆਂ ਨੇ, ਤੇ ਤੇਰੇ ਪੈਰੀ ਤੇ ਜੁੱਤੀ ਟੁੱਟੀ ਹੈ ਤੇ ਤੂੰ ਮਾਹੌਲ ਕਰਦਾ ਸਾਨੂੰ, ਚੱਲ ਨਿਕਲ ਚੱਲ। ਉਹ ਫਿਰ ਮੈਂ ਉੱਥੋਂ ਦਿਲ ਬਰਦਾਸ਼ਤ ਨਹੀਂ ਹੁੰਦਾ, ਮੈਂ ਜ਼ਿਆਬ ਕੁਰਾਨ ਵਾਲਿਆਂ ਕੋਲ ਚਲਾ ਜਾਂਦਾ। ਉਹਨਾਂ ਨੇ ਆਖਣਾ ਕਾਕਾ ਪਹਿਲੇ ਤੇ ਹੋਸ਼ ਦੀ ਗੱਲ ਕਰ, ਤਫਸੀਰ ਤੂੰ ਲਿਖ ਕਿਵੇਂ ਸਕਣਾ? ਮੈਂ ਕਿਹਾ ਮੇਰੇ ਕੋਲ ਹੈਗੀ ਹੈ। ਇਹ ਕਿ ਇਹਦੀ ਨਕਲ ਕੀਤੀ ਹੋਵੇਗੀ? ਮੈਂ ਕਿਹਾ ਨਕਲ ਕੋਣੀ ਹੈਗੀ, ਤੁਸੀਂ ਕੁਰਾਨ ਬੋਰਡ ਵਾਲਿਆਂ ਕੋਲੋਂ ਪੁੱਛ ਲੈਣਾ। ਉਹ ਫਿਰ ਜਨਾਬ ਅੱਗੇ ਫਿਰ ਮੈਂ ਗਿਆ ਕੁਦਰਤੁੱਲਾ ਕੋਲ, ਇਹ ਮਲਕ ਬਸ਼ੀਰ ਅਹਿਮਦ ਦੇ ਚਾਚੇ ਦਾ ਪੁੱਤਰ ਹੈ। ਉਹਨਾਂ ਆਖਿਆ ਸਾਡੀਆਂ ਤੇ ਅੱਗੇ ਬਾਰੀਆਂ ਭਰੀਆਂ ਨੇ, ਕਰੋੜਾਂ ਰੁਪਏ ਲਾ ਕੇ ਬੈਠਿਆਂ, ਰੋਜ਼ਿਆਂ ਦੇ ਵਿੱਚ ਕੋਈ ਕੁਰਾਨ ਪਾਕ ਵਿਕਦੇ ਨੇ,
ਬਾਕੀ ਅਸੀਂ ਤਨਖਾਹਾਂ ਜ਼ਮੀਨਾਂ ਦੀ ਖੱਟੀ ਵਿੱਚੋਂ ਦਿੰਦੇ ਰਹੇ ਆ ਤੇ ਤੇਰੀ ਤਕਸੀਰ ਛਾਵਲੇ 1 ਕਰੋੜ ਰੁਪਇਆ ਲਾ ਕੇ ਤੇ ਉਹ ਕਿੱਥੋਂ ਲਵਾਂਗੇ। ਉਹ ਫਿਰ ਮੈਂ ਆਣ ਕੇ ਬਾਲਾਂ ਨੂੰ ਦੱਸਿਆ, ਬੱਚੇ ਮੇਰੇ 5 ਇਕੱਠੇ ਹੋਏ, ਕੁੜੀਆਂ ਵੀ ਹੋਈਆਂ ਇਕੱਠੀਆਂ। ਉਹਨਾਂ ਆਖਿਆ ਜੀ ਇਹ ਤੁਹਾਡੇ ਪੁੱਤਰ ਨੇ, ਤੁਹਾਡਾ ਲਹੂ ਹੈ, ਤੁਹਾਡਾ ਜਿਸਮ ਹੈ, ਤੁਸੀਂ ਇਹਨਾਂ ਨੂੰ ਆਖੋ ਛੁਪਾਉਣ। ਉਹ ਫਿਰ ਇਹਨਾਂ ਨੇ ਜਨਾਬ ਬੱਚਿਆਂ ਨੇ ਆਪਣੀ ਤਨਖਾਹ ਦੇ ਵਿੱਚੋਂ ਕੋਈ ਪੈਸੇ 10-10 ਹਜ਼ਾਰ ਰੱਖਣੇ ਸ਼ੁਰੂ ਕਰ ਦਿੱਤੇ। ਕੁਝ ਹਲੇ ਲੱਖ ਹੋ ਗਿਆ ਤੇ ਮੈਂ ਕੰਪੋਜ਼ਿੰਗ ਵਾਲੇ ਕੋਲ ਚਲਾ ਗਿਆ। ਉਹਨਾਂ ਆਖਿਆ ਜੀ 150 ਰੁਪਇਆ ਲਵਾਂਗੇ ਫੀਸ ਸਫੇ ਦਾ। ਮੈਂ ਕਿਹਾ ਯਾਰ ਲੈ ਲਵੋ ਪਰ ਗਲਤੀ ਨਾ ਹੋਵੇ। ਉਹਨਾਂ ਆਖਿਆ ਗਲਤੀ ਜੇ ਕਢਾਣੀ ਆ ਤੇ ਕੁਰਾਨ ਬੋਰਡ ਦੇ ਦਫ਼ਤਰ ਜਾ, ਮਜ਼ਹਬੀ ਅਮੂਰ ਦੇ ਦਫ਼ਤਰ ਜਾ, ਮਜ਼ਹਬੀ ਜਿਹੜਾ ਆਪਣਾ ਔਕਾਫ ਵਾਲੇ ਉਹਨਾਂ ਦੇ ਕੋਲ ਜਾ, ਪਹਿਲੇ ਗਲਤੀਆਂ ਕਢਾ। ਉਹ ਫਿਰ ਮੈਂ ਚਲਾ ਗਿਆ ਜੀ ਕੁਰਾਨ ਬੋਰਡ ਦੇ ਦਫ਼ਤਰ। ਉੱਥੇ ਬੇਬਹਾ ਮੇਰੇ ਸ਼ਾਗਿਰਦ ਹੈਗੇ ਹਨ ਜਿਹੜੇ ਕੁਰਾਨ ਬੋਰਡ ਦੇ ਫਤਵੇ ਦਿੰਦੇ ਨੇ, ਜਿਹੜੇ ਮੇਰੇ ਸ਼ਾਗਿਰਦ ਨੇ ਉੱਥੋਂ ਦੇ ਜਾਮੀਆ ਨਿਜ਼ਾਮੀਆਂ ਦੇ, ਜਾਮੀਆ ਨਾਇਮੀਆਂ ਦੇ, ਜਿਨ੍ਹਾਂ ਮੇਰੀਆਂ ਕਿਤਾਬਾਂ ਪੜ੍ਹੀਆਂ, ਗੁਲਿਸਤਾਂ, ਗੋਸ਼ਤਾਂ, ਮੌਲਾਨਾ ਰੂਮ ਦੀਆਂ ਹਕਾਇਤਾਂ। ਤੇ ਉਹ ਆਖਣ ਲੱਗੇ ਉਸਤਾਦ ਜੀ ਇੱਥੇ ਆਇਆ ਜੇ। ਮੈਂ ਕਿਹਾ ਜੀ ਮੈਂ ਕੁਰਾਨ ਪਾਕ ਦੀ ਤਫਸੀਰ ਲਿਖ ਬੈਠਾ, ਛਪਵਾਉਣੀ ਹੈ। ਉਹਨਾਂ ਆਖਿਆ ਜੀ ਪਹਿਲੇ ਗਲਤੀਆਂ ਕਢਾਓ, ਕਾਰੀ ਅਸੀਂ ਦੇਦੇ ਹਾਂ। ਉਹ ਫਿਰ ਮੈਨੂੰ ਕਾਰੀ ਮੁਹੰਮਦ ਅਲਤਾਫ ਨਕਸ਼ਬੰਦੀ ਉਹਨਾਂ ਦਿੱਤਾ। ਉਹ 4 ਵਾਰ ਪੜ੍ਹਦੇ ਹਨ ਜੀ ਮੇਰੇ ਸਿਪਾਰੇ ਨੂੰ। ਉਹਦੇ ਬਾਅਦ ਫਿਰ ਪ੍ਰੋਗਰੀ ਢੰਗ ਦੀਆਂ ਗਲਤੀਆਂ ਜਿਹੜੀਆਂ ਹਨ ਉਹ ਕੱਢਦੇ ਹਨ, ਫਿਰ ਆਉਂਦੇ ਹਨ ਮੋਹਰ ਲਾ ਦਿੰਦੇ ਹਨ ਹਕੂਮਤ ਦੀ। ਉਹਦੇ ਬਾਅਦ ਫਿਰ ਉਹਨਾਂ ਨੇ ਆਖਿਆ ਕਿ ਕੁਰਾਨ ਬੋਰਡ ਦੇ ਕੋਲੋਂ ਡੱਬਾ ਬਣਵਾਓ ਜਿਹਦੇ ਵਿੱਚ ਤੁਹਾਡੀ ਤਫਸੀਰ ਪੈ ਜਾਏ। ਜਿੱਥੋਂ ਦਾ ਵੀ ਬੰਦਾ ਭਾਵੇਂ ਬਰੂਨੇ ਮੁਲਕ ਦਾ ਹੋਵੇ ਉਹ ਨੰਬਰ ਮਿਲਾਵੇ, ਤੁਹਾਡੀ ਤਫਸੀਰ ਉੱਤੋਂ ਪੜ੍ਹ ਲੈ। ਉਹ ਫਿਰ ਮੈਂ ਲਵਾਇਆ। ਇਹਦੇ ਵਿੱਚ ਮੈਂ ਸੜਕਾਂ ਤੇ ਰੁਲ ਗਿਆ 4 ਸਾਲ। ਕੰਪੋਜ਼ਰ ਵਾਲੇ ਜਿਹੜੇ ਹਨ ਉਹਨੂੰ ਪੈਸੇ ਆਉਂਦੇ ਹਨ ਪਹਿਲੇ ਜਮ੍ਹਾਂ ਕਰਾਓ। ਉਹ ਮੈਂ ਕੋਈ 10,000 ਜਮ੍ਹਾਂ ਕਰਾ ਦੇਣਾ, 20,000। ਉਹਨਾਂ ਆਖਣਾ ਜੀ ਮੇਰੇ ਘਰ ਵਾਲੀ ਬਿਮਾਰ ਹੋ ਗਈ ਹੈ, ਮੈਂ ਉਹਦਾ ਇਲਾਜ ਕਰਾ ਦਿਆਂ। ਜਾਂ ਫਿਰ ਮਾਂ ਮੇਰੀ ਉਹ ਫਿਰ ਬਿਮਾਰ ਹੋ ਗਈ, ਉਹਨੂੰ ਹਸਪਤਾਲ ਲੈ ਗਿਆ। ਰਾਤੀ ਲੈਟ ਕੋਨੇ ਹੀ ਹੈ। ਉਹ ਮੈਂ ਦਿਲ ਬਰਦਾਸ਼ਤਾ ਨਹੀਂ ਹੁੰਦਾ। ਮੈਂ ਆਂਦਾ ਹਾਂ ਕਿ ਕੋਣੀ ਹੋ ਜਾਏਗਾ, ਹੌਸਲਾ ਵਧਾ ਲੈਣਾ, ਫਿਰ ਆ ਜਾਣਾ ਘਰ, ਅਗਲੇ ਦਿਨ ਫਿਰ ਜਾਣਾ। ਉਹਦੇ ਬਾਅਦ ਫਿਰ ਇਹਦੀ ਪੇਸ਼ਣ ਹੁੰਦੀ ਆਲੀ ਚ। ਉਹ ਪੇਸ਼ਣ ਦੇ ਵਿੱਚ ਸਫਾ ਅੱਗੇ ਪਿੱਛੇ ਹੋ ਜਾਏ ਤੇ ਕੁਰਾਨ ਬੋਰਡ ਵਾਲੇ ਸਾਰੀ ਜਾਇਦਾਦ ਜ਼ਬਤ ਕਰ ਲੈਂਦੇ ਨੇ ਔਰ 10,000 ਉਹਨੂੰ ਕੈਦਖਾਨੇ ਵਿੱਚ ਰੱਖਦੇ ਨੇ। ਫਿਰ ਰਾਤ ਨੂੰ ਉਹਦੇ ਤੇ ਠੰਡਾ ਪਾਣੀ ਜਿਹੜਾ ਨਾ ਬਰਫੀਲਾ ਉਹ ਪਾਉਂਦੇ ਨੇ ਤਾਂ ਕਿ ਇਹ ਗਲਤੀ ਕਿਉਂ ਕੀਤੀ। ਉਹ ਫਿਰ ਮੈਂ ਹਟਣ ਵਸਾ ਕੋਸ਼ਿਸ਼ ਕੀਤੀ ਕਿ ਇਹਦੇ ਵਿੱਚ ਜ਼ੇਰ ਜ਼ਬਰ ਦੀ ਗਲਤੀ ਨਾ ਰਵੇ। ਉਹ ਫਿਰ ਮੈਨੂੰ ਉਹਨਾਂ ਨੇ ਇੱਕ ਸਰਟੀਫਿਕੇਟ ਦੇ ਦਿੱਤਾ ਕਿ ਇਹ ਗਲਤੀਆਂ ਤੋਂ ਮੁਬਰਰਾ ਹੈ, ਇਹਨੂੰ ਛਪਵਾ ਲਓ। ਮਗਰ ਛਾਪੇਗਾ ਉਹ ਜਿਹੜਾ ਆਹ ਮਨਜ਼ੂਰ ਕੀਤਾ ਹੈ, ਉਹਦੇ ਤੋਂ ਇਲਾਵਾ ਜੇ ਛਪੇਗਾ ਫਿਰ ਤੈਨੂੰ ਅੰਦਰ ਕਰ ਦਿਆਂਗੇ। ਮੈਂ ਕਿਹਾ ਜੀ ਮੈਂ ਸ਼ੁਰੂ ਤੋਂ ਹੀ ਅੰਦਰ ਰਿਹਾ ਤੇ ਬਾਹਰ ਕਢਵਾਉਣਾ। ਉਹ ਫਿਰ ਜਨਾਬੇ ਵਾਲੀ ਨਾਇਮੀਆਂ ਬੁੱਕ ਸਟਾਲ ਹਾਵੀ ਮੁਹੰਮਦ ਅਕਰਮ ਉਹਨਾਂ ਨੇ ਮੈਨੂੰ ਦਿੱਤਾ, ਜਿਹੜਾ ਰਜਿਸਟਰ ਸੀ ਉਹਨਾਂ ਦਾ। ਇਹਦੇ ਇਲਾਵਾ ਇੱਕ ਦਿੱਤਾ ਚੌਧਰੀ ਨਜਾਬਤ ਅਲੀ ਤਾਰੜ, ਉਹਨਾਂ ਦਾ ਜ਼ਾਵੀਆ ਪਬਲਿਸ਼ਰ ਆਲਮੀ ਸਤਰ ਹੈ ਜੀ ਜੀ। ਉਹਨਾਂ ਆਖਿਆ ਕੋਈ ਹਜ਼ਾਰ ਦਾ ਕੰਮ ਕਰੀ, ਸਾਡੀ ਡਿਊਟੀ ਨਾ ਹੋਣ ਕਰਾਈ। ਕਾਗਜ਼ ਹੋਵੇ ਉਮਦਾ ਤੋਂ ਉਮਦਾ, ਜਿਲਦ ਹੋਵੇ ਉਮਦਾ ਤੋਂ ਉਮਦਾ, ਟਾਈਟਲ ਹੋਵੇ ਉਮਦਾ ਤੋਂ ਉਮਦਾ। ਅਸੀਂ ਉਹ ਛਪਣ ਦੀ ਇਜਾਜ਼ਤ ਦੇਣੇ ਨੇ ਤੇ ਡਾਂਗਾ ਮਾਰ ਕੇ ਭਜਾ ਦਿਆਂਗੇ ਤੈਨੂੰ। ਉਹ ਫਿਰ ਮੈਂ ਆਖਿਆ ਜੀ ਚੰਗਾ ਕੋਸ਼ਿਸ਼ ਕਰਾਂਗਾ। ਉਹ ਫਿਰ ਬੱਚਿਆਂ ਨੇ 15 ਲੱਖ ਰੁਪਈਆ ਲਾਇਆ। 15 ਲੱਖ? ਹਾਂ, ਤਫਸੀਲ ਤੇ ਦੇਖਣਾ ਨਹੀਂ ਚਾਹੀਦਾ ਮੈਨੂੰ, ਕਿਉਂਕਿ ਨੇਕੀ ਦੇ ਵਿੱਚ ਫਰਕ ਨਾ ਆ ਜਾਵੇ। ਨਹੀਂ, ਫਰਕ ਨਹੀਂ ਆਉਂਦਾ ਇਨਸ਼ਾਅੱਲਾ। ਉਹ ਇਹਨੇ ਕੁ ਦੇ ਵਿੱਚ ਉਹ ਕਰੋੜ ਦੱਸਦੇ ਹਨ, ਇਹ 15 ਲੱਖ ਵਿੱਚ ਮੈਂ ਸਵਾਦ ਲਿਆ। ਮਗਰ ਉਹਦੀ ਤਾਦਾਦ 100 ਹੀ ਰੱਖੀ। ਸਹੀ। ਹਾਂ ਕਲਮੀ ਨੁਸਖਾ ਮੇਰੇ ਕੋਲ ਇੱਕ ਤੇ 100 ਛਪ ਜਾਏਗਾ ਤੇ ਮੇਰੇ ਲਈ ਬੜਾ ਹੈ, ਸਬੂਤ ਹੋ ਜਾਏਗਾ। ਉਹ ਫਿਰ 100 ਨੁਸਖਾ ਜਿਹੜਾ ਸੀ ਮੈਂ ਧਾਰਨਾ ਰੱਖਿਆ। ਕੋਈ 10 ਕੁ ਰਾਵੀਆ ਵਾਲਿਆਂ ਨੂੰ ਦਿੱਤੇ, 10 ਨਈਆਂ ਮੁਕਤਾਲ ਵਾਲਿਆਂ ਨੂੰ। ਬਾਕੀ ਮੇਰੇ ਸ਼ਹਿਰ ਜਿਹੜੇ ਨੇ ਇਹ ਮੇਰੇ ਰਿਸ਼ਤੇਦਾਰ ਨੇ ਸਭ ਤੋਂ ਪਹਿਲੇ। ਮੈਂ ਉਹਨਾਂ ਨੂੰ ਦਿੱਤਾ, ਅਹਿਲੇ ਕਲਮ ਦੇ ਵੰਡਿਆ ਫ੍ਰੀ ਔਰ ਕਿਸੇ ਤੋਂ ਆਣਾ ਨਹੀਂ ਲਿਆ। ਉਹ ਫਿਰ ਜਨਾਬ ਸਾਰੇ ਵੰਡ ਕੇ ਤੇ ਇਸ ਵੇਲੇ ਮੇਰੇ ਕੋਲ ਮੇਰਾ ਖਿਆਲ ਹੈ ਮੇਰੇ ਰਿਕਾਰਡ ਦੇ ਵਿੱਚ ਵੀ ਕੁਝ ਸਫਾਰੇ ਜਿਹੜੇ ਨੇ ਗਾਇਬ ਨੇ। ਉਹ ਮੈਂ ਮਸਜਿਦਾਂ ਵਿੱਚ ਦੱਸਦਾ ਰਹਾ ਦਿੰਦਾ ਹਾਂ 5-5। ਉਹ ਮੈਂ ਆਪਣੇ ਰਿਕਾਰਡ ਵਾਸਤੇ ਉੱਥੋਂ ਲੱਭਾਂਗਾ।
ਲੱਭ ਕੇ ਨਾਲੇ ਉਹ ਤਾਜ ਕੰਪਨੀ ਵਾਲੇ ਆਖਿਆ ਇਹ ਇਹਨੂੰ ਦੁਬਾਰਾ ਛਾਪਨੇ ਆ ਤੇ ਤੈਨੂੰ ਕੀ ਚਾਹੀਦਾ ਹੈ? ਮੈਂ ਕਿਹਾ ਤੁਸੀਂ 3 ਕਰੋੜ ਲਾਣਾ ਹੈ, ਮੈਨੂੰ 50 ਲੱਖ ਦੇ ਦਿਓ। ਉਹ ਆਖਣ ਲੱਗੇ ਤੇਰੀ ਖਿਦਮਤ ਕਰਾਂਗੇ, ਤੂੰ ਘਬਰਾ ਨਾ, ਮਗਰ ਉਹ ਇਹਦੇ ਰੈਲਟੀ ਹੁੰਦੀ ਹੈ ਉਹ ਦਿਆਂ ਕਰਾਂਗੇ। ਮੈਂ ਕਿਹਾ ਚਲੋ ਠੀਕ ਹੈ, ਉਹ ਛਾਪਣਗੇ। ਹੁਣ ਮੁਆਇਦਾ ਹੋ ਗਿਆ ਉਹਨਾਂ ਨਾਲ? ਮੁਆਇਦਾ ਜੀ ਹੁਣ ਅਗਦਾਮ ਤੇ ਹੋਵੇਗਾ ਤੇ ਉਹ ਫਿਰ ਇਨਸ਼ਾਅੱਲਾ ਛਾਪਣਗੇ, ਉਹਨਾਂ ਨੂੰ ਹਕੂਕ ਦੇ ਦਿਆਂਗਾ। ਉਹੀ ਤੇ ਮੈਂ ਲਿਖ ਦਿੱਤਾ ਜਿਹਦਾ ਜੀ ਕਰਦਾ ਛਾਪ ਲਓ, ਮੈਨੂੰ ਪੈਸਿਆਂ ਦੀ ਲੋੜ ਨਹੀਂ, ਮੈਂ ਆਪਣੇ ਰੱਬ ਨੂੰ ਰਾਜ਼ੀ ਕਰਨਾ ਹੈ। ਬਾਬਾ ਜੀ ਉਹ ਗੱਲ ਠੀਕ ਹੈ, ਲੇਕਿਨ ਬਿਹਤਰ ਇਹ ਵੇ ਕਿ ਆ ਜਿਹੜਾ ਤੁਹਾਡਾ ਮੁਆਇਦਾ ਹੈ ਨਾ, ਇਹ ਹੋਣਾ ਚਾਹੀਦਾ। ਹਾਂ ਇਹ ਕੋਸ਼ਿਸ਼ ਲਿਖ ਪੜਤ ਦੇ ਨਾਲ ਕਰੋ, ਕਿਉਂਕਿ ਦੇਖੋ ਕੰਮ ਹੋਵੇ ਜਿਹੜਾ ਸਹੀ ਮੁਨਜ਼ਮ ਅੰਦਾਜ਼ ਦੇ ਵਿੱਚ ਕੀਤਾ ਜਾਏ। ਚੱਲਦਾ ਰਹੇ। ਹਾਂ ਜੀ, ਤੇ ਉਹਦੇ ਬਾਅਦ ਕਿਉਂਕਿ ਤਾਜ ਕੰਪਨੀ ਇੱਕ ਵੱਡਾ ਇਦਾਰਾ ਹੈ, ਬੜਾ ਵੱਡਾ ਇਸ ਤੋਂ ਇਲਾਵਾ ਜ਼ਿਆਉਲ ਕੁਰਾਨ ਇੱਕ ਵੱਡਾ ਇਦਾਰਾ ਹੈ। ਕੁਦਰਤੁੱਲਾ ਹੈ। ਇਹ ਇਦਾਰਿਆਂ ਕੋਲ ਕੰਮ ਲੈਣਾ ਜਿਹੜਾ ਨਾ, ਇਹ ਵੇਲੇ ਦੀ ਲੋੜ ਹੈ। ਹਾਂ ਇਹ ਇਨਸ਼ਾਅੱਲਾ ਇਹ ਮੀਆਂ ਜ਼ਫਰ ਮਕਬੂਲ ਖਾਬਰਾਂ ਨੂੰ ਨਾਲ ਲੈ ਕੇ ਨਾ ਅਕੀਲ ਸਾਡੀ ਸ਼ਾਮ ਦੇ ਕੋਲ ਇਹਦੇ ਇਲਾਵਾ ਹਜ਼ਰਤ ਹਸਨੈਨ ਭੱਟੀ ਸਾਹਿਬ, ਸਭ ਤੋਂ ਵੱਡੀ ਖੁਸ਼ੀ ਇਹ ਵੇ ਕਿ ਮੇਰੇ ਪਿੰਡ ਵਾਲੇ ਮੇਰੇ ਨਾਲ ਨੇ। ਵਧੀਆ 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 ਮਾਸ਼ ਮੇਰੇ ਸ਼ਹਿਰ ਜਿੰਨੇ ਹੈਗੇ ਨੇ, ਅਡੀਬ ਜਿੰਨੇ ਹੈਗੇ ਨੇ, ਉਹ ਮੇਰੇ ਨਾਲ, ਉਹ ਤੁਹਾਡੇ ਨਾਲ ਨੇ। ਉਹਨਾਂ ਦੀਆਂ ਦੁਆਵਾਂ ਨਾਲ ਇਹ ਤਫਸੀਰ ਛਪੀ ਗਈ। ਮੈਂ ਤੇ ਇਸ ਕਾਬਲ ਹੀ ਨਹੀਂ ਹਾਂ। ਇਹ ਤੇ ਗੱਲਾਂ ਹੋ ਗਈਆਂ ਤਾਰੀਖੀ, ਤੇ ਅਸੀਂ ਗੱਲ ਕਰ ਰਹੇ ਸਾਂ ਤੁਹਾਡੀ ਤਫਸੀਰ ਦੇ ਵੱਲ ਨਾਲ। ਤੁਸੀਂ ਕੰਮ ਮੁਕੰਮਲ ਕਰ ਲਿਆ, ਛੁਪਾ ਲਈ, ਔਰ ਤੇ 15 ਲੱਖ ਦੱਸਦੇ ਹੋ ਇਹ ਨਾ ਬਾਰ-ਬਾਰ ਰੱਖੋ। ਅੱਛਾ ਨਹੀਂ, ਮੈਂ ਇੱਕ ਇਨਫੋਰਮੇਸ਼ਨ ਹੈ ਨਾ, ਇਹ ਕੁਝ ਚੀਜ਼ਾਂ ਲੋਕਾਈ ਲਈ ਜ਼ਰੂਰੀ ਹੁੰਦੀਆਂ ਨੇ। ਆਏ ਮੇਰੇ ਬੱਚਿਆਂ ਨੇ ਜਿਹੜੇ ਦੇਖੋ ਉਹ ਤੁਹਾਡੀ ਜਿਹੜੀ ਇੱਜ਼ਤ ਹੈ ਨਾ, ਔਰ ਜਿਹੜਾ ਅੱਲਾ ਦੇ ਹਾਂ ਕਬੂਲੀਅਤ ਹੈ, ਮੈਂ ਤੇ ਸਮਝਦਾ ਵਾਂ ਗਾਇਆ ਨਾ ਹੋ ਜਾਏ। ਨਹੀਂ ਜ਼ਾਇਆ ਹੁੰਦਾ ਇਨਸ਼ਾਅੱਲਾ। ਉਹਦੀ ਵਜ੍ਹਾ ਇਹ ਵੇ ਕਿ ਜਿਹੜਾ ਕੰਮ ਛਪ ਜਾਏ ਨਾ ਤੇ ਲੋਕਾਈ ਕੋਲ ਟੁਰ ਜਾਏ, ਉਹ ਕਬੂਲ ਹੋਇਆ ਤੇ ਪਹੁੰਚਿਆ, ਪੂਰਾ ਹੋ ਗਿਆ। ਤੇ ਇਸ ਲਈ ਉਹ ਪੂਰਾ ਹੋ ਗਿਆ, ਇਸ ਲਈ ਉਹ ਅੱਲਾ ਦੇ ਹਾਂ ਕਬੂਲ ਹੈ। ਤੇ ਅਸੀਂ ਗੱਲ ਨੂੰ ਅਗਾ ਟੁਰਾਂਗੇ। ਅੱਛਾ ਹਾਜੀ ਸਾਹਿਬ, ਮੇਰਾ ਇੱਕ ਬਲਕਿ ਡਾਕਟਰ ਮੀਆਂ ਜ਼ਫਰ ਮਕਬੂਲ ਸਾਹਿਬ ਵੀ ਬੈਠੇ ਨੇ, ਇਹ ਕੰਮ ਬਹੁਤ ਵਧੀਆ ਹੋ ਗਿਆ ਤੇ ਮੈਂ ਅਕਸਰ ਗੱਲ ਕਰਨਾ ਹੁੰਦਾ ਮੀਆਂ ਸਾਹਿਬ ਨਾਲ, ਫੋਨ ਤੇ ਵੀ ਹੋਈ ਸੀ ਗੱਲ, ਮੈਂ ਦਸਕੇ ਤੋਂ ਇਹਨਾਂ ਨਾਲ ਫੋਨ ਤੇ ਗੱਲ ਕੀਤੀ ਸੀ ਕਿ ਮੈਂ ਅਰਜ਼ੇ ਕਰਨਾ ਚਾਹ ਰਿਹਾ ਸਾਂ ਕਿ ਜਿਸ ਤਰ੍ਹਾਂ ਤੁਸੀਂ ਇਹ ਕੰਮ ਕੀਤਾ ਹੈ, ਇਸੇ ਤਰ੍ਹਾਂ ਹੀ ਖਾਸ ਸਾਡੀ ਇਹ ਵੇ ਕਿ ਕੋਈ ਅਹਾਦੀਸ ਸੇ ਮੁਬਾਰਕਾ। ਮੈਂ ਕੰਮ ਸ਼ੁਰੂ ਕਰ ਦਿੱਤਾ, ਮੈਂ ਆਪ ਦੱਸਣਾ ਹੈ। ਅੱਛਾ ਮੇਰੇ ਅਹਾਦੀਸ ਸ਼ਰੀਫ ਜਿਹੜੀ ਹੈ ਨਾ, ਉਹ ਤੁਹਾਡੀ ਗੱਲ ਟੋਕੀ ਹੈ। ਮੈਂ ਇਹ ਤੁਹਾਡੇ ਪੁੱਛਣ ਤੋਂ ਪਹਿਲੇ ਮੈਂ ਲਿਖ ਰਿਹਾ ਵਾਂ ਦੇਖਾਂ, ਹੁਣ ਮੇਰੇ ਕੋਲ ਮੌਜੂਦ ਹੈ ਮੁਸੱਦਾ ਅੰਦਰ ਪਿਆ। ਇਹ ਕਿਹੜਾ ਕੰਮ ਕਰ ਰਹੇ ਹੋ? ਕਿਹੜਾ ਤੁਸੀਂ? ਇਹ ਹਦੀਸਾਂ ਪਾਕਾਂ ਦੀਆਂ ਬੜੀਆਂ ਕਿਤਾਬਾਂ ਨੇ। ਕਿਹੜੀ ਕਿਤਾਬ ਲਈ ਹੈ ਤੁਸੀਂ? ਇਹਦੇ ਵਿੱਚ ਮੈਂ ਸਾਰੀਆਂ ਲੈ ਲਈਆਂ ਨੇ, ਤੇ ਮੋਟਾ ਹੈਗਾ ਮੇਰੇ ਕੋਲ ਬੁਖਾਰੀ ਸ਼ਰੀਫ ਹੈ, ਮੋਤਾ ਇਮਾਮ ਮਾਲਕ। ਹਾਂ ਜੀ, ਫਿਰ ਮਿਸ਼ਕਾਤ ਸ਼ਰੀਫ ਹੈ, ਸਾਰੀਆਂ ਹੀ ਨੇ। ਠੀਕ ਹੈ। ਮੈਂ ਇਹ ਦੇਣਾ ਵਾਂ ਕਿ ਇੱਕ ਬੰਦਾ ਜਿਹੜਾ ਹਦੀਸ ਪਾਕ ਨੂੰ ਜਮਾ ਕਰਦਾ ਹੈ ਨਾ, ਉਹ ਪਹਿਲੇ ਇਰਾਕ ਜਾਂਦਾ ਸੀ, ਉੱਥੋਂ ਪਤਾ ਲੱਗਾ ਜੀ ਉਹ ਕੂਫੇ ਰਹਿੰਦਾ ਹੈ, ਕੂਫੇ ਤੋਂ ਪਤਾ ਲੱਗਣਾ ਜੀ ਮੂਸਲ ਚਲਾ ਗਿਆ ਹੈ, ਉਹਨਾਂ ਨਾਲ ਰਵਾਇਤਾਂ ਪਾਈਆਂ। ਮੈਂ ਫਲਾਣੇ ਬੰਦੇ ਕੋਲ ਕੂਫੇ ਗਿਆ, ਫਿਰ ਮੂਸਲ ਗਿਆ, ਫਿਰ ਬਸਰੇ ਗਿਆ, ਫਿਰ ਇਹ ਹਦੀਸ ਸ਼ਰੀਫ ਮੈਨੂੰ ਮਿਲੀ, ਉਹ ਮੈਂ ਛੱਡ ਦਿੱਤਾ ਹੈ ਤੇ ਮੈਂ ਨਰੋਲ ਹਦੀਸ ਹਜ਼ੂਰ ਪਾਕਾਂ ਦੇ ਹਵਾਲੇ ਦੇ ਨਾਲ ਜੀ ਉਹ ਮੈਂ ਲਿਖ ਰਿਹਾ, ਉਹਦਾ ਪੰਜਾਬੀ ਤਰਜਮਾ ਕਰ ਰਹੇ ਉਹਦਾ ਹੋ। ਪੰਜਾਬੀ ਮਨਜ਼ੂਮ ਅੱਛਾ, ਇਹ ਬਹੁਤ ਵਧੀਆ ਕੰਮ ਹੈ, ਲੇਕਿਨ ਨਾ ਇੱਕ ਹੁੰਦਾ ਹੈ, ਇਹ ਤੇ ਕੰਮ ਹੋ ਗਿਆ ਚਲੋ ਖਾਸੋ ਆਮ ਨੂੰ ਪੜੇਗਾ ਜੀ, ਜ਼ਾਹਿਰ ਇਲਮੀ ਨੋਇਤ ਦਾ ਵੀ ਕੰਮ ਹੈ। ਪਰ ਇਹ ਕੁਰਾਨ ਅੱਛਾ। ਕੋਲੋਂ ਸਰਟੀਫਿਕੇਟ ਲੈ ਕੇ ਮੈਂ ਛਾਪਣੀ ਹੈ ਇਨਸ਼ਾਅੱਲਾ ਪਹਿਲੇ ਇਨਸ਼ਾਅੱਲਾ। ਜਿੰਨੀਆਂ ਤਫਸੀਰਾਂ ਛਪੀਆਂ ਨੇ, ਇਹ ਹਜ਼ਰਤ ਕਰਮ ਅਲਾਈ ਸਾਹਿਬ, ਇਹ ਇਹਨਾਂ ਦੀ ਤਫਸੀਰ ਰਜਿਸਟਰਡ ਸ਼ੁਦਾ ਹੈ। ਆ ਮੌਲਾ ਮੁਸ਼ਾ ਰਵਾਈ ਹੋਏ ਨੇ, ਇੱਕ ਹੋਰ ਗੁਜਰਾਤ ਦੇ ਵਿੱਚ ਹੋਏ ਨੇ ਬਜ਼ੁਰਗ, ਉਹਨਾਂ ਦੀਆਂ ਜਿਹੜੀਆਂ ਤਫਸੀਰਾਂ ਨੇ ਨਾ ਜੀ, ਉਹ ਬਗੈਰ ਰਜਿਸਟਰਡ ਨੇ। ਮੇਰੀ ਰਜਿਸਟਰਡ ਹੈ, ਮਹਿਕਮਾ ਕਾਫ ਵੱਲੋਂ ਵੀ, ਮਜ਼ਹਬੀ ਅਮੂਰ ਵੱਲੋਂ ਵੀ, ਕੁਰਾਨ ਬੋਰਡ ਵੱਲੋਂ ਵੀ, ਤੇ ਮੈਂ ਹਦੀਸ ਪਾਕ ਜਿਹੜੀ ਹੈ ਉਹ ਵੀ ਐਵੇਂ ਹੀ ਛਾਪਾਂਗਾ। ਵਧੀਆ ਵਧੀਆ ਹੋ ਗਿਆ। ਮੈਂ ਅਸਲ 'ਚ ਇੱਕ ਜਿਹੜੀ ਗੱਲ ਹੋਰ ਕਰਨਾ ਚਾਹ ਰਿਹਾ ਸਾਂ ਹੁਣ ਫਰਮਾਓ ਜੀ। ਕਿ ਇਹ ਤੇ ਕੁਰਾਨ ਪਾਕ ਤੋਂ ਬਾਅਦ ਤੁਸੀਂ ਹਦੀਸ ਪਾਕ ਹੈ। ਹਦੀਸ ਪਾਕ ਦੇ ਉੱਤੇ ਕੰਮ ਕਰ ਰਹੇ ਹੋ। ਮੇਰਾ ਅਰਜ਼ ਇਹ ਸੀ ਕਿ ਇੱਕ ਆਮ ਮਸਾਇਲ ਹੁੰਦੇ ਨੇ, ਜਿਸ ਤਰ੍ਹਾਂ ਨਮਾਜ਼ ਮੁਤਰਜਮ ਮਾ ਜ਼ਰੂਰੀ ਮਸਾਇਲ, ਉਹ ਛੋਟੀ 30-40 ਮੇਰੀ ਛਪ ਗਈ ਹੈ। ਉਹ ਵਜੂ ਦੇ ਜਨਾਬ ਜਿਹੜੇ ਨੇ ਨਾ ਮਸਾਇਲ ਪੰਜਾਬੀ ਦੇ ਮੈਂ ਛਾਪ ਲਏ,
ਫਿਰ ਨਵਾਜ਼ ਪੂਰੀ ਮੇਰੀ ਛਪੀ ਹੈ ਪੰਜਾਬੀ ਵਿੱਚ। ਐਤਨਾਮਾ ਹੈਗਾ ਹੈ, ਜ਼ਰੂਰ ਤਾਜ ਹੈ, ਸੂਰਤ ਯਾਸੀਨ ਹੈ, ਸੂਰਤ ਰਹਿਮਾਨ ਹੈ। ਇਹ ਜਿਹੜੀਆਂ ਪਹਿਲੇ ਛਪੀਆਂ ਨੇ। ਇਹ ਨਮਾਜ਼ ਮੁਤਰਜਮ ਤੋਂ ਛਾਪਤੀ ਹੈ। ਹਾਂ ਜੀ, ਛਪੀ ਹੈ ਜੀ। ਫਿਰ ਇੱਕ ਹੋਏ ਨੇ ਬੜੇ ਵੱਡੇ ਸ਼ਾਇਰ ਹਜ਼ਰਤ ਅਲਾਮਾ ਬਸੀਰੀ ਹੋਏ ਨੇ ਜੀ। ਇਮਾਮ ਬੁਸੀਰੀ ਹਜ਼ਰਤ ਇਮਾਮ ਬਸੀਰੀ ਉਹਨਾਂ ਦਾ ਜਿਹੜਾ ਹੈ ਵੇ ਕਸੀਦਾ ਬੁਰਦਾ ਸ਼ਰੀਫ। ਹਾਂ, ਉਹਦਾ ਤਰਜਮਾ ਮੈਂ ਛਪਾ ਲਿਆ ਹੈ ਜੀ, ਬੜੇ ਚਿਰ ਦਾ ਪੰਜਾਬੀ ਚ ਪੰਜਾਬੀ ਠੀਕ ਹੈ ਜੀ, ਵਿੱਚ ਮਾਸ਼ਾਅੱਲਾ, ਦੋਵੇਂ। ਮਾਸ਼ਾਅੱਲਾ, ਤੇ ਮਾਸ਼ਾਅੱਲਾ। ਮੈਂ ਨਸਰ ਵੀ ਬੜੀ ਲਿਖੀ ਹੈ, ਨਸਰ ਦੇ ਵਿੱਚ ਵੀ ਇਹ ਕਿਤਾਬਾਂ ਮੇਰੀਆਂ ਹਨ ਜੀ। ਅੱਛਾ ਜੀ, ਨਮਾਜ਼ ਮੁਤਰਜਮ ਮਾ ਜ਼ਰੂਰੀ ਮਸਾਇਲ ਜਿਹੜਾ ਹੈ ਨਾ ਜੀ, ਉਹ ਅਸਲ ਨਸਰ ਚ ਹੀ ਕੰਮ ਮਤਲਬ, ਔਰ ਨਸਰ ਵਿੱਚ ਵੀ ਇਹ ਕੋਈ ਨਜ਼ਮ ਵਿੱਚ ਵੀ ਮੈਂ ਲਿਖਦਾ। ਕਿਉਂਕਿ ਉਹ ਇੱਕ ਆਮ ਬੰਦੇ ਲਈ ਨਜ਼ਮ ਨਹੀਂ ਬਲਕਿ ਨਸਰ ਦੀ ਲੋੜ ਹੈ। ਔਰ ਨਸਰ ਦੇ ਵਿੱਚ ਵੀ ਮੇਰਾ ਬੜਾ ਕੰਮ ਹੈ ਜੀ। ਤੇ- ਮਤਲਬ ਪੁਰਾਣੀਆਂ ਯਾਦਾਂ ਤੇ ਨਵੀਆਂ ਰੁੱਤਾਂ। ਠੀਕ ਹੈ ਜੀ। ਮੇਰੀ ਕਿਤਾਬ ਨਸਰ ਵਿੱਚ ਹੈ। ਉਹਦੇ ਵਿੱਚ ਮੈਂ ਅੱਜ ਤੋਂ ਮਾਲੀ ਬਾਈ ਦਾ ਹਵਾਲਾ ਦੇ ਕੇ ਨਾ 1000 ਸਾਲ ਪੁਰਾਣਾ ਤੇ ਹੁਣ ਦਾ ਮੁਆਵਜ਼ਾ ਕੀਤਾ ਹੈ। ਵਾਹ ਠੀਕ ਹੈ ਜੀ। ਤੇ ਉਦੋਂ ਜਿਹੇ ਕਿਸੇ ਨੂੰ ਗੁਲਾਬ ਲੱਗ ਜਾਂਦਾ ਸੀ ਨਾ, ਤੇ ਉਹ ਪਾਇਦਾ ਸੀ ਜੰਗਲ ਨੂੰ। ਸਹੀ ਹੈ। ਤੇ ਅੱਜ ਕੱਲ ਇੰਨਾ ਆਰਾਮ ਹੈ, ਜਿਹੜੀ ਕੋਈ ਢਿੱਡ ਦੇ ਗੜਬੜ ਹੋਈ ਹੈ ਤੇ ਬਟਨ ਦਬਾਇਆ, ਬਲਬ ਵਾਲਿਆ ਤੇ ਵਾਸ਼ਰੂਮ ਵਿੱਚ ਚਲੇ ਗਏ। ਇਹਦੇ ਇਲਾਵਾ ਜਨਾਬ ਚੱਕੀ ਦੇ ਉੱਤੇ ਆਟਾ ਪੀਸਿਆ ਜਾਂਦਾ ਹੈ। ਹੁਣ ਤੁਸੀਂ ਦਾਣਿਆਂ ਦਾ ਪੀਣ ਕਰਕੇ ਜਨਾਬ ਉੱਥੇ ਮਸ਼ੀਨ ਤੇ ਲੈ ਜਾਓ, ਆਟਾ ਜਿਹੜਾ ਹੈ ਪੀਸ ਗਿਆ। ਫਿਰ ਖੁਸ਼ਬੂ ਦਾ ਬੜਾ ਫਰਕ ਆ ਗਿਆ ਹੈ। ਖੁਸ਼ਬੂ ਉਦੋਂ ਦੀ ਜਿਹੜੀ ਮੈਂ ਆਪਣੀ ਵਾਲਦਾ ਦੇ ਨਾਲ ਜਾ ਰਿਹਾ ਹਾਂ ਨਾਨਕਿਆਂ ਤੇ, ਇੱਕ ਮਿੱਠਿਆਂ ਦੇ ਬਾਗ ਦੇ ਕੋਲੋਂ ਲੰਘੇ, 1 ਮੀਲ ਦੂਰ ਸੀ ਤੇ ਹਵਾ ਪੁੜੇ ਦੀ ਸੀ। ਉਹ ਖੁਸ਼ਬੂ ਮਿੱਠਿਆਂ ਦੀ, ਉਹ ਜਨਾਬ ਖੋ ਕੇ ਉਹਨਾਂ ਤੋਂ ਮਿੱਠਿਆਂ ਤੋਂ ਤੇ ਹਵਾ ਦੇ ਵਿੱਚ ਸਾਡੇ ਤੱਕ ਪੜ ਰਹੀ। ਤੇ ਮਾਂ ਮੇਰੀ ਆਂਦੀ ਐਂ ਲੱਗਦਾ ਜੀ ਮੈਂ ਮਿੱਠਿਆਂ ਦਾ ਬਾਗ ਹੈ ਕਿਧਰੇ। ਮੈਂ ਕਿਹਾ ਬੇਬੇ ਆਹ ਵੇਖੋ ਕਿੰਨੀ ਦੂਰ ਹੈ, ਉੱਥੋਂ ਹਵਾ ਖੁਸ਼ਬੂ ਲੈ ਆਈ ਹੈ। ਹੁਣ ਪਰਫਿਊਮ ਇਜਾਦ ਹੋ ਗਈਆਂ ਨੇ, ਜਾਂ ਮਿੱਠੇ ਨੂੰ ਚੀਰੋ ਤੇ ਉਹ ਖੁਸ਼ਬੂ ਨਹੀਂ ਆਵੇਗੀ। ਮਿੱਠੇ ਨੂੰ ਚੀਰਨ ਲੱਗਿਆ ਨਹੀਂ ਤੀਲੀਆਂ ਲੱਗੀਆਂ ਨੇ। ਆ ਤੀਲੀਆਂ। ਤੇ ਉਹ ਜਨਾਬ ਲੋਕਾਂ ਨੇ ਪੁੱਛਣਾ ਫਲਾਣੇ ਘਰ ਮਾਚਿਸ ਹੋਵੇਗੀ, ਜਾਓ ਬਈ ਉਠੋ ਲਿਆਓ। ਲੋਕਾਂ ਨੇ ਗੋਇਆ ਦੱਬ ਛੱਡਣਾ ਤੇ ਉਹਦੀ ਅੱਗ ਜਿਹੜੀ ਹੈ ਸਵੇਰੇ ਪੂਰੇ ਪਿੰਡ ਨੇ ਲੈਣੀ, ਥੋੜੀ ਚਿਮਟੇ ਨਾਲ, ਥੋੜੀ ਜਿਹੀ ਮੈਨੂੰ ਲਾ ਦਿਓ, ਥੋੜੀ ਜਿਹੀ ਮੈਨੂੰ ਲਾ ਦਿਓ। ਤੇ ਹੁਣ ਤੇ ਜਨਾਬ ਬਲਬ ਬਾਲੋ, ਰੰਗੀਨ ਬਲਬ। ਮੈਂ ਵੇਖ ਕੇ ਖੁਸ਼ ਵੀ ਹੁੰਨਾ ਆਪਣੇ ਬੇਟਿਆਂ ਦੇ ਘਰ, ਉਹਨਾਂ ਨੇ ਉਹ ਬਲਬ ਲਵਾਏ ਨੇ ਰੰਗੀਨ, ਜਗਮਗ ਹੋ ਜਾਂਦੀ। ਬੜੀ ਸੋਹਣੀਆਂ ਗੱਲਾਂ ਹੋ ਰਹੀਆਂ ਨੇ ਜੀ। ਅਸੀਂ ਕੂਕ ਪਾਕਿਸਤਾਨ ਕੂਕ ਦੀ ਅੱਜ ਦੀ ਇਸ ਪੰਜਾਬੀ ਬੈਠਕ ਦੇ ਆਖਰੀ ਸੈਗਮੈਂਟ 'ਚ ਪਹੁੰਚ ਗਏ ਹਾਂ ਤੇ ਬਾਬਾ ਜੀ ਦੱਸ ਰਹੇ ਨੇ ਕਿ ਇੱਕ ਉਹ ਵੇਲਾ ਸੀ ਕਿ ਦੀਵੇ ਨਾਲ ਕੰਮ ਹੁੰਦਾ ਸੀ। ਇੱਕ ਉਹ ਵੇਲਾ ਹੈ ਕਿ ਹੁਣ ਬਲਬ ਨਾਲ ਵੀ ਨਹੀਂ ਹੁੰਦਾ। ਹੁਣ ਤੇ ਆਪਣਾ એનર્ਜੀ ਸੇਵਰ ਤੇ ਪਤਾ ਨਹੀਂ ਕੀ ਕੁਝ ਆ ਗਿਆ ਤੇ ਅੱਗੇ ਪਤਾ ਨਹੀਂ ਦੁਨੀਆ ਨੇ ਕਿੱਥੇ ਅਪੜਨਾ। ਬਹਰਹਾਲ ਇਹ ਤੇ ਸਫ਼ਰ ਜਾਰੀ ਹੈ। ਔਰ ਬਾਬਾ ਜੀ ਦੀ ਉਮਰ ਚੁੰਕੇ 84 ਸਾਲ ਹੈ, ਇਸ ਲਈ ਆਪ ਪਾਕਿਸਤਾਨ ਤੋਂ ਵੱਡੇ ਨੇ। ਪਾਕਿਸਤਾਨ ਦੀ ਉਮਰ ਜਿਹੜੀ 77 ਸਾਲ ਹੈ ਤੇ ਬਾਬਾ ਜੀ ਦੀ ਉਮਰ 84 ਸਾਲ ਹੈ। ਇਸ ਲਈ ਜਿਹੜੇ ਪਾਕਿਸਤਾਨ ਦੇ ਜਿਹੜੇ ਬਣਾਉਣ ਵਾਲੇ ਚੋਟੀ ਦੇ ਸ਼ਾਇਰ ਹਜ਼ਰਤ ਦਾਇਮ ਇਕਬਾਲ ਦਾਇਮ ਕਾਦਰੀ ਰਹਿਮਤੁल्लाह ਅਲੈਹ ਨੇ, ਜਿਨ੍ਹਾਂ ਨੇ ਕਿਹਾ ਸੀ ਕਿ ਆਪਣਾ ਖਿੜੀਆਂ ਨੇ ਗੁਲਜ਼ਾਰਾਂ ਮੁਸਲਿਮ ਲੀਗ ਦੀਆਂ, ਵੇਖੋ ਪਾਕ ਕਤਾਰਾਂ ਮੁਸਲਿਮ ਲੀਗ ਦੀਆਂ, ਯੂਨੀਨਿਸਟ ਇਹਰਾਰੀ ਟੋਲਾ, ਦਾਇਮ ਵੇਖ ਅਫਰੰਗੀਆਂ ਦਾ ਟੋਲਾ। ਤੇ ਦੇਖੋ ਦਾਇਮ ਸਾਹਿਬ ਨੇ ਬਹੁਤ ਕੰਮ ਕੀਤਾ ਔਰ ਮੁਖਲਸ ਬੰਦੇ ਸਨ ਇਸ ਕੌਮ ਲਈ, ਔਰ ਉਹਨਾਂ ਨੇ ਬੜਾ ਭਰਵਾਂ ਕੰਮ ਕੀਤਾ। ਔਰ ਕਾਮਲ ਸੂਫੀ ਸਨ ਔਰ ਉਹਨਾਂ ਦੀ ਵੀ ਇਹਨਾਂ ਨਾਲ ਮੁਲਾਕਾਤ ਰਹੀ। ਦਾਨਸ਼ਵਰਾਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਅੱਜ ਵੀ ਦਾਨਸ਼ਵਰ ਨਾਲ ਬੈਠੇ ਨੇ ਹਜ਼ਰਤ ਮੀਆਂ ਜ਼ਫਰ ਮਕਬੂਲ ਸਾਹਿਬ ਜਾਂ ਵਕੀਲ ਸ਼ਾਫੀ ਸਾਹਿਬ, ਅਰਸਲਾਨ ਸਾਹਿਬ। ਤੇ ਲੋ ਜੀ ਆ ਬਾਬਾ ਜੀ ਤੁਸੀਂ ਬੜਾ ਭਰਵਾਂ ਕੰਮ ਕਰ ਰਹੇ ਹੋ। ਅਸੀਂ ਕੂਕ ਪਾਕਿਸਤਾਨ ਕੂਕ ਵੱਲੋਂ ਤੁਹਾਡੇ ਕੰਮ ਨੂੰ ਸਲਾਮ ਪੇਸ਼ ਕਰਨੇ ਆ ਔਰ ਅਸੀਂ ਦੁਆ ਵੀ ਕਰਨੇ ਆ ਕਿ ਅੱਲਾਹ ਤਾਲਾ ਤੁਹਾਨੂੰ ਲੰਮੀ ਉਮਰ ਦੇਵੇ ਤੇ ਤੁਸੀਂ ਇਸੇ ਤਰ੍ਹਾਂ ਹੀ ਲਿਖਦੇ ਪੜ੍ਹਦੇ ਰਹੋ ਔਰ ਸੇਵਾਕਾਰੀ ਦੇ ਕੰਮ ਵਿੱਚ ਜਿਸ ਤਰ੍ਹਾਂ ਰੁੱਝੇ ਰਹੋ ਔਰ ਇਹ ਸਿਲਸਿਲਾ ਟੁੱਟਦਾ ਰਹੇ। ਤੇ ਹੁਣ ਅਸੀਂ ਇਜਾਜ਼ਤ ਚਾਹਾਂਗੇ ਤੁਹਾਡੇ ਕੋਲ। ਲੈ ਆਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋ ਸੀ
ਜਿਸ ਦਿਨ ਫੇਰ ਮਿਲਾਂਗੇ। ਇਨਸ਼ਾਅੱਲਾ। ਰੱਬ ਰਾਖਾ ਤੇ ਅੱਲਾ ਬੇਲੀ। ਅੱਲਾਹ